वाहिगुरू जी का खालसा वाहिगुरू जी की फतेह अस्सलाम वालेकुम आदाब अर्ज महा ਤੁਹਾਡੀ ਹੋਸਟ ਅਨਿਲ ਮੁਕੁਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਖੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ भी दुनिया भर च बैठे साढ़े बहुत ही प्यारे सोहने सियाने सुनखे टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 21 ਜਨਵਰੀ 2026 8 ਮਾਘ ਨਾਨਕ ਚੌਥੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵਰਕਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਸਮਾਤ ਪਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਹੈ ਵਰਜੀਨੀਆ ਤੋਂ ਸਰਦਾਰ ਮਹਿਤਾਬ ਸਿੰਘ ਕਾਲੋਜਰ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਹਿਤਾਬ ਸਿੰਘ ਕਾਲੋਜਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਕਾਂਗਰਸ ਵਿੱਚ ਡੈਮੋਕ੍ਰੈਟ ਤੇ ਰਿਪਬਲਿਕਨ ਪਾਰਟੀਆਂ ਦੇ ਜਿਹੜੇ ਦੋ ਉੱਗੇ ਕਾਂਗਰਸਮੈਨਾਂ ਵੱਲੋਂ ਸਿੱਖਾਂ ਦੇ ਖਿਲਾਫ ਅਮਰੀਕਾ ਵਿੱਚ ਹੁੰਦੇ ਹੇਟ ਕ੍ਰਾਈਮ ਸੰਬੰਧੀ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਔਰ ਇਸ ਵਿੱਚ ਵਿਤਕਰੇ ਸੰਬੰਧੀ ਅੱਡ-ਅੱਡ ਤਰੀਕਿਆਂ ਤੋਂ ਇਲਾਵਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਅਸੀਂ ਹੁਣ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿਉਂਕਿ ਕੱਲ ਦੇ ਸੱਚੋ ਸੱਚ ਪ੍ਰੋਗਰਾਮ 'ਚ ਅਸੀਂ ਅਜ਼ਰਬਾਈਜਾਨ ਦੀ ਕੈਪੀਟਲ ਬਾਕੂ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਸੋਵਰਨਟੀ ਦੇ ਉੱਤੇ ਕਾਨਫਰੰਸ ਹੋਈ ਉਸ ਦੀ ਫੀਡ ਸਾਡੇ ਕੋਲ ਸਾਨੂੰ ਮਿਲੀ ਔਰ ਲਗਭਗ 4 ਘੰਟੇ ਦਾ ਜਿਹੜਾ ਉਹ ਪ੍ਰੋਗਰਾਮ ਹੈ ਅਨਇੰਟਰਪਟਡ ਟੀਵੀ 84 ਤੇ ਚੱਲਿਆ ਕਿਉਂਕਿ ਸੱਚੋ ਸੱਚ ਸਾਡਾ ਫਲੈਗਸ਼ਿਪ ਸ਼ੋਅ ਹੈ ਔਰ ਇਸ ਦੇ ਵਿੱਚ ਜਦੋਂ ਕੋਈ ਵੀ ਪ੍ਰੋਗਰਾਮ ਚੱਲਦਾ ਹੈ ਤੇ ਉਹਦੀ ਰੀਚ ਸਭ ਤੋਂ ਜ਼ਿਆਦਾ ਹੁੰਦੀ ਹੈ ਬਹੁਤ ਸਾਰੇ ਵੀਰਾਂ ਭੈਣਾਂ ਤੱਕ ਪਹੁੰਚਦਾ ਹੈ ਔਰ ਹਜ਼ਾਰਾਂ ਲੋਕਾਂ ਨੇ ਉਸ ਨੂੰ ਲਾਈਵ ਦੇਖਿਆ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਦੇ ਜਿਹੜੇ ਛੋਟੇ ਛੋਟੇ ਸੈਗਮੈਂਟ ਨੇ ਉਹਨਾਂ ਨੂੰ ਵੀ ਜਿਹੜਾ ਉਹ ਪ੍ਰਮੋਟ ਕਰਾਂਗੇ ਸੋ ਕਈ ਵਾਰ ਇਸ ਕਿਸਮ ਦੇ ਪ੍ਰੋਗਰਾਮ ਦੇ ਲਈ ਸਾਨੂੰ ਜਿਹੜਾ ਉਹ ਸਪੇਸ ਦੇਣਾ ਪੈਂਦਾ ਸੋ ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ ਕਿ ਵੀ ਅਸੀਂ ਸੱਚੋ ਸੱਚ ਦੇ ਇਸ ਫਾਰਮੈਟ ਨੂੰ ਮਿਸ ਨਾ ਕਰੀਏ ਪਰ ਕਈ ਵਾਰ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਚੈਪਟਰ ਹੈ ਜਦੋਂ ਕਿ ਇੱਕ ਅਜ਼ਰਬਾਈਜਾਨ ਵਰਗਾ ਮੁਲਕ ਜਿਹੜਾ ਸੈਂਟਰਲ ਏਸ਼ੀਆ ਦਾ ਮੁਲਕ ਹੈ ਮੇਨ ਟ੍ਰੇਡ ਰਾਊਟ ਦੇ ਉੱਤੇ ਹੈ ਜਿਹੜਾ ਪਾਸਟ ਦੇ ਵਿੱਚ ਵੀ ਸਿੱਖ ਰਾਜ ਦੇ ਵੇਲੇ ਵੀ ਜਿਹੜਾ ਵਪਾਰ ਦਾ ਸੀ ਚਾਈਨਾ ਦੇ ਨਾਲ ਵੀ ਜਿਹੜੀ ਉਹਨਾਂ ਦੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਸ ਦਾ ਵੀ ਉਸਨੇ ਹਿੱਸਾ ਹੋਣਾ ਔਰ ਉਸ ਦੀ ਇੱਕ ਆਪਣੀ ਅਹਿਮੀਅਤ ਸੀ ਕਿ ਉਹਨਾਂ ਦੇ ਇੱਕ ਇੰਪੋਰਟੈਂਟ NGO ਗਰੁੱਪ ਵੱਲੋਂ ਜਿਨ੍ਹਾਂ ਦੀ ਐਫੀਲੀਏਸ਼ਨ UN ਦੇ ਨਾਲ ਵੀ ਹੈ ਸਿੱਖਾਂ ਨੂੰ ਸੱਦਾ ਦੇਣਾ ਔਰ ਐਕਸਕਲੂਸਿਵਲੀ ਸਿੱਖ ਜੈਨੋਸਾਈਡ ਦੇ ਉੱਤੇ ਆਲਮੋਸਟ 5 ਘੰਟੇ ਦੇ ਕਰੀਬ ਗੱਲਬਾਤ ਹੋਈ ਹਾਲਾਂਕਿ ਕੁਝ ਪਾਰਟ ਜਿਹੜੇ ਨੇ ਉਹਦਾ ਸਾਨੂੰ ਧਿਆਨ ਰੱਖਣਾ ਪੈਂਦਾ ਕਾਪੀਰਾਈਟ ਦਾ ਖਾਸ ਤੌਰ ਤੇ ਜਿਸ ਬੈਕਗ੍ਰਾਉਂਡ ਮਿਊਜ਼ਿਕ ਚੱਲ ਰਿਹਾ ਜਾਂ ਜਿਵੇਂ ਸਿੱਖ ਐਗਜ਼ੀਬਿਸ਼ਨ ਦੇ ਵਿੱਚ ਦਿਖਾਇਆ ਉਹ ਸਾਨੂੰ ਪਾਰਟ ਡਿਲੀਟ ਕਰਨਾ ਪਿਆ ਔਰ ਉਸ ਦੇ ਉੱਤੇ ਸਾਨੂੰ ਬਹੁਤ ਪੋਜ਼ਿਟਿਵ ਜਿਹੜੀ ਹੈ ਉਹ ਇਨਪੁਟ ਆਈ ਹੈ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਨੂੰ ਸਰ ਮਹਿਤਾਬ ਸਿੰਘ ਕਾਲੋ ਜਿਹੜੇ ਵਰਜੀਨੀਆ ਵਾਸੀ ਨੇ ਔਰ ਜਦੋਂ ਵਾਸ਼ਿੰਗਟਨ DC ਦੇ ਵਿੱਚ ਪਿਛਲੇ ਦਿਨੀ ਫੰਡ ਰੇਜ਼ਿੰਗ ਕੀਤਾ ਗਿਆ ਉਸ 'ਚ ਉਹਨਾਂ ਨੇ ਸ਼ਮੂਲੀਅਤ ਕੀਤੀ ਇਹ ਮੁੱਢਲੇ ਦਿਨਾਂ ਤੋਂ ਹੀ
ਜਿਹੜੀ ਟੀਮ ਸਾਡੇ ਨਾਲ ਜੁੜੀ ਹੋਈ ਹੈ, ਇਹ ਠੀਕ ਹੈ ਵੀ ਹਰ ਇੱਕ ਦੇ ਆਪਣੇ ਕਈ ਵਾਰ ਸਰਕਮਸਟੈਂਸਸ ਹੁੰਦੇ ਨੇ, ਲੋਕਲ ਲੈਵਲ ਤੇ ਲਵ ਐਂਡ ਹੇਟ ਚੱਲ ਰਿਹਾ ਹੁੰਦਾ ਹੈ, ਲੇਕਿਨ ਸਾਡੀ ਕਿਉਂਕਿ ਪਹੁੰਚ ਹਮੇਸ਼ਾ ਹੀ ਮੈਂ ਇਸ ਨੂੰ ਵੱਡੇ ਪੈਮਾਨੇ ਤੋਂ ਦੇਖਦਾ ਕਿ ਲੋਕਲ ਜਾਂ ਕਈ ਵਾਰ ਟੈਂਪਰਾਮੈਂਟਲ, ਕਈ ਵਾਰ ਵਪਾਰਕ, ਇਹ ਸਾਰੇ ਮਤਭੇਦ ਆਪਣੀ ਥਾਂ ਤੇ ਹੁੰਦੇ ਨੇ, ਲੇਕਿਨ ਮੇਰਾ ਨਜ਼ਰੀਆ ਇਹ ਹੁੰਦਾ ਕਿ ਵੀ ਜਿਹੜਾ ਖਾਲਿਸਤਾਨ ਦੇ ਲਈ ਕਿਸੇ ਲੈਵਲ ਦੇ ਉੱਤੇ ਵੀ ਆਪਣਾ ਕੋਈ ਯੋਗਦਾਨ ਪਾਉਂਦਾ ਹੈ ਜਾਂ ਕਿਸੇ ਨੇ ਪਾਇਆ ਹੋਏ, ਭਾਵੇਂ ਕਿਸੇ ਦੇ ਕਦਮ ਥਿੜਕੜਾ ਦੇ ਵਿੱਚ ਵੀ ਹੋਣ ਜਾਂ ਥਿੜਕੇ ਵੀ ਹੋਣ, ਉਹਨਾਂ ਨੂੰ ਮੈਂ ਹਮੇਸ਼ਾ ਹੀ ਜਿਹੜਾ ਉਹਨਾਂ ਨੂੰ ਵੀ ਗੱਲ ਨਾਲ ਲਾਉਂਦਾ ਔਰ ਸਾਡੇ ਪ੍ਰਤੀ ਉਹਨਾਂ ਦਾ ਹਮੇਸ਼ਾ ਹੀ ਜਿਹੜਾ ਇੱਕ ਪੋਜ਼ਿਟਿਵ ਐਟੀਟਿਊਡ ਰਹੇ, ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅਫਸੋਸ ਹੁੰਦਾ ਬਹੁਤ ਵਾਰ ਕਿ ਜਦੋਂ ਅਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਦੇਖਦੇ ਹਾਂ ਔਰ ਉਸ 'ਚ ਬਹੁਤ ਛੋਟੀਆਂ ਗੱਲਾਂ ਦੇ ਉੱਤੇ ਸਾਡੇ ਵੱਡੇ ਵੱਡੇ ਲੋਕ ਉਲਝੇ ਹੋਏ ਨੇ। ਅਸਲੀ ਫੋਕਸ ਜਿਹੜਾ ਸਾਡਾ ਗੁਲਾਮੀ ਦਾ, ਉਹਨੂੰ ਪਾਸੇ ਛੱਡ ਕੇ ਅਸੀਂ ਕਿਤੇ ਕੋਈ ਬਾਬਾ ਕਲਚਰ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਮੁੱਦਾ ਵੀ ਬਜਾਏ ਕਿ ਜੋ ਕੁਛ ਬੁਰਜ ਜਵਾਹਰ ਸਿੰਘ ਵਾਲਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਲੋਪ ਕੀਤੇ ਗਏ, ਬਰਗਾੜੀ ਦੀਆਂ ਗਲੀਆਂ 'ਚ ਜਿਹੜੀ ਹੈ ਬੇਅਦਬੀ ਕੀਤੀ ਗਈ ਔਰ ਬਹਿਬਲ ਕਲਾਂ ਕੋਟਕਪੂਰਾ 'ਚ ਗੋਲੀ ਚਲਾਈ ਗਈ। ਸੋ ਪੰਜਾਬ ਸਰਕਾਰ ਨੇ ਉਹ ਸਾਰੇ ਮੁੱਦੇ ਨੂੰ ਜਿਹੜਾ ਕਿ ਉਹਨਾਂ ਦਾ ਕਿੰਨੀਆਂ ਸਰਕਾਰਾਂ, ਉਸ ਤੋਂ ਬਾਅਦ 3 ਸਰਕਾਰਾਂ, ਅਕਾਲੀਆਂ ਦੀ ਬਾਦਲ ਸਰਕਾਰ ਵੇਲੇ ਹੋਇਆ, ਅਮਰਿੰਦਰ ਆਇਆ, ਇਹ ਵੀ 3 ਸਾਲ ਪੂਰੇ ਕਰ ਚੁੱਕਾ ਹੈ, ਪਰ ਇਹ ਸਾਰੇ ਮੁੱਦੇ ਨੂੰ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਕ ਆਪਣੀ ਉਹਨਾਂ ਦੀ ਫੇਲਿਅਰ ਸੀ ਕਰਪਟ ਸਿਸਟਮ ਦੀ, ਜਿਹੜੇ ਕਿ ਪ੍ਰਿੰਟਿੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਆਏ ਲੇਕਿਨ ਉਹਨਾਂ ਦੇ ਰਿਕਾਰਡ 'ਚ ਮਿਸਿੰਗ ਸੀ। ਜ਼ਾਹਰ ਹੈ ਕਿ ਸਿਫਾਰਸ਼ਾਂ ਦੇ ਉੱਤੇ ਜਿਹੜਾ ਉਹ ਫ੍ਰੀ ਦਿੱਤੇ ਗਏ, ਲੇਕਿਨ ਉਹਦੇ 'ਚ ਉਹਨਾਂ ਨੂੰ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤਾ ਗਿਆ। ਪਰ ਇਸ ਸਾਰੇ ਨੂੰ ਇਸ ਤਰੀਕੇ ਦੇ ਨਾਲ ਉਲਝਾਇਆ ਗਿਆ ਔਰ ਇਵੈਂਚੁਅਲੀ ਭਗਵੰਤ ਮਾਨ ਨੇ ਬਿਨਾਂ ਸਬੂਤਾਂ ਤੋਂ ਇੱਕ ਘਟੀਆ ਜਿਹਾ ਬਿਆਨ ਦਿੱਤਾ ਕਿ ਜੀ ਫਲਾਣੇ ਜਿਹੜੇ ਨੇ ਫਲਾਣੀ ਥਾਂ ਤੇ ਰਾਜਾ ਨਾਭ ਕਮਲ ਜਿਹੜੇ ਨੇ ਉਸ ਡੇਰੇ ਤੋਂ ਇੰਨੇ ਜਿਹੜੇ ਨੇ ਉਹ ਬਰਾਮਦ ਹੋ ਗਏ ਨੇ। ਬਾਅਦ 'ਚ ਸਾਹਮਣੇ ਆਇਆ ਕਿ ਵੀ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਮਹਾਰਾਜ ਦੇ ਸਰੂਪ ਲਿਆਂਦੇ ਜਿਨ੍ਹਾਂ ਦਾ ਉਹਨਾਂ ਕੋਲ ਰੈਕਡ ਹੈ, ਹੁਣ ਉਹ ਜਿਹੜਾ ਉਹ ਯੂ ਟਰਨ ਮਾਰ ਰਹੇ ਨੇ। ਸੋ ਇਸ ਪੀਰੀਅਡ 'ਚ ਇੱਕ ਨਵੀਂ ਡਿਬੇਟ ਕਿ ਗੁਰਦੁਆਰੇ ਅਤੇ ਡੇਰੇ 'ਚ ਕੀ ਫਰਕ ਹੈ ਔਰ ਫਿਰ ਉਹ ਸਾਰਾ ਹੀ ਜਿਹੜਾ ਪਾਰਟ ਹੈ ਉਹ ਇੱਕ ਡਿਫਰੈਂਟ ਲਾਈਨ ਦੇ ਉੱਤੇ ਤੋੜ ਦਿੱਤਾ ਹੈ। ਇਸੇ ਤਰ੍ਹਾਂ ਹੀ ਮੈਂ ਦੇਖ ਰਿਹਾ ਕਿ ਵੀ ਇਹ ਜਿਹੜਾ ਆਉਣ ਵਾਲੀਆਂ ਚੋਣਾਂ ਨੇ 2027 ਦੀਆਂ, ਉਹਦੇ 'ਚ ਭਾਰਤੀ ਜਨਤਾ ਪਾਰਟੀ ਡਿਟਰਮਿੰਡ ਹੈ ਪੰਜਾਬ ਦੇ ਵਿੱਚ ਸਿੱਖ ਦਲਿਤ ਡਿਵੀਜ਼ਨ ਨੂੰ ਖੜਾ ਕਰਨ ਦੇ ਲਈ ਔਰ ਉਸ ਦੇ ਵਿੱਚ ਬੜੇ ਘਟੀਆ ਲੈਵਲ ਤੇ ਜਾ ਕੇ ਜਿਹੜੇ ਆਪਣੇ ਆਪ ਨੂੰ, ਹਾਲਾਂਕਿ ਬਹੁਤ ਸਾਰੀਆਂ ਫੇਕ ਆਈਡੀਜ਼ ਨੇ ਔਰ ਇਹ ਉਹਨਾਂ ਦਾ ਹੀ ਬੀਜੇਪੀ ਦਾ ਹੀ ਜਿਹੜਾ ਆਈਟੀ ਸੈੱਲ ਕੰਮ ਕਰ ਰਿਹਾ, ਉਹਨਾਂ ਨੇ ਭਗਤ ਰਵਿਦਾਸ ਜੀ ਨਹੀਂ ਕਹਿਣਾ, ਸਤਿਗੁਰੂ ਰਵਿਦਾਸ ਜੀ ਇਸ ਮੁੱਦੇ ਨੂੰ, ਫਿਰ ਬਾਬਾ ਜੀਵਨ ਸਿੰਘ ਦਾ ਮੁੱਦਾ ਤੇ ਦੂਸਰਾ ਕਰਕੇ ਇਸ ਕਿਸਮ ਦੀ ਘਟੀਆ ਸ਼ਬਦਾਵਲੀ ਮੁੱਖ ਧਾਰਾ ਸਿੱਖੀ ਔਰ ਦੂਸਰਿਆਂ ਦੇ ਪ੍ਰਤੀ ਜਿਹੜਾ ਔਰ ਧਮਕੀਆਂ ਔਰ ਇਸ ਤਰ੍ਹਾਂ, ਯਾਨੀ ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਆਉਣ ਵਾਲੇ ਮੁੱਦੇ ਤੇ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਇੱਕ ਆਪਣੀ ਕਿਸਮ ਦਾ ਇੱਕ ਇਸ਼ੂ ਖੜਾ ਕਰ ਦਿੱਤਾ ਗਿਆ ਔਰ ਈਵਨ ਹਾਲਾਂ ਚਰਨਜੀਤ ਸਿੰਘ ਚੰਨੀ ਸਿਟਿੰਗ MP ਹੈ ਕਾਂਗਰਸ ਦਾ, ਉਹਨੇ ਵਰਕਿੰਗ ਕਮੇਟੀ ਜਾਂ ਜਿਹੜਾ ਵੀ ਉਹਨਾਂ ਦਾ ਇਜਲਾਸ ਸੀ ਉਹਦੇ 'ਚ ਉਹਨੇ ਆਪਣੇ ਤੌਰ ਤੇ ਕਿਹਾ ਕਿ ਜੀ ਜੇ ਸਾਡੀ 35% ਆਬਾਦੀ ਹੈ ਪੰਜਾਬ ਦੇ ਵਿੱਚ ਤੇ ਸਾਡੀਆਂ ਸੀਟਾਂ ਜਾਂ ਸਾਨੂੰ ਅਹੁਦੇ ਕਿਹੜੇ ਦਿੱਤੇ ਨੇ, ਫਲਾਂ ਵੀ ਨਹੀਂ ਹੈ ਸਾਡਾ, ਫਲਾਂ ਵੀ ਨਹੀਂ ਹੈ, ਭਾਵੇਂ ਇਹ ਉਹ ਭੁੱਲ ਜਾਂਦੇ ਨੇ ਕਿ ਭਾਈ ਇਸ ਮੁੱਦੇ ਨੂੰ ਹੀ ਲੈ ਕੇ ਤੇ ਉਹ ਜਿਹੜਾ ਸੁਨੀਲ ਜਾਖੜ ਹੈ ਉਹ ਛੱਡ ਕੇ ਗਿਆ ਪਾਰਟੀ, ਕਿਉਂਕਿ ਉਦੋਂ ਅੰਬਿਕਾ ਸੋਨੀ ਜਿਹੜੀ ਕਾਂਗਰਸ ਦੀ ਅਬਜ਼ਰਵਰ ਸੀ, ਉਹਨੇ ਕਿਹਾ ਵੀ ਨਹੀਂ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਹੈ ਉਹ ਸਿੱਖ ਹੋਣਾ ਚਾਹੀਦਾ ਔਰ ਜ਼ਾਹਰ ਹੈ ਵੀ ਉਹਦੇ 'ਚ ਜਦੋਂ ਹਾਲਾਂਕਿ ਸੁਖਜਿੰਦਰ ਰੰਧਾਵਾ ਜਾਂ ਦੂਸਰੇ ਸੀਨੀਅਰ ਲੋਕ ਵੀ ਸੀ, ਲੇਕਿਨ ਚਰਨਜੀਤ ਚੰਨੀ ਨੂੰ ਬਣਾਉਣ ਦਾ ਕਾਰਨ ਹੀ ਇਹ ਸੀ ਕਿ ਭਾਈ ਚਲੋ ਉਹਦਾ ਇੱਕ ਦਲਿਤ ਫੇਸ ਹੈ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਦੋਂ ਤੁਸੀਂ ਇਹ ਅਣਚਾਹੀਆਂ, ਹਾਲਾਂਕਿ ਹੋ ਸਕਦਾ ਉਹਦਾ ਮੰਤਵ ਕੋਈ ਚਰਨਜੀਤ ਚੰਨੀ ਦੀ ਪਰਫਾਰਮੈਂਸ ਬਹੁਤੀ ਨੈਗੇਟਿਵ ਨਹੀਂ ਹੈ, ਬਹੁਤ ਸਾਰੇ ਮੁੱਦਿਆਂ ਤੇ ਪਾਰਲੀਮੈਂਟ ਦੇ ਵਿੱਚ ਵੀ ਜਾਂ ਦੂਸਰੇ 'ਚ ਵੀ ਉਹ ਮੋਰ ਵੋਕਲ ਨਜ਼ਰ ਆਉਂਦਾ ਹੈ ਔਰ ਮੋਰ ਉਹਨੇ ਆਪਣਾ ਜਿਹੜਾ ਜੋ ਵੀ ਉਹ ਕਹਿੰਦਾ ਉਹ ਵੈਲ ਰਿਸਰਚਡ ਹੁੰਦਾ ਹੈ। ਲੇਕਿਨ ਜਦੋਂ ਇਹ ਮਾਹੌਲ ਸਿਰਜਿਆ ਹੋਇਆ ਹੈ, ਇਹ ਜਿਹੜਾ ਉਸ ਅੱਗ ਦੇ ਵਿੱਚ ਜਿਹੜਾ ਤੇਲ ਪਾਉਣ ਵਾਲਾ ਕੰਮ ਹੀ ਹੈ, ਜਿਹੜੀ ਡਿਬੇਟ ਇਸ ਪਾਸੇ ਨੂੰ ਖਿੱਚੀ ਜਾ ਰਹੀ ਹੈ,
ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਇੱਕ ਤਬਕਾ ਬੀਜੇਪੀ ਦੀ ਪਿੱਠ ਦੇ ਉੱਤੇ ਪੂਰੀ ਤਰ੍ਹਾਂ ਸਿੱਖਾਂ ਚੋਂ ਜਿਹੜੇ ਨੇ ਧਾਰਮਿਕ ਝੰਡੇ ਵਾਲੇ ਵੀ ਜਿਹੜੇ ਨੇ ਉਹ ਕੋਈ ਮਹਾਰਾਸ਼ਟਰ 'ਚ ਜਾ ਕੇ ਵਧਾਈਆਂ ਦੇਣ ਲੱਗਾ ਹੋਇਆ, ਕੋਈ ਵਣਜਾਰੇ ਸਿੱਖਾਂ ਦੇ ਹਵਾਲੇ ਨਾਲ ਚੱਲ ਰਿਹਾ ਹੈ। ਇੰਨੇ ਕੁ ਵੈਬਸਾਈਟ ਨੇ ਜਾਂ ਦੂਜੇ ਨੇ, ਕਿਸੇ ਨੂੰ ਲੱਗਦਾ ਵੀ ਸਾਰੀ ਜਿਹੜਾ ਸਿੱਖ ਕੌਮ ਦਾ ਇਤਿਹਾਸ ਹੀ ਵਣਜਾਰੇ ਸਿੱਖਾਂ ਦੇ ਨਾਲ ਜੁੜਿਆ ਹੋਇਆ, ਕਿਸੇ ਨੂੰ ਇਹ ਲੱਗਦਾ ਕਿ ਵੀ ਨਹੀਂ ਇਹ ਤਾਂ ਸਾਰਾ ਹੈ ਹੀ ਜਿਹੜੇ ਨੇ ਉਹ ਵਾਲਮੀਕੀ ਜਾਂ ਦਲਿਤ ਜਾਂ ਜੋ ਲਫ਼ਜ਼ ਵੀ ਉਹ ਇਸਤੇਮਾਲ ਆਪਣੇ ਲਈ ਕਰਦੇ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ। ਔਰ ਜਿਹੜੀ ਸਿੱਖੀ ਦਾ ਮੁੱਢ ਜਿਹੜਾ ਹੈ ਉਹ ਇਹ ਹੈ ਕਿ ਵੀ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ ਔਰ ਜਿਹੜੀਆਂ ਡਿਵੀਜ਼ਨਸ ਨੇ ਉਹਦੇ ਦੁਆਲੇ। ਔਰ ਇਹ ਆਲ ਆਫ ਏ ਸਡਨ ਆਪਣੇ ਤੌਰ 'ਤੇ ਨਹੀਂ ਹੈ ਇਹ। ਤੁਸੀਂ ਜੇ ਤੁਸੀਂ ਏਜੰਸੀਆਂ ਦੀ ਖੇਡ ਦੇਖੋ, ਬਹੁਤ ਸਾਰੇ ਇਸ਼ੂ ਇਨਕਲੂਡਿੰਗ ਦਸਮ ਗ੍ਰੰਥ ਜੇ ਤੁਸੀਂ ਦੇਖੋਗੇ ਕਿ ਇਹ ਜੂਨ 84 ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪ੍ਰਮੋਟ ਕੀਤੇ ਗਏ। ਮਤਭੇਦ ਹਮੇਸ਼ਾ ਰਹੇ ਨੇ ਸਕਾਲਰਸ ਦੇ ਵਿੱਚ, ਸਾਡੀਆਂ ਟਕਸਾਲਾਂ ਦੇ ਵਿੱਚ, ਦੂਸਰਿਆਂ ਦੇ ਵਿੱਚ, ਲੇਕਿਨ ਇਹ ਕਦੇ ਵੀ ਸੈਂਟਰਲ ਇਸ਼ੂ ਨਹੀਂ ਸੀ। ਲੇਕਿਨ ਬੜੀ ਡੈਲੀਬਰੇਟਲੀ ਇਸ ਗੱਲ ਨੂੰ ਖੜਾ ਕੀਤਾ ਗਿਆ ਹੈ। ਉਸ ਤੋਂ ਪਹਿਲਾਂ ਜੇ ਅਸੀਂ ਜੂਨ 84 ਦੇ ਹਵਾਲੇ ਨਾਲ ਦੇਖੀਏ, ਸੰਤਾਂ ਦੇ ਸ਼ਹੀਦ ਹੋਣ ਤੇ ਚੜ੍ਹਦੀ ਕਲਾ ਹੋਣ 'ਚ ਉਹ ਇੱਕ ਐਸਾ ਇਸ਼ੂ ਖੜਾ ਕੀਤਾ ਗਿਆ ਵੀ ਸਾਰੀ ਸਿੱਖ ਕਮਿਊਨਿਟੀ ਦੁਨੀਆ ਭਰ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਹੀਦ ਕਹਿੰਦਾ ਸੀ, ਜਿਹੜੇ ਉਹ ਦੂਸਰੇ ਫੇਥ ਵਾਲੇ ਸੀ ਜੀ ਕਿ ਸੰਤ ਚੜ੍ਹਦੀ ਕਲਾ 'ਚ ਨੇ, ਉਹਨਾਂ ਦੀਆਂ ਪੱਗਾਂ ਲਾਉਣ ਤੱਕ ਜਾਂਦੇ ਸੀ। ਸੋ ਉਹ ਜਦੋਂ ਨਿਪਟ ਗਿਆ ਅਲਟੀਮੇਟਲੀ ਇੰਨੇ ਸਾਲਾਂ ਬਾਅਦ, ਜਿਹੜੇ ਲੋਕ ਇੱਥੇ ਬੈਠ ਕੇ ਉਹਨਾਂ ਨੂੰ ਚੜ੍ਹਦੀ ਕਲਾ 'ਚ ਦੱਸਦੇ ਸੀ, ਉਹ ਜਾ ਕੇ ਉੱਥੇ ਸਮਾਗਮ ਕਰਾਉਣ ਲੱਗ ਗਏ ਕਿ ਜੀ ਉਹ ਤਾਂ ਸ਼ਹੀਦ ਨੇ। ਔਰ ਕਿਹਨੂੰ ਬ੍ਰਹਮ ਗਿਆਨੀ ਦਾ ਇਸ ਪੀਰੀਅਡ 'ਚ ਖਿਤਾਬ ਦਿੱਤਾ ਗਿਆ, ਕਿਹਨੂੰ ਜਿਹੜਾ ਹੈ ਉਹ ਉਹਦੇ ਤੋਂ ਸਿੱਖੀ ਵੀ ਉਹਦੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਸੋ ਤੁਸੀਂ ਜੇ ਇੱਕ ਪੈਟਰਨ ਦੇਖੋਗੇ ਤਾਂ ਤੁਹਾਨੂੰ ਇਹ ਨਜ਼ਰ ਆਏਗਾ ਕਿ ਬੜੇ ਡੈਲੀਬਰੇਟ ਅੰਦਾਜ਼ ਦੇ ਵਿੱਚ ਔਰ ਬੜੇ ਨਪੇ ਤੋਲੇ ਅੰਦਾਜ਼ ਦੇ ਵਿੱਚ ਕੋਈ ਨਾ ਕੋਈ ਟੌਪਿਕ ਸ਼ੁਰੂ ਕਰ ਦਿੱਤਾ ਜਾਂਦਾ ਹੈ। ਔਰ ਫਿਰ ਉਸ ਸਾਰੇ ਦੇ ਲਈ ਇੱਕ ਤਬਕਾ ਸਾਡੇ ਵਰਗਾ ਉਹ ਨਿਕਲ ਆਉਂਦਾ ਜਿਹੜਾ ਸਾਰਿਆਂ ਨੂੰ ਹੀ ਫਿਰ ਭੰਨਣ ਤੇ ਆ ਜਾਂਦਾ ਕਿ ਜੀ ਸਾਡਾ ਕੀ ਬਣਨਾ ਹੈ, ਅਸੀਂ ਤਾਂ ਜ਼ਾਤ ਪਾਤ ਯਕੀਨ ਰੱਖਦੇ ਹਾਂ, ਅਸੀਂ ਤਾਂ ਗੁਰਦੁਆਰੇ ਜ਼ਾਤ ਪਾਤ ਦੇ ਬਣਾ ਲਏ, ਅਸੀਂ ਤਾਂ ਉਹ ਸ਼ਮਸ਼ਾਨ ਵੱਖਰੇ ਕਰ ਲਏ। ਅਸੀਂ ਫਿਰ ਉਹ ਜਿਹੜਾ ਤਬਕਾ ਹੈ ਜਿਹੜਾ ਬੜਾ ਵੈਲ ਮੀਨਿੰਗ ਹੈ, ਉਹ ਸਭ ਕੁਝ ਹੀ ਨੈਗੇਸ਼ਨ ਦੇ ਵਿੱਚ ਕਰਨ ਵੱਲ ਆ ਜਾਂਦਾ। ਸੋ ਮੈਂ ਸਮਝਦਾ ਹਾਂ ਵੀ ਇਹ ਪਾਰਟ ਤੋਂ ਬਚਣ ਦੀ ਲੋੜ ਹੈ। ਔਰ ਇਸੇ ਤਰ੍ਹਾਂ ਅਸੀਂ ਬਾਹਰ ਵੀ ਦੇਖਦੇ ਹਾਂ। ਹੁਣ ਇੱਕ ਪੀਰੀਅਡ ਸੀ ਕਿ ਇਹ ਠੀਕ ਹੈ ਵੀ ਜੂਨ 84 ਤੋਂ ਬਾਅਦ ਬਾਹਰ ਜਦੋਂ ਵੀ ਕੋਈ ਅਕਾਲੀ ਜਾਂ ਦੂਜੇ ਤੀਜੇ ਆਏ, ਅਸੀਂ ਵੀ ਉਸ ਸਾਰੇ ਦਾ ਹਿੱਸਾ ਸੀ ਜਿਹਦੇ 'ਚ ਸਾਨੂੰ ਲੱਗਦਾ ਸੀ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਅਸੀਂ ਹੋਰ ਕੋਈ ਗੱਲ ਨਹੀਂ ਸੁਣਨੀ ਹੈ। ਔਰ ਇਵੇਂ ਹੀ ਜਿਹੜੇ ਲੋਕ ਹੌਲੀ ਸਾਨੂੰ ਵੀ ਸਮਝ ਆਉਣੀ ਸ਼ੁਰੂ ਹੋਈ ਬਹੁਤ ਸਾਰਿਆਂ ਨੂੰ ਕਿ ਬਈ ਇਹ ਠੀਕ ਹੈ ਵੀ ਇੱਕ ਜਿਹੜਾ ਉਹ ਡਿਟਰਮਿਨਡ ਗਰੁੱਪ ਹੋਣਗੇ ਜਿਨ੍ਹਾਂ ਨੇ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਕਰਨੀ ਹੈ। ਪਰ ਬਹੁਤ ਸਾਰੇ ਜਿਹੜੇ ਖਾਲਿਸਤਾਨ ਦੇ ਨਾਲ ਜੁੜਨਾ ਵੀ ਚਾਹੁੰਦੇ ਨੇ, ਪਰ ਉਹਨਾਂ ਦੀਆਂ ਮਜਬੂਰੀਆਂ, ਖੌਫ, ਭੈ ਜਾਂ ਉਸ ਕਿਸਮ ਦੀ ਆਪਣੀ ਉਹ ਸਿਕਿਉਰਿਟੀ ਨੂੰ ਰਿਸਕ 'ਚ ਨਹੀਂ ਪਾਉਣਾ ਚਾਹੁੰਦੇ, ਕੁਛ ਆਉਣਾ ਜਾਣਾ ਰੱਖਣਾ ਚਾਹੁੰਦੇ ਨੇ, ਉਹ ਡਿਫਰੈਂਟ ਢੰਗ ਦੇ ਨਾਲ, ਭਾਵੇਂ ਉਹ ਆਪਣਾ ਨਾਂ ਨਹੀਂ ਚਾਹੁੰਦੇ, ਉਹ ਫਾਈਨੈਂਸ਼ੀਅਲੀ ਜਾਂ ਹੋਰ ਢੰਗ ਨਾਲ ਹੈਲਪ ਕਰਦੇ ਨੇ। ਫਿਰ ਸਾਨੂੰ ਇਹ ਵੀ ਸਮਝ ਆਉਣੀ ਸ਼ੁਰੂ ਹੋਈ ਹੌਲੀ ਕਿ ਸ਼ੋਭੇ ਇੱਕ ਦੇ ਵਿੱਚ ਨਹੀਂ। ਜਦੋਂ ਅਸੀਂ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਤੇ ਸਾਨੂੰ ਭਾਈ ਕਨ੍ਹਈਆ ਜੀ ਦੇ ਰਾਹ ਵਾਲੇ, ਭਾਈ ਨੰਦ ਲਾਲ ਜੀ ਦੇ ਰਾਹ ਵਾਲੇ, ਦੂਸਰੇ ਜਿਹੜੇ ਨੇ ਉਹਨਾਂ ਦੀ ਵੀ ਲੋੜ ਹੈ। ਔਰ ਇਹੀ ਕਾਰਨ ਹੈ ਕਿ ਬਈ ਜਦੋਂ ਅਸੀਂ ਹਿਊਮਨ ਡਿਵੈਲਪਮੈਂਟ ਦੇ ਨਾਂ ਥੱਲੇ ਯੂਨਾਈਟਿਡ ਸਿੱਖਸ, ਖਾਲਸਾ ਏਡ, ਉਹਨਾਂ ਦੇ ਕੰਮ ਨੂੰ, ਹਾਲਾਂਕਿ ਉਹਨਾਂ ਨੂੰ ਵੀ ਕ੍ਰਿਟਿਸਾਈਜ਼ ਕਰਨ ਵਾਲੇ ਸੀ ਜਾਂ ਨੇ ਜਿਹਨਾਂ ਨੂੰ ਲੱਗਦਾ ਜੀ ਆਹ ਕੜਛੀ ਚੁੱਕ ਕੇ, ਪਤੀਲਾ ਚੁੱਕ ਕੇ ਤੁਰ ਪੈਂਦੇ ਨੇ ਹਰ ਪਾਸੇ, ਉਹਨੂੰ ਖਵਾ ਰਹੇ ਨੇ। ਪਰ ਇਹ ਸਾਰੇ ਤੁਹਾਡੀ ਇੱਕ ਸੌਫਟ ਪਾਵਰ ਬਣਦੇ ਨੇ। ਹੁਣ ਇਵੇਂ ਹੀ 9/11, ਹੁਣ ਕੁਛ ਘਟਨਾਵਾਂ ਜਿਹੜੀਆਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਵੀ ਤੁਸੀਂ ਦੇਸੋਂ ਪ੍ਰਦੇਸ ਜਾ ਕੇ ਵੱਸਦੇ ਹੋ ਬਹੁਤ ਸਾਰੇ ਚੈਲੰਜਸ ਹੁੰਦੇ ਨੇ। ਔਰ ਜਦੋਂ ਖਾਸ ਤੌਰ 'ਤੇ ਪੰਜ ਕਕਾਰੀ ਰੂਪ 'ਚ ਤੁਹਾਡੇ ਜਿਹੜੀ ਪਛਾਣ ਹੈ, ਔਰ ਅਸੀਂ ਅਮਰੀਕਾ 'ਚ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ ਜੇ ਅਸੀਂ ਜਦੋਂ ਸਿੱਖ ਆਏ ਔਰ ਕਿਸ ਕਿਸਮ ਦੀ ਹਿਸਟਰੀ ਹੈ ਡਿਸਕ੍ਰਿਮੀਨੇਸ਼ਨ ਦੀ ਕਿ ਈਵਨ ਜਿਹੜਾ 20ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਬੈਲਿੰਗਮ ਟਾਊਨ ਜਿਹੜਾ ਉੱਥੋਂ ਪੂਰੇ ਦੇ ਪੂਰੇ ਮਾਰ ਕੁੱਟ ਕੇ ਸਿੱਖਾਂ ਨੂੰ ਦੌੜਾ ਦਿੱਤਾ ਗਿਆ ਸੀ। ਕਿਵੇਂ ਉਹ ਟ੍ਰੇਨਾਂ 'ਚ ਵਿਚਾਰੇ ਵੜ ਕੇ ਕੈਲੀਫੋਰਨੀਆ ਆ ਕੇ ਰੁਕੇ, ਕਿਵੇਂ ਤੁਹਾਡੇ ਕੋਲ ਪ੍ਰਾਪਰਟੀ ਦਾ ਹੱਕ ਹੀ ਨਹੀਂ ਸੀ। ਜੇ ਈਵਨ ਤੁਹਾਡਾ ਸਿਟੀਜ਼ਨਸ਼ਿਪ ਤਾਂ ਦੂਰ ਦੀ ਗੱਲ, ਜੇ ਅਮਰੀਕਨ ਵਾਈਟ ਵੂਮਨ ਸਿਟੀਜ਼ਨ ਵਿਆਹ ਕਰਦੀ ਉਹਦੀ ਸਿਟੀਜ਼ਨਸ਼ਿਪ ਖਤਮ ਹੋ ਜਾਂਦੀ ਸੀ।
ਔਰ ਈਵਨ ਉਹ ਸਾਰੇ ਦਾ ਨਤੀਜਾ ਜਦੋਂ ਫਸਟ ਵਰਲਡ ਵਾਰ ਵੇਲੇ ਡਾਕਟਰ ਭਗਤ ਸਿੰਘ ਥਿੰਦ ਜਿਹੜੇ ਲੜੇ ਵੀ, ਪਰਪਲ ਹਾਰਟ ਵੀ ਉਹਨਾਂ ਨੇ ਜਿੱਤਿਆ, ਲੇਕਿਨ ਉਹਨਾਂ ਨੂੰ ਕਿੰਨੇ ਸਾਲ ਸੁਪਰੀਮ ਕੋਰਟ ਤੱਕ ਜਾ ਕੇ ਆਪਣੀ ਲੜਾਈ ਲੜਨੀ ਪਈ ਕਿਉਂਕਿ ਸਿਟੀਜ਼ਨਸ਼ਿਪ ਦਾ ਰਾਈਟ ਹੀ ਨਹੀਂ ਸੀ। ਫਿਰ ਤੁਸੀਂ 1920s 30s ਦਾ ਦੇਖੋ, ਕੈਲੀਫੋਰਨੀਆ ਦੇ ਐਕਟ ਤੁਹਾਨੂੰ ਹਿੰਦੂ ਦੇ ਥੱਲੇ ਹੀ ਉਹ ਗਵਰਨ ਕਰਦੇ ਸੀ, ਉੱਥੋਂ ਆਉਣ ਵਾਲੇ ਹਰ ਇੱਕ ਨੂੰ ਹੀ ਹਿੰਦੂ ਕਹਿੰਦੇ ਸੀ। ਔਰ ਉਸ ਸਾਰੀ ਲੜਾਈ ਨੂੰ ਕਿਵੇਂ ਉਹਨਾਂ ਦੇ ਲਈ ਉਸ ਪੀਰੀਅਡ ਦੇ ਵਿੱਚ, ਹਾਲਾਂ ਗਦਰ ਲਹਿਰ ਵੇਲੇ ਇੱਕ ਤਬਕਾ ਜਿਹੜਾ ਖੁੱਲ੍ਹ ਕੇ ਗਦਰੀ ਬਾਬਿਆਂ ਦਾ, ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਨਾਂ ਥੱਲੇ ਆਪਣਾ ਆਪਾ ਕੁਰਬਾਨ ਕੀਤਾ ਵੱਡੀ ਗਿਣਤੀ 'ਚ ਵਾਪਸ ਜਾ ਕੇ, ਲੇਕਿਨ ਲੋਕਲ ਸਮੱਸਿਆਵਾਂ ਨਾਲ ਵੀ ਜਿਹੜੇ ਲੜਨ ਵਾਲੇ ਸੀ ਉਹਨਾਂ ਨੇ ਆਪਣੇ ਤੌਰ 'ਤੇ, ਜਿਨ੍ਹਾਂ ਦੇ ਵਿੱਚ ਜਿਵੇਂ ਮੈਂ ਡਾਕਟਰ ਭਗਤ ਸਿੰਘ ਥਿੰਦ ਦਾ ਜ਼ਿਕਰ ਕੀਤਾ, ਫਿਰ ਜਿਹੜੇ ਨੇ ਉਹ ਦਲੀਪ ਸਿੰਘ, ਜਿਨ੍ਹਾਂ ਨੇ ਜਿਹੜੇ ਪਹਿਲੇ ਜੱਜ ਵੀ ਬਣੇ, 2 ਟਰਮ 3 ਟਰਮ ਕਾਂਗਰਸਮੈਨ ਵੀ ਬਣੇ 47 ਤੋਂ ਬਾਅਦ, ਜਦੋਂ ਕਿ ਜਿਹੜੀ ਹੈ ਤੁਹਾਡੇ ਇਮੀਗ੍ਰੇਸ਼ਨ ਰਾਈਟ ਬਣੇ, ਵਿਦਨ ਕਿੰਨਿਆਂ ਨੇ ਲੜਾਈ। ਮੈਂ ਅਮਰੀਕਨ ਕੰਟੈਕਸਟ ਕਹਿ ਰਿਹਾ, ਇਹੀ ਕਹਾਣੀ ਜਦੋਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖਦੇ ਹਾਂ, ਅਸੀਂ ਸਿੰਗਾਪੁਰ ਦੇ ਹਵਾਲੇ ਨਾਲ ਦੇਖਦੇ ਹਾਂ, ਮਲੇਸ਼ੀਆ ਜਿਹਨੂੰ ਮਲਾਇਆ ਕਹਿੰਦੇ ਸੀ ਇੱਕ ਜ਼ਮਾਨੇ 'ਚ, ਜਿਹਦੇ 'ਚ ਮਲੇਸ਼ੀਆ ਔਰ ਸਿੰਗਾਪੁਰ ਦੋਨੋਂ, ਉਹਨੂੰ ਹਰ ਥਾਂ 'ਤੇ ਉਸੋ ਇਹਨਾਂ ਦੀ ਵੀ ਆਪਣੀ ਅਹਿਮੀਅਤ ਹੈ। ਹੁਣ ਇੱਕ ਤਬਕਾ ਵਿਦਨ ਸਿਸਟਮ ਵੀ ਸਾਡਾ ਹੈ, ਵਿਦਨ ਅਮਰੀਕਾ, ਵਿਦਨ ਸੋਸ਼ਲ ਮੀਡੀਆ, ਔਰ ਦੂਸਰਾ ਐਸਾ ਹੈ ਕਿ ਜੇ ਕੋਈ ਕਿਸੇ ਫੀਲਡ 'ਚ ਕੰਮ ਕਰਦਾ ਹੈ, ਉਹ ਇਹ ਲੱਭ ਰਹੇ ਹੁੰਦੇ ਨੇ ਕਿ ਵੀ ਇਹਨੂੰ ਅਸੀਂ ਜਿਹੜਾ ਡਿਕਰਾਈ ਕਿਵੇਂ ਕਰਨਾ, ਇਸ ਨੂੰ ਕਿਵੇਂ ਚੈੱਕ ਕਰਨਾ ਜਾਂ ਨੈਗੇਟ ਕਰਨਾ। ਉਹਦੇ 'ਚ ਜਿਹੜਾ ਇੱਕ ਉਹ ਤਬਕਾ ਹੈ ਕਿ ਜਿਹੜਾ ਹੈਗਾ ਜੀ ਇਹ ਤਾਂ ਖਾਲਿਸਤਾਨ ਦੀ ਗੱਲ ਹੀ ਨਹੀਂ ਕਰਦੇ, ਇੱਕ ਉਹ ਨੇ ਜਿਹੜੇ ਕਹਿਣਗੇ ਕਿ ਜੀ ਲੋਕ ਖਾਲਿਸਤਾਨ ਕਹਿਣ ਨਾਲ ਥੋੜ੍ਹੀ, ਖਾਲਿਸਤਾਨ ਨਾਅਰੇ ਲਾਈ ਜਾਓ, ਦੂਜਾ ਕਰੀ ਜਾਓ, ਇਹਦੇ ਨਾਲ ਥੋੜ੍ਹੀ ਬਣ ਜਾਣਾ। ਹੁਣ ਇਹ ਵੀ ਕਲਾਸ ਨਾਲ ਤੁਹਾਨੂੰ ਡੀਲ ਕਰਨਾ ਪੈਂਦਾ। ਹੁਣ ਅਸੀਂ ਜਿਵੇਂ ਇਹ ਜ਼ਿਕਰ ਕਰਦੇ ਹਾਂ ਕਿ ਵੀ ਕੁਛ ਵਰੇ ਪਹਿਲਾਂ ਜਦੋਂ ਕਿ US ਕਾਂਗਰੈਸ਼ਨਲ ਸਿੱਖ ਕਾਕਸ ਹੋਂਦ ਦੇ ਵਿੱਚ ਆਈ, ਉਦੋਂ ਇੰਡੀਆ ਕਾਕਸ ਐਗਜ਼ਿਸਟ ਕਰਦੀ ਸੀ। ਉਸ ਵੇਲੇ ਭਾਰਤ ਦੀ ਐਂਬੈਸਡਰ ਅਨੁਪਮਾ ਰਾਓ, ਜਿਹੜੀ ਸਿੱਖ ਕਾਕਸ ਬਣਾਉਣ ਵਾਲੀ ਡੈਮੋਕ੍ਰੈਟਿਕ ਪਾਰਟੀ ਦੀ ਚੇਅਰਪਰਸਨ ਸੀ, ਜੂਡੀ ਚੌ, ਉੱਥੋਂ LA ਕੈਲੀਫੋਰਨੀਆ ਤੋਂ, ਉਹਦੇ ਕੋਲ ਇਨ ਪਰਸਨ ਗਈ ਅਨੁਪਮਾ ਰਾਓ ਕਿ ਜੇ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ ਤੇ ਸਿੱਖ ਕਾਕਸ ਦੀ ਕੀ ਲੋੜ ਹੈ। ਹੁਣ ਇਹਦੇ ਬਾਵਜੂਦ ਮੈਂ ਦੇਖ ਰਿਹਾ ਪਿਛਲੇ ਪੀਰੀਅਡ 'ਚ ਜੋ ਕੁਝ ਚੱਲ ਰਿਹਾ ਹੈ ਸਿੱਖ ਕਾਕਸ ਦੇ ਖਿਲਾਫ, ਕਿਸੇ ਨੇ ਕੋਈ ਕਿਤਾਬ ਲਿਖ ਮਾਰੀ, ਕੋਈ ਉਹਨੂੰ ਪ੍ਰਮੋਟ ਕਰ ਰਿਹਾ, ਕੋਈ ਉਹਨੂੰ ਏਜੰਟ ਦੱਸ ਰਿਹਾ, ਕੋਈ ਇੱਧਰ ਕਰ ਰਿਹਾ। ਹੁਣ ਇਸ ਸਭ ਦੇ ਬਾਵਜੂਦ ਕਿ ਅਸੀਂ ਦੇਖਦੇ ਹਾਂ ਵੀ ਹਰ ਪਾਸੇ ਇਵੇਂ ਹੀ ਬਾਕੀ ਆਰਗੇਨਾਈਜੇਸ਼ਨਸ ਨੇ, ਯੂਨਾਈਟਿਡ ਸਿੱਖਸ ਹੈ, ਸਿੱਖ ਕੋਲੀਸ਼ਨ ਹੈ, ਸੈਲਡੈਫ ਹੈ, ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਹੈ, ਅੱਡ-ਅੱਡ ਮੁੱਦਿਆਂ 'ਤੇ ਕੋਆਰਡੀਨੇਟ ਵੀ ਕਰਦੇ ਨੇ। ਅਸੀਂ ਚਾਹੁੰਦੇ, ਜੇ ਮੈਂ ਇੱਕ ਐਜ਼ ਏ ਖਾਲਿਸਤਾਨੀ ਐਕਟਿਵਿਸਟ, ਮੇਰੇ ਤੋਂ ਵੱਧ ਕੇ ਕੌਣ ਡਿਜ਼ਾਇਰਸ ਹੋਏਗਾ ਕਿ US ਕਾਂਗਰਸ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਹੜੇ 200 ਕਾਂਗਰਸਮੈਨ ਸਪਾਂਸਰ ਕਰ ਰਹੇ ਹੋਣ ਰੈਜ਼ੋਲੂਸ਼ਨ, ਔਰ ਉਹਨੂੰ ਸੈਨੇਟ ਵੀ ਪਾਸ ਕਰੇ, ਔਰ ਅਮਰੀਕਾ ਜਿਹੜਾ ਇੰਟਰਵੀਨ ਕਰੇ ਕਿ ਜੀ ਅਸੀਂ ਖਾਲਿਸਤਾਨ ਬਣਾ ਕੇ ਦੇਣਾ। ਲੇਕਿਨ ਹਾਲਾਤ 9/11 ਤੋਂ ਪਹਿਲਾਂ ਇਸ ਲੈਵਲ ਦੇ ਉੱਤੇ ਡਾਕਟਰ ਗੁਰਮੀਤ ਸਿੰਘ ਔਲਖ, ਜਿਹੜੇ ਬੇਸ਼ੱਕ ਸਾਡੇ ਨਾਲ ਉਹਨਾਂ ਦੇ ਮਤਭੇਦ ਵੀ ਸੀ, ਲੇਕਿਨ ਉਹਨਾਂ ਨੇ ਸਿੰਗੂਲਰਲੀ ਇਸ ਦੇ ਉੱਤੇ ਕੰਮ ਕੀਤਾ। ਉਹ ਪੀਰੀਅਡ ਸੀ ਜਿਹੜਾ 1990 ਤੱਕ, ਤਾਂ 1991 ਤੱਕ ਤਾਂ ਸੋਵੀਅਤ ਯੂਨੀਅਨ ਦੇ ਖਿਲਾਫ ਵੈਸੇ ਹੀ ਅਮਰੀਕਨ ਕਾਂਗਰਸਮੈਨ ਸੀ। ਇੰਡੀਆ ਜਿਹੜਾ ਸੋਵੀਅਤ ਯੂਨੀਅਨ ਦੇ ਆਰਬਿਟ 'ਚ ਘੁੰਮ ਰਿਹਾ ਸੀ, ਇਸ ਲਈ, ਔਰ ਜਿਹੜੇ ਪਾਕਿਸਤਾਨ ਦੇ ਨਾਲ ਵੀ ਅਮਰੀਕਾ ਦੇ ਬੜੇ ਚੰਗੇ ਸੰਬੰਧ ਸੀ। ਸੋ ਜਿਹੜੇ ਕਿਸੇ ਵੀ ਸਿੱਖ ਇਸ਼ੂ, ਖਾਲਿਸਤਾਨ ਦੇ ਮੁੱਦੇ 'ਤੇ ਜਿਹੜੇ ਕਾਂਗਰਸਮੈਨ ਸਾਈਨ ਕਰਦੇ ਸੀ, ਉਹੀ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਕਰਦੇ ਸੀ। ਲੇਕਿਨ 9/11 ਨੇ ਬਹੁਤ ਕੁਝ ਬਦਲ ਦਿੱਤਾ। ਈਵਨ ਡਾਕਟਰ ਔਲਖ ਨੇ ਵੀ ਉਸ ਤੋਂ ਬਾਅਦ ਉਹਨਾਂ ਨੇ ਵੀ ਇਹ ਰਿਅਲਾਈਜ਼ ਕਰ ਲਿਆ ਸੀ ਕਿ ਵੀ ਹੁਣ ਸਿੱਧੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਪੋਰਟ, ਕਿਉਂਕਿ ਉਹ ਲੜਾਈ ਜਿਹੜੀ ਬਾਕੀ ਥਾਵਾਂ 'ਤੇ ਸੀ, ਅਮਰੀਕਾ ਇੱਕ ਚੈਂਪੀਅਨ ਸੀ। 9/11 ਤੋਂ ਬਾਅਦ ਜਿਹੜਾ ਅਮਰੀਕਾ ਦੀ ਨੀਤੀ, ਕਿਉਂਕਿ 3000 ਲਾਸ਼ਾਂ ਅਮਰੀਕਾ ਦੇ ਵਿੱਚ ਵਿਛੀਆਂ, ਔਰ ਬਹੁਤ ਸਾਰੇ ਜਿਹੜਾ ਉਹਨਾਂ ਦੀ ਪ੍ਰਾਇਰਟੀ ਵੀ ਦੂਜੇ ਪਾਸੇ, ਔਰ ਜਿਹੜੇ ਵਿਜ਼ੀਬਲੀ ਸਿੱਖ ਸਨ ਉਹਨਾਂ ਦੇ ਉੱਤੇ ਹਿੱਟ ਕ੍ਰਾਈਮ ਹੋਣ ਲੱਗ ਗਏ। ਪਹਿਲਾ ਮਰਡਰ 4-5 ਦਿਨ ਬਾਅਦ 9/11 ਤੋਂ ਬਾਅਦ ਜਸਪਾਲ ਸਿੰਘ, ਜਿਨ੍ਹਾਂ ਦਾ ਮੈਸਾ ਅਰੀਜ਼ੋਨਾ ਦੇ ਵਿੱਚ ਹੋਇਆ, ਔਰ ਉਸ ਤੋਂ ਬਾਅਦ ਜੇ ਹੁਣ ਤੱਕ ਅਸੀਂ ਦੇਖੀਏ ਕਿ ਇਹਨਾਂ 25-26 ਸਾਲਾਂ ਦੇ ਵਿੱਚ ਹਜ਼ਾਰਾਂ ਜਿਹੜੇ ਕੇਸ ਨੇ ਹਿੱਟ ਕ੍ਰਾਈਮ ਦੇ ਹੋਏ। ਇੱਕਦਮ ਇੱਕ ਖੌਫ ਸੀ, ਡਰ ਸੀ। ਸਾਡੀਆਂ ਯੰਗਰ ਬੱਚਿਆਂ ਦੀਆਂ ਆਰਗੇਨਾਈਜੇਸ਼ਨਸ ਨੇ ਇਸ ਮੁੱਦੇ ਨੂੰ ਲਿਆ
ਕਿ ਭਾਈ ਹਵਾਈ ਜਹਾਜ਼ਾਂ ਦੇ 'ਚ ਮੈਂ ਤਾਂ 4 ਦਿਨ ਬਾਅਦ ਜਦੋਂ ਮੈਸਾ 'ਚ ਇਹ ਹੁੰਦਾ ਹੈ, ਮੈਂ ਫਲਾਈ ਕਰਕੇ ਗਿਆ, ਮੈਂ ਅਜੇ ਵੀ ਉਸ ਖੌਫ ਨੂੰ ਦੇਖ ਸਕਦਾ। ਸਾਰੇ ਅਮਰੀਕਨ ਜਹਾਜ਼ ਗਰਾਊਂਡਡ ਸੀ ਔਰ ਕਿਸ ਕਿਸਮ ਦਾ ਖੌਫ। ਉਸ ਤੋਂ ਬਾਅਦ ਕਿਸ ਲੈਵਲ ਦੇ ਉੱਤੇ ਸਿੱਖ ਪੱਗਾਂ ਜਿਹੜੀਆਂ ਨੇ ਉਹ ਏਅਰਪੋਰਟਾਂ 'ਤੇ ਰੋਲਣ ਵਾਲਾ ਕੰਮ ਹੋ ਗਿਆ ਵੀ ਟੋਕਰੀ ਦੇ ਵਿੱਚ ਪਾਓ ਤੇ ਜਾਓ। ਹਾਲਾਂਕਿ ਮੈਂ ਨਹੀਂ ਕਦੇ ਵੀ ਇਸ ਕਿਸਮ ਦਾ ਕੀਤਾ, ਰਜਿਸਟ ਕੀਤਾ ਹਮੇਸ਼ਾ ਹੀ ਆਪਣੇ। ਲੇਕਿਨ ਇੱਕ ਸਟੇਜ ਆਈ, ਈਵਨ ਆ ਜਿਹੜਾ ਹੁਣ ਮਿਨਿਸਟਰ ਬਣਿਆ ਹੋਇਆ ਇੰਡੀਆ 'ਚ ਹਰਦੀਪ ਸਿੰਘ ਪੁਰੀ, ਇਹ ਇੱਥੇ UN ਦੇ ਵਿੱਚ ਪਰਮਾਨੈਂਟ ਰਿਪਰੈਜ਼ੈਂਟੇਟਿਵ ਸੀ, ਇੰਡੀਆ ਦਾ ਐਂਬੈਸਡਰ ਸੀ, ਇਹਨੂੰ ਫੋਰਸ ਕੀਤਾ ਉਹਨਾਂ ਨੇ। ਹਾਲਾਂਕਿ ਡਿਪਲੋਮੈਟ ਸੀ, ਡਿਪਲੋਮੈਟਿਕ ਇਮਿਊਨਿਟੀ ਦੇ ਥੱਲੇ ਬਹੁਤ ਕੁਝ ਹੁੰਦਾ। ਸੋ ਮਤਲਬ ਹੁਣ ਉਹ ਇੱਕ ਵੱਡਾ ਚੈਲੰਜ ਸੀ, ਕਿਵੇਂ ਸਾਡੀਆਂ ਜਥੇਬੰਦੀਆਂ ਨੇ ਇਹਨਾਂ ਦੀ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਇਹਨੂੰ ਡੀਲ ਕਰਦੀ ਹੈ ਸਾਰੀ ਟਰਾਂਸਪੋਰਟੇਸ਼ਨ ਨੂੰ, ਏਵੀਏਸ਼ਨ ਨੂੰ, ਉਹਨਾਂ ਦੇ ਨਾਲ ਕਿੰਨੀਆਂ ਮੀਟਿੰਗਸ, ਕਿਵੇਂ ਇੱਕ ਸਿਸਟਮ ਬਣਾਇਆ, ਕਿਵੇਂ ਹੌਲੀ ਫਿਰ ਸਾਨੂੰ ਕਲੱਬ ਕਰ ਦਿੱਤਾ ਜਾਂਦਾ ਸੀ ਸਾਰੇ ਹੀ ਹੇਟ ਕ੍ਰਾਈਮਸ ਦੇ ਵਿੱਚ। ਫਿਰ ਇਹ ਹੋਇਆ ਕਿ ਬਈ ਸਾਡਾ ਗਰੁੱਪ ਤਾਂ ਤੀਸਰੇ ਨੰਬਰ 'ਤੇ ਹੈ, ਜਿਹਦੇ ਨਾਲ ਅਸੀਂ 1% ਤੋਂ ਵੀ ਥੱਲੇ ਪਾਪੂਲੇਸ਼ਨ ਸਾਡੀ ਬਣਦੀ ਹੈ ਅਮਰੀਕਾ ਦੀ, ਪਰ ਹੇਟ ਕ੍ਰਾਈਮ ਅਸੀਂ ਤੀਸਰਾ ਵੱਡਾ ਗਰੁੱਪ ਹੈ ਯਹੂਦੀਆਂ, ਮੁਸਲਮਾਨਾਂ ਔਰ ਦੂਸਰਿਆਂ ਤੋਂ ਬਾਅਦ। ਸੋ ਇਸ ਸਾਰੇ ਦੇ ਥੱਲੇ ਮੈਂ ਇਹ ਇਸ ਲਈ ਸਾਰੀ ਇਹ ਬੈਕਗਰਾਉਂਡ ਦਿੱਤੀ ਹੈ ਕਿ ਵੀ ਜਿਹੜਾ ਅੱਜ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਜਿਹੜਾ ਬਿੱਲ US ਕਾਂਗਰਸ ਦੇ ਵਿੱਚ ਇੰਟਰੋਡਿਊਸ ਕਰਵਾਇਆ ਗਿਆ ਹੈ, ਜ਼ਾਹਰ ਹੈ ਕਿ ਜਿਹੜੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਰਿਪਬਲਿਕਨ ਪਾਰਟੀ ਦੇ ਚੇਅਰਪਰਸਨ ਨੇ ਔਰ ਫਰੈਜ਼ਨੋ ਤੋਂ ਕਾਂਗਰਸਮੈਨ ਨੇ ਡੇਵਿਡ ਵੈਲਾਡਿਓ, ਔਰ ਇਸੇ ਤਰ੍ਹਾਂ ਜੇ ਨਿਊ ਜਰਸੀ ਡਿਸਟ੍ਰਿਕਟ ਤੋਂ ਮਿਸਟਰ ਜੋਸ਼ ਗੋਇਥਮਰ ਜਿਹੜੇ ਕਾਂਗਰਸਮੈਨ ਨੇ, ਉਹਨਾਂ ਨੇ ਇਹ ਬਿੱਲ ਇੰਟਰੋਡਿਊਸ ਕੀਤਾ ਔਰ ਇਸ ਬਿੱਲ ਦਾ ਨਾਮ ਹੈ ਸਿੱਖ ਅਮਰੀਕਨ ਐਂਟੀ ਡਿਸਕ੍ਰਿਮੀਨੇਸ਼ਨ ਐਕਟ। ਹੁਣ ਜਦੋਂ ਤੁਸੀਂ ਉਸ ਬਿੱਲ ਦਾ ਇਹ ਲੰਬਾ ਚੌੜਾ 8-9 ਪੇਜ ਨੇ, ਮੈਂ ਸ਼ੇਅਰ ਤਾਂ ਨਹੀਂ ਕਰ ਸਕਾਂਗਾ, ਪ੍ਰੋਮੀਨੈਂਟ ਪੁਆਇੰਟਸ ਇਹਦੇ ਮੈਂ ਡਿਸਕਸ ਕਰਾਂਗਾ ਕਿ ਵੀ ਇਸ ਦਾ ਮਕਸਦ। ਔਰ ਦੇਖੋ, ਜਦੋਂ ਅਸੀਂ ਸਿੱਖ ਆਈਡੈਂਟੀਟੀ ਦੀ ਗੱਲ ਕਰਦੇ ਹਾਂ, ਹੁਣ ਜਦੋਂ ਸਿੱਖ ਕਾਂਗਰੈਸ਼ਨਲ ਕਾਕਸ ਬਣੀ, ਜਦੋਂ ਇੱਕ ਪਾਸੇ ਜਿਹੜੀ ਹੈ ਉਹ ਵਿਦਨ ਵੀ ਵਿਰੋਧਤਾ ਵਾਲੇ ਆਪਣੇ ਵੀਰ ਸਨ, ਤੇ ਮੈਨੂੰ ਜਦੋਂ ਮੈਂ ਕਿਹਾ ਜੀ ਕੁਝ ਵੀ ਨਾ ਮੰਨ ਲਓ ਕੀਤਾ ਹੋਏ ਇਹ ਉਸ ਪੀਰੀਅਡ ਦਾ, ਉਸ ਤੋਂ ਬਾਅਦ ਤਾਂ ਉਹਨਾਂ ਦੀ ਐਕਟੀਵਿਟੀ ਹੋਈ। ਮੈਂ ਕਿਹਾ ਵੀ ਜਿੱਥੇ ਇੰਡੀਆ ਕਾਕਸ ਐਗਜ਼ਿਸਟ ਕਰਦੀ ਹੈ, ਜਿਹਦੇ ਇੰਨੇ ਮੈਂਬਰ ਸਨ ਉਸ ਵੇਲੇ 90 ਤੋਂ ਜ਼ਿਆਦਾ, ਉਹਦੇ ਬਰਾਬਰ ਸਿੱਖ ਕਾਕਸ ਦਾ ਬਣ ਜਾਣਾ ਹੀ ਆਪਣੇ ਆਪ 'ਚ ਪ੍ਰਾਪਤੀ ਨਹੀਂ ਹੈ ਕਿ ਵੀ ਅਸੀਂ ਇੰਡੀਅਨ ਨਹੀਂ ਹੈਗੇ। ਕਿਉਂਕਿ ਜੇ ਤੁਸੀਂ ਅੱਜ ਤੋਂ 30 ਸਾਲ ਪਹਿਲਾਂ 35 ਸਾਲ ਪਹਿਲਾਂ ਦੇਖੋ, ਅੱਜ ਤਾਂ ਸਾਨੂੰ ਸਿੱਖ ਅਮਰੀਕਨ ਜਾਂ ਸਿੱਖ ਕੈਨੇਡੀਅਨ ਟਰਮ ਆਮ ਵਾਂਗ ਲੱਗਦੀ ਹੈ, ਜਾਂ ਸਿੱਖ ਡਾਇਸਪੋਰਾ ਆਮ ਵਾਂਗ ਲੱਗਦਾ। ਉਦੋਂ ਇੰਡੋ ਕੈਨੇਡੀਅਨ ਸੀ, ਅਖਬਾਰਾਂ ਦੇ ਨਾਂ ਵੀ ਇੰਡੋ ਕੈਨੇਡੀਅਨ ਸੀ। ਅਸੀਂ ਕੌਣ ਹੈ ਜੀ? ਇੰਡੋ ਕੈਨੇਡੀਅਨ, ਇੰਡੋ ਅਮਰੀਕਨ। ਹੁਣ ਉਹ ਇੰਡੋ ਕਿੱਥੇ ਗਿਆ? ਸੋ ਮਤਲਬ ਜਦੋਂ ਕੌਮਾਂ ਔਰ ਛੋਟੀ ਕੌਮ, ਜਦੋਂ ਤੁਸੀਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੇ ਹੁੰਦੇ ਹੋ, ਤੁਹਾਡੇ ਅੱਡ-ਅੱਡ ਮਰਹਲੇ ਹੁੰਦੇ ਨੇ ਜਿਹਦੇ 'ਚੋਂ ਤੁਸੀਂ ਗੁਜ਼ਰਦੇ ਹੋ। ਸੋ ਮੈਂ ਸਮਝਦਾ ਹਾਂ ਵੀ ਆਪਣੇ ਆਪ ਦੇ ਵਿੱਚ ਸਿੱਖ ਕਾਕਸ, ਹੁਣ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਬਈ ਇਹ ਸਿੱਖ ਕਾਕਸ ਦੇ ਥੱਲੇ ਜਿਹੜਾ ਉਹ ਬਲੈਕਮੇਲ ਕਰਤਾ ਗਿਆ ਔਰ ਦਿੱਲੀ 'ਚ ਸਰੈਂਡਰ ਕਰਤਾ ਤੇ ਫਲਾਣੇ 'ਚ ਹੋ ਗਿਆ ਤੇ ਢਿਮਕੇ 'ਚ ਹੋ ਗਿਆ, ਵੀ ਜੇ ਤੁਹਾਨੂੰ ਲੱਗਦਾ ਹੈ ਜਿਹਨੂੰ ਵੀ ਕਿ ਵੀ ਇਹਨਾਂ ਦਾ ਜਿਹੜਾ ਕਾਰਜ ਖੇਤਰ ਹੈ ਇਹ ਠੀਕ ਨਹੀਂ ਹੈ, ਕਿਹਨੇ ਰੋਕਿਆ ਕਿ ਵੀ ਉਹ ਆਪਣੇ ਲੈਵਲ ਦੇ ਉੱਤੇ ਲੌਬੀ ਨਹੀਂ ਕਰ ਸਕਦੇ? ਤੁਸੀਂ ਆਪਣੇ ਬਲਾਕ ਦੇ ਨਾਲ ਜੇ ਕਿਸੇ ਨੂੰ ਲੱਗਦਾ ਹੈ ਕਿ ਵੀ ਜੀ ਉਹ ਨਿੱਧਰੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਕਾਂਗਰਸਮੈਨਾਂ ਨੂੰ ਅੱਗੇ ਲਿਆ ਸਕਦੇ ਨੇ, ਕਿਉਂ ਨਹੀਂ? ਜ਼ਰੂਰ ਲਿਆਓ। ਸੋ ਲੇਕਿਨ ਜਦੋਂ ਤੁਸੀਂ ਖੁਦ ਕੁਝ ਕਰਨਾ ਨਹੀਂ ਚਾਹੁੰਦੇ ਜਾਂ ਖੁਦ ਕੁਝ ਕਰਦੇ ਨਹੀਂ, ਲੇਕਿਨ ਤੁਹਾਡਾ ਫੋਕਸ ਇਹ ਹੁੰਦਾ ਵੀ ਜਿਹੜਾ ਥੋੜ੍ਹਾ ਬਹੁਤ ਹੋ ਰਿਹਾ ਉਹਨੂੰ ਰੋਕਣਾ ਵੀ ਕਿਵੇਂ ਹੈ, ਇਹ ਇੱਕ ਬੜਾ ਦੁਖਦਾਈ ਪਾਰਟ ਹੈ। ਸੋ ਮੈਂ ਇਹ ਸਮਝਦਾ ਵੀ ਇਸ 'ਚ ਜਿਹੜਾ ਹਾਲਾਂਕਿ ਬਹੁਤ ਸਾਰੇ ਜਿਹੜੀ ਹੇਟ ਕ੍ਰਾਈਮ ਨਾਲ ਸੰਬੰਧਿਤ ਜਿਹੜੀ ਡਾਕੂਮੈਂਟੇਸ਼ਨ ਹੈ ਜਾਂ ਦੂਸਰੀ ਹੈ, ਆਰਡਰਡ ਗਰੁੱਪ ਆਪਣੇ ਲੈਵਲ ਦੇ ਉੱਤੇ ਜਿਹੜੀਆਂ ਇੱਥੇ ਸਿੱਖ NGOs ਨੇ ਉਹ ਕਰਦੀਆਂ ਨੇ, ਪਰ ਇਸ ਬਿੱਲ ਦੀ ਜਿਹੜੀ ਆ ਉਹ ਅਹਿਮੀਅਤ ਹੈ। ਔਰ ਇਸ ਦੇ ਵਿੱਚ ਜਿਹੜੀ ਮੰਗ ਕੀਤੀ ਗਈ ਹੈ ਕਿ ਭਾਈ ਇਸ ਸਾਰੇ ਦੇ ਉੱਤੇ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਬਣਾਈ ਜਾਏ, ਇਹ ਬਿੱਲ ਦਾ ਹਿੱਸਾ ਹੈ। ਔਰ ਇਹ ਜਿਹੜਾ ਬਾਈਪਾਰਟੀਸਨ ਬਿੱਲ ਹੈ ਔਰ ਇਹਦੇ 'ਚ ਕਿਹਾ ਗਿਆ ਕਿ ਵੀ ਇਹ ਡਿਪਾਰਟਮੈਂਟ ਆਫ ਜਸਟਿਸ ਇੱਕ ਟਾਸਕ ਫੋਰਸ ਔਨ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਬਣਾਏ, which would be required to collaborate with the Sikh community, ਕਿ ਉਹ ਕੋਲੈਬੋਰੇਟ ਕਰੇ ਸਿੱਖ ਕਮਿਊਨਿਟੀ ਦੇ ਨਾਲ
ਔਰ ਇਸ ਦੇ ਉੱਤੇ ਬੋਲਦਿਆਂ ਜਿਹੜਾ ਕਾਂਗਰਸਮੈਨ ਵੈਲਾਡਿਓ ਨੇ ਕਿਹਾ ਕਿ ਵੀ ਐਜ਼ ਏ ਕੋ-ਫਾਊਂਡਰ ਐਂਡ co-chair of American Sikh Congressional Caucus, I am proud to stand firmly against anti-Sikh discrimination। ਔਰ ਉਹਨਾਂ ਨੇ ਕਿਹਾ ਕਿ ਵੀ ਸਿੱਖ ਅਮਰੀਕਨ ਜਿਹੜੇ ਨੇ ਉਹਨਾਂ ਨੇ ਬਹੁਤ ਸਾਰੀ ਉਹਨਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਹੇਟ ਕ੍ਰਾਈਮ ਹੋਏ ਨੇ ਪਾਸਟ ਦੇ ਵਿੱਚ, ਔਰ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਇਸ ਦੇ ਉੱਤੇ ਪ੍ਰਭਾਵਸ਼ਾਲੀ ਐਕਸ਼ਨ ਲਏ ਇਹਨੂੰ ਰੋਕਣ ਦੇ ਲਈ। ਔਰ ਜਿਵੇਂ ਤੁਸੀਂ ਕਿਹਾ ਵੀ ਇਹਦੇ 'ਚ ਇੱਕ ਵਾਧਾ ਇਹ ਹੈ ਕਿ ਇਹਦੇ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਵੀ ਇਸ ਬਿੱਲ ਦਾ ਹਿੱਸਾ ਬਣਾਇਆ ਗਿਆ ਕਿ ਵੀ ਇਕੱਲੀ ਇਹ ਨਹੀਂ ਹੈ ਕਿ ਵੀ ਕਿਸੇ ਨੇ ਤੁਹਾਡੀ ਸ਼ਕਲ ਦੇਖ ਕੇ ਜਾਂ ਤੁਹਾਡੀ ਪ੍ਰੋਗਰੈਸ ਦੇਖ ਕੇ ਜਾਂ ਦੂਜਾ ਕੀਤਾ, ਵੀ ਫੋਰਨ ਗਵਰਨਮੈਂਟ ਜਿਹੜੀ ਹੈ ਇੰਡੀਆ ਦੀ ਜ਼ਾਹਰ ਹੈ ਉਹ ਡੈਲੀਬਰੇਟਲੀ ਇਸ ਲੈਂਡ ਦੇ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਔਰ ਉਹਦੇ 'ਚ ਉਹਨਾਂ ਨੇ ਵੈਲਾਡਿਓ ਨੇ ਕਿਹਾ ਕਿ ਵੀ ਮੈਂ ਸੈਂਟਰਲ ਵੈਲੀ ਨੂੰ ਰਿਪਰੈਜ਼ੈਂਟ ਕਰਦਾ ਜਿੱਥੇ ਕਿ ਵਾਈਬਰੈਂਟ ਸਿੱਖ ਕਮਿਊਨਿਟੀ ਹੈ, ਔਰ ਮੈਂ ਇਸ ਮਾਮਲੇ ਦੇ ਵਿੱਚ ਸਿੱਖਾਂ ਦੇ ਹੱਕਾਂ ਔਰ ਸੇਫਟੀ ਦੇ ਲਈ ਕੰਮ ਕਰਨ ਲਈ ਵਚਨਬੱਧ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਨਾਲ ਦੀ ਨਾਲ ਦੂਸਰੇ ਕਾਂਗਰਸਮੈਨ ਜਿਨ੍ਹਾਂ ਨੇ ਕੋ ਸਪਾਂਸਰ ਕੀਤਾ ਗੋਇਤ ਮਾਰ, ਉਹਨਾਂ ਨੇ ਕਿਹਾ ਕਿ ਵੀ ਮੈਂ ਇਹ ਨਿਊ ਜਰਸੀ ਤੋਂ ਨੇ। ਆਫਟਰ ਲਿਸਨਿੰਗ ਡਾਇਰੈਕਟਲੀ ਟੂ ਸਿੱਖ ਫੈਮਲੀਜ਼ ਐਂਡ ਕਮਿਊਨਿਟੀ ਲੀਡਰਸ in North Jersey, it is clear that Congress had to take decisive action। ਕਿ ਵੀ ਮੈਂ ਇਹ ਸੁਣਦਾ ਕਿ ਵੀ ਕਿਵੇਂ ਸਿੱਖਾਂ ਦੇ ਨਾਲ ਧੱਕਾ ਹੁੰਦਾ ਹੈ, ਵਿਤਕਰਾ ਹੁੰਦਾ ਹੈ, ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਔਰ ਮੈਂ ਜਿਹੜਾ ਇਸ ਮਾਮਲੇ ਦੇ ਵਿੱਚ ਫੈਡਰਲ ਗਵਰਨਮੈਂਟ ਜਿਹੜੀ ਉਹ ਪ੍ਰੋਪਰਲੀ ਡਿਫਾਈਨ ਕਰੇ, ਟਰੈਕ ਕਰੇ, ਪ੍ਰੀਵੈਂਟ ਕਰੇ ਐਂਟੀ ਸਿੱਖ ਹੇਟ ਕ੍ਰਾਈਮ ਨੂੰ, ਤਾਂ ਕਿ ਹਰ ਅਮਰੀਕਨ ਆਪਣੇ ਫੇਥ ਨੂੰ ਫਰੀਲੀ ਔਰ ਸੇਫਲੀ ਪ੍ਰੈਕਟਿਸ ਕਰ ਸਕੇ। ਔਰ ਉਸ ਦੇ ਵਿੱਚ ਡਾਕਟਰ ਬਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਕੋਆਰਡੀਨੇਟਰ ਨੇ, ਮੁੱਖ ਤੌਰ 'ਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਾਂਗਰਸਮੈਨ ਡੇਵਿਡ ਵੈਲਾਡਿਓ co-chair ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਤੇ ਕਾਂਗਰਸਮੈਨ ਜੋਸ਼ ਗੋਥੀਮੀਅਰ ਤੇ ਦੂਸਰੇ ਮੈਂਬਰ ਆਫ ਕਾਂਗਰਸ ਜਿਨ੍ਹਾਂ ਨੇ ਇਸ ਸਿੱਖ ਟਾਸਕ ਫੋਰਸ ਲੈਜਿਸਲੇਸ਼ਨ ਦੀ ਹਮਾਇਤ ਕੀਤੀ ਹੈ, ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਲੰਬੇ ਸਮੇਂ ਤੋਂ ਸਾਡੀ ਕੌਮ ਜਿਹੜੀ ਅਮਰੀਕਾ 'ਚ ਹੇਟ, ਵਾਇਲੈਂਸ ਔਰ ਕ੍ਰੈਡੀਬਲ ਥ੍ਰੈਟ ਟੂ ਦੇਅਰ ਲਾਈਵਸ ਦਾ ਸ਼ਿਕਾਰ ਹੈ, ਔਰ ਜੇ ਡੈਡੀਕੇਟਿਡ ਟਾਸਕ ਫੋਰਸ ਬਣ ਜਾਂਦੀ ਹੈ ਇਸ ਦੇ ਨਾਲ ਇੱਕ ਸਟੈਪ ਫਾਰਵਰਡ ਹੋਏਗਾ, ਔਰ ਅਸੀਂ ਇਸ ਦੇ ਲਈ ਸ਼ੁਕਰੀਆ ਅਦਾ ਕਰਦੇ ਹਾਂ। ਇਸੇ ਤਰ੍ਹਾਂ ਹੀ ਸਰ ਗੁਰਦੇਵ ਸਿੰਘ ਕਲਾਮਾਜ਼ੂ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵੀ ਸਟੇਟਮੈਂਟ ਦਿੱਤੀ, ਔਰ ਇਹ ਜਿਹੜੀ ਸਟੇਟਮੈਂਟ ਮੈਂ ਸਾਂਝੀ ਕਰ ਰਿਹਾ ਉਹ ਇਹ ਕਾਂਗਰਸਮੈਨ ਵੈਲਾਡਿਓ ਦੇ ਆਫਿਸ ਨੇ ਰਿਲੀਜ਼ ਕੀਤੀ ਹੈ। ਔਰ ਭਾਈ ਗੁਰਦੇਵ ਸਿੰਘ ਹੋਰਾਂ ਨੇ ਕਿਹਾ ਕਿ ਵੀ ਅਕ੍ਰੋਸ ਅਮਰੀਕਾ ਮੈਂਬਰਸ ਆਫ ਸਿੱਖ ਕਮਿਊਨਿਟੀ ਆਰ ਸੀਇੰਗ ਐਨ ਇਨਕਰੀਜ਼ ਇਨ ਹੇਟ ਐਂਡ ਵਾਇਲੈਂਸ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਇਜ਼ ਡੀਪਲੀ ਗ੍ਰੇਟਫੁਲ to Congressman Valadao and his colleagues for introducing legislation to protect and defend Sikh Americans। और ਅਸੀਂ ਅਮਰੀਕਾ 'ਚ ਆਏ opportunity to ਜਿਹੜੀ ਅੱਗੇ ਵਧਣ ਦੀ ਔਰ free from violence ਜੋ ਅਸੀਂ ਆਪਣੇ ਹੋਮਲੈਂਡ 'ਚ ਫੇਸ ਕਰ ਰਹੇ ਸੀ, ਇਸ ਮੁਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਆਪਣੇ ਅਸੀਂ ਅੱਗੇ ਵਧੇ, ਔਰ we pledge our full support in helping to pass this legislation and assisting the United States government in its implementation। ਇਸੇ ਤਰ੍ਹਾਂ ਹਿੰਮਤ ਸਿੰਘ ਜਿਹੜੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਵੀ ਕਾਂਗਰਸਮੈਨ ਵੈਲਾਡਿਓ ਔਰ ਗੋਤਮਿਆਰ ਦਾ ਸ਼ੁਕਰੀਆ ਅਦਾ ਕੀਤਾ ਕਿ ਵੀ ਤੁਸੀਂ ਇਹ ਬਿੱਲ ਇੰਟਰੋਡਿਊਸ ਕੀਤਾ, ਔਰ ਇਸ ਦੇ ਨਾਲ ਜਿਹੜਾ ਤੁਸੀਂ ਆਪਣੀ ਲੀਡਰਸ਼ਿਪ ਔਰ ਸਿੱਖਾਂ ਦਾ ਦਿਲ ਜਿੱਤੇ ਨੇ, ਔਰ ਅਸੀਂ ਜਿਹੜਾ ਇਹ ਮਹਿਸੂਸ ਕਰਦੇ ਹਾਂ ਕਿ ਤੁਸੀਂ ਬਿਲਕੁਲ ਠੀਕ ਸਿੱਖ ਅਮਰੀਕਨ ਕਮਿਊਨਿਟੀ ਦੀਆਂ ਲੋੜਾਂ ਨੂੰ ਸਮਝਦੇ ਹੋ। ਇਸੇ ਤਰ੍ਹਾਂ ਸਿੱਖ ਕੋਲੀਸ਼ਨ ਜਿਹੜੀ ਲੰਬੇ ਵਕਤ ਤੋਂ ਵਿਦਨ ਵੀ ਡਿਸਕ੍ਰਿਮੀਨੇਸ਼ਨ ਦੇ ਕੇਸ ਲੜਦੀ ਹੈ, ਫੌਜ ਦੇ ਵਿੱਚ ਸਿੱਖੀ ਸਰੂਪ ਨਾਲ ਸਿੱਖ ਸਰਵ ਕਰ ਸਕਣ, ਉਹਦੇ ਲਈ ਉਹਨਾਂ ਨੇ ਬੜਾ ਐਫਰਟ ਕੀਤਾ। ਉਹਨਾਂ ਨੇ ਵੀ ਕਾਂਗਰਸਮੈਨ ਗੋਇਥਮੀਅਰ ਤੇ ਵਾਲਾਡਿਓ ਦਾ ਸ਼ੁਕਰੀਆ ਅਦਾ ਕੀਤਾ ਕਿ ਉਹ ਚੈਂਪੀਅਨ ਬਣੇ ਨੇ ਸੇਫਟੀ ਆਫ ਦਾ ਸਿੱਖਸ ਦੀ। ਉਹਨਾਂ ਨੇ ਕਿਹਾ ਕਿ ਸਿੱਖਸ ਰਿਮੇਨ ਡਿਸਪ੍ਰੋਪੋਰਸ਼ਨੇਟਲੀ more likely to experience hate than average American, and we are living through a period in which hateful rhetoric and violence against too many communities are on the rise। और ये टास्क फोर्स जो बनती है जिस दी फिर प्रॉपर डॉक्यूमेंटेशन होएगी, और ये जड़ा ये बिल जड़ा टेक्स एन इंपॉर्टेंट स्टेप टूवर्ड्स अकाउंटेबिलिटी, प्रिवेंशन एंड इंश्योरिंग दैट आवर कम्युनिटीज़ कैन लिव एंड वर्शिप सेफली। ਇਹ ਸਿੱਖ ਕੋਲੀਸ਼ਨ ਨੇ ਆਪਣਾ ਰਿਸਪੌਂਸ ਦਿੱਤਾ ਹੈ। ਇਸੇ ਤਰ੍ਹਾਂ ਕਿਉਂਕਿ ਇਹ ਮੁੱਢਲੇ ਤੌਰ ਦੇ ਉੱਤੇ ਭੁਪਿੰਦਰ ਸਿੰਘ ਜਿਨ੍ਹਾਂ ਜਿਹੜੇ ਆਊਟਰੀਚ ਲੀਡ ਫॉर ਨਿਊ ਜਰਸੀ ਸਿੱਖ ਯੂਥ ਅਲਾਇੰਸ,
ਦਾ ਹਿੱਸਾ ਨੇ। ਉਹਨਾਂ ਰਾਹੀਂ ਭਾਈ ਬੂਟਾ ਸਿੰਘ ਖੜੌਤ ਤੇ ਆਲਰੇਡੀ ਕਾਂਗਰਸਮੈਨ ਦੇ ਨਾਲ ਇਸ ਮੁੱਦੇ ਤੇ ਕੰਮ ਕਰ ਰਹੇ ਸੀ। ਬਾਅਦ ਚ ਸਿੱਖ ਕਾਕਸ ਔਰ ਦੂਸਰਿਆਂ ਨੇ ਉਹਨਾਂ ਨੂੰ ਜੁਆਇਨ ਕੀਤਾ। ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਆਪਣਾ ਕਮੈਂਟ ਕੀਤਾ ਕਿ ਵੀ ਅਸੀਂ ਲੰਬੇ ਵਕਤ ਤੋਂ ਸ਼ੈਡੋ ਆਫ ਪ੍ਰੈਜੁਡਿਸ ਔਰ ਸਿਸਟੈਮਿਕ ਐਕਸਕਲੂਜਨ ਦੇ ਵਿੱਚ ਜੀ ਰਹੇ ਔਰ ਕੋਈ ਵੀ ਕਲੀਅਰ ਫਰੇਮਵਰਕ ਜਿਹੜਾ ਡਿਫਾਈਨ ਕਰੇ ਸਪੈਸੀਫਿਕ ਹੇਡ ਜਿਹੜੀ ਅਸੀਂ ਫੇਸ ਕਰ ਰਹੇ। ਸੋ ਹੁਣ ਜਿਹੜੀ ਫੈਡਰਲ ਡੈਫੀਨੇਸ਼ਨ ਹੈ, ਇਸ ਰਾਹੀਂ ਇਹ ਬਿੱਲ ਜਿਹੜਾ ਹੈ ਲਾ ਐਨਫੋਰਸਮੈਂਟ ਔਰ ਐਜੂਕੇਟਰਸ ਨੂੰ ਵਾਈਟਲ ਟੂਲ ਪ੍ਰੋਵਾਈਡ ਕਰੇਗਾ ਕਿ ਉਹ ਟਰੈਕ ਕਰ ਸਕਣ ਕਿ ਐਂਟੀ ਸਿੱਖ ਹੇਟ ਕੀ ਹੈ, ਡਿਸਕ੍ਰਿਮੀਨੇਸ਼ਨ ਕੀ ਹੈ। ਔਰ ਉਹਨਾਂ ਨੇ ਕਾਂਗਰਸਮੈਨਾਂ ਦਾ ਥੈਂਕ ਯੂ ਅਦਾ ਕੀਤਾ। ਇਸੇ ਤਰ੍ਹਾਂ ਕਿਰਨ ਕੌਰ ਗਿੱਲ ਜਿਹੜੇ ਐਗਜ਼ੈਕਟਿਵ ਡਾਇਰੈਕਟਰ ਨੇ ਸੈਲਡੈਫ, ਇਹ ਵੀ ਇੱਕ NGO ਹੈ, ਉਹਨਾਂ ਨੇ ਵੀ ਇਸ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਫॉर ਟੂ ਲੌਂਗ the Sikh community has lived in the shadow of prejudice and systematic exclusion because the law lacked a clear framework to define the specific hate we face। ਔਰ ਇਹ ਜਿਹੜਾ ਫੈਡਰਲ ਡੈਫੀਨੇਸ਼ਨ ਜਿਹੜੀ ਐਸਟੈਬਲਿਸ਼ ਹੋਈ ਉਸ ਦੇ ਨਾਲ ਅਸੀਂ ਜਿਹੜਾ ਉਹ ਟਰੈਕ ਕਰਨ 'ਚ ਮਦਦ ਮਿਲੇਗੀ। ਔਰ ਇਸੇ ਤਰ੍ਹਾਂ ਯੂਨਾਈਟਿਡ ਸਿੱਖਸ ਉਹਨਾਂ ਨੇ ਵੀ ਥੈਂਕ ਯੂ ਕੀਤਾ ਦੋਨੋਂ ਕਾਂਗਰਸਮੈਨਾਂ ਦਾ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਹਾ ਗਿਆ ਵੀ ਉਹ ਟਾਸਕ ਫੋਰਸ ਕ੍ਰੀਏਟ ਕਰੇ ਤਾਂ ਕਿ ਐਂਟੀ ਸਿੱਖ ਬਾਇਸ ਜਿਹੜਾ ਹੈ ਉਹ ਇਸ ਨੂੰ ਪ੍ਰੋਪਰਲੀ ਹੈਂਡਲ ਕੀਤਾ ਜਾ ਸਕੇ। ਇਸ ਵੇਲੇ ਐਟ ਏ ਟਾਈਮ ਵੈਨ ਡਿਸਕ੍ਰਿਮੀਨੇਸ਼ਨ ਰਿਮੇਨਸ ਏ ਸੀਰੀਅਸ ਥ੍ਰੈਟ, ਦਿਸ ਬਿਲ ਸੈਂਡਸ ਏ ਕਲੀਅਰ ਮੈਸੇਜ ਹੇਟ ਹੈਜ਼ ਨੋ ਪਲੇਸ ਇਨ ਅਮਰੀਕਾ। ਔਰ ਫਿਰ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਯੂਨਾਈਟਿਡ ਸਿੱਖਸ ਨੇ। ਔਰ ਇਹ ਜਿਹੜੀ ਵੈਲਾਡਿਓ ਦੇ ਆਫਿਸ ਵੱਲੋਂ ਪ੍ਰੈਸ ਰਿਲੀਜ਼ ਹੈ ਉਸ 'ਚ ਉਹਨਾਂ ਨੇ 4 ਨੁਕਤੇ ਕਿਹਾ ਵੀ ਜਿਹੜੀ ਐਂਟੀ ਸਿੱਖ ਡਿਸਕ੍ਰਿਮੀਨੇਸ਼ਨ ਟਾਸਕ ਫੋਰਸ ਦੀ ਮੰਗ ਕੀਤੀ ਗਈ ਹੈ, ਇਹ ਵੁੱਡ ਬੀ ਰਿਸਪੋਂਸੀਬਲ ਫਾਰ ਡਰਾਫਟਿੰਗ ਏ ਡੈਫੀਨੇਸ਼ਨ ਆਫ ਐਂਟੀ ਸਿੱਖਿਜ਼ਮ which can then be used by the Department of Justice as a guide in charging decisions and for gathering hate crime statistics। ਅੱਛਾ, ਪਹਿਲਾਂ ਤਾਂ ਡੈਫੀਨੇਸ਼ਨ ਹੋਏਗੀ ਐਂਟੀ ਸਿੱਖਿਜ਼ਮ ਦੀ ਕੀ ਹੈ, ਕਿਉਂਕਿ ਇਹਨੂੰ ਫਿਰ ਡਿਪਾਰਟਮੈਂਟ ਆਫ ਜਸਟਿਸ ਦੇ ਲਈ ਉਹ ਇੱਕ ਗਾਈਡ ਵਾਂਗ ਹੋਏਗੀ ਕਿ ਉਹਨਾਂ ਨੇ ਜਿਹੜੇ ਡਿਸੀਜਨ ਲੈਣੇ ਨੇ ਔਰ ਹੇਟ ਕ੍ਰਾਈਮ ਸਟੈਟਿਸਟਿਕ ਇਕੱਠਾ ਕਰਨਾ ਹੈ। ਦੂਸਰਾ ਨੁਕਤਾ ਹੈ ਡਿਵੈਲਪਿੰਗ ਐਨ ਐਜੂਕੇਸ਼ਨਲ ਪ੍ਰੋਗਰਾਮ which may be disseminated to local law enforcement, K-12 entities and local colleges and universities on anti-Sikh discrimination। ਕਿ ਇੱਕ ਪ੍ਰੋਪਰ ਐਜੂਕੇਸ਼ਨਲ ਪ੍ਰੋਗਰਾਮ ਤਿਆਰ ਕੀਤਾ ਜਾਏ ਜਿਹੜਾ ਕਿ ਫਿਰ ਲਾ ਐਨਫੋਰਸਮੈਂਟ ਵਾਲਿਆਂ ਨੂੰ, ਉਹਦੇ 'ਚ ਪੁਲਿਸ, ਆਈਸ, ਦੂਜੇ ਤੀਜੇ ਨੇ, ਉਹਨਾਂ ਨੂੰ ਪਤਾ ਹੋਏ ਵੀ ਇਹ 5 ਕਕਾਰ ਨੇ, ਇਹ ਸਿੱਖਾਂ ਦਾ ਰਿਲੀਜੀਅਸ ਹੈ, ਐਵੇਂ ਕਿਰਪਾਨ ਦੇਖ ਕੇ ਉਹਨੂੰ ਵੈਪਨ ਨਾਲ ਚਾਰਜ ਨਾ ਕੀਤਾ ਹੋਏ। ਇਸੇ ਤਰ੍ਹਾਂ ਸਕੂਲਾਂ ਦੇ ਵਿੱਚ ਪਤਾ ਹੋਏ ਵੀ ਇਹ ਸਿੱਖ ਧਰਮ ਕੀ ਹੈ। ਔਰ ਇਸੇ ਤਰ੍ਹਾਂ ਲੋਕਲ ਕਾਲਜਿਸ ਔਰ ਯੂਨੀਵਰਸਿਟੀ 'ਚ ਵੀ। ਔਰ ਫੋਰਥ, ਡਰਾਫਟਿੰਗ ਐਨ ਐਨੂਅਲ ਰਿਪੋਰਟ ਟੂ ਦਾ ਕਾਂਗਰਸ that provides an overview of hate crimes against Sikhs, ਕਿ ਪ੍ਰੋਪਰਲੀ ਜਿਹੜਾ ਕਾਂਗਰਸ ਨੂੰ ਵੀ ਇਸ ਦੇ ਉੱਤੇ ਪ੍ਰੋਪਰ ਬਰੀਫਿੰਗ ਹੋਏ ਤਾਂ ਕਿ, ਔਰ ਕਿਉਂਕਿ ਇਹ ਬਿੱਲ ਕਾਫੀ ਲੰਬਾ ਚੌੜਾ ਹੈ, ਮੈਂ ਇਸ ਦਾ ਸਿਰਫ ਜਿਹੜਾ ਇਹਦੇ ਪੂਰੀ ਹਿਸਟਰੀ ਦਿੱਤੀ ਗਈ, ਜਿਵੇਂ ਮੈਂ ਬੈਲਿੰਗਮ ਦਾ ਜ਼ਿਕਰ ਕੀਤਾ ਹੈ ਕਿ 1907 ਦੇ ਵਿੱਚ ਬੈਲਿੰਗਮ ਰਾਇਟਸ ਹੋਏ ਸੀ, ਜਿੱਥੇ ਕਿ ਫਿਰ ਹੇਟ ਕ੍ਰਾਈਮ ਫਿਰ ਸਪਟੈਂਬਰ 11 ਤੋਂ ਬਾਅਦ ਦਾ ਜ਼ਿਕਰ ਹੈ। ਫਿਰ ਓਕ ਕ੍ਰੀਕ ਵਿਸਕੌਨਸਨ 'ਚ ਜਦੋਂ ਕਿ 5 ਅਗਸਤ 2012 ਨੂੰ ਇੱਕ ਸਿਰਫਿਰੇ ਗੋਰੇ ਨੇ 6 ਸਿੱਖਾਂ ਨੂੰ ਸ਼ਹੀਦ ਕੀਤਾ। ਔਰ ਇਸੇ ਤਰ੍ਹਾਂ ਜਿਹੜਾ 9/11 ਤੋਂ ਬਾਅਦ ਦਾ ਪਾਰਟ ਹੈ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨਾਲ ਸੰਬੰਧਿਤ ਕਲੌਜ਼ ਹੈ, ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਵੀ ਇਹ ਜਿਹੜਾ hatred and violence targeting the Sikh community in the United States may also originate from or be supported by foreign entities and governments and can take the form of transnational repression। ਕਿ ਵੀ ਇਕੱਲਾ ਇਹੀ ਨਹੀਂ ਵੀ ਇੱਥੇ ਹੇਟ ਕ੍ਰਾਈਮ ਜਾਂ ਦੂਜਾ ਹੈ, ਇਹ ਟਰਾਂਸਨੈਸ਼ਨਲ ਰਿਪਰੈਸ਼ਨ ਵੀ ਉਹਦਾ ਹਿੱਸਾ ਹੈ। The FBI has warned the Sikh community about such targeting by foreign governments। We already FBI ने सिखा ने इन्फॉर्म। This phenomena was underscored when the Department of Justice indicted 2 individuals for involvement in the attempted assassination of a Sikh American in 2023। ਜ਼ਾਹਰ ਹੈ ਗੁਰਪ੍ਰਵੰਤ ਸਿੰਘ ਪੰਨੂ murder plot ਉਸ ਦਾ ਹਵਾਲਾ ਵੀ ਇੰਡਾਈਟ ਕੀਤਾ। Such developments underline the ongoing and varied forms of hate and violence
that Sikhs continue to fear। ਸੋ ਅਸੀਂ ਜਿੱਥੇ ਦੋਨੋਂ ਕਾਂਗਰਸਮੈਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ US ਕਾਂਗਰੈਸ਼ਨਲ ਸਿੱਖ ਕਮੇਟੀ ਔਰ ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ ਔਰ ਬਾਕੀ ਵੀ ਜਿਨ੍ਹਾਂ ਨੇ ਇੰਡੀਵਿਜੂਅਲੀ ਜਿਹੜਾ ਉਹ ਹੈਲਪ ਕੀਤੀ ਹੈ, ਇਹ ਸਾਰੇ ਨੂੰ ਅੱਗੇ ਲਿਆਉਣ, ਕਿਉਂਕਿ ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ। ਮੈਨੂੰ ਪਤਾ ਹੈ ਜਦੋਂ ਇਹ 5-6 ਮਹੀਨੇ ਇਸ ਦੇ ਉੱਤੇ ਡਿਸਕਸ਼ਨ, ਇਸ ਦਾ ਡਰਾਫਟ ਟੂ ਐਂਡ ਫਰੋ, ਔਰ ਜਿਹੜਾ ਮੇਨ ਬਿੱਲ ਹੈ ਉਹ ਬਹੁਤ ਚੰਗੇ ਢੰਗ ਨਾਲ ਡਰਾਫਟ ਕੀਤਾ ਹੈ। ਔਰ ਇਹ ਮੈਂ ਸਮਝਦਾ ਵੀ ਅੱਡ-ਅੱਡ ਲੈਵਲ ਦੇ ਉੱਤੇ ਜਿਹੜਾ ਵੀ ਜਿੱਥੇ ਕੰਮ ਕਰਦਾ ਹੈ ਉਸ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ। ਹਰ ਇੱਕ ਨੂੰ ਅਸੀਂ ਸਰਕਾਰੀ ਜਾਂ ਭਗੌੜਾ ਜਾਂ ਰਲੇ ਹੋਏ ਜਾਂ ਦੂਜੇ ਤੀਜੇ ਦੇ ਨਾਲ ਜਿਹੜਾ ਉਹ ਨਾ ਕਰੀਏ। ਇਸ ਵੇਲੇ ਇਹ ਵੇੜਾ ਕਿ ਜਿਹੜਾ ਜਿੱਥੇ ਹੈ ਜੋ ਕਰ ਸਕਦਾ ਉਹ ਕਰੇ। ਜੇ ਕੁਝ ਵੀ ਨਹੀਂ ਕਰ ਸਕਦਾ, ਘੱਟੋ ਘੱਟ 2 ਵੇੜੇ ਅਰਦਾਸ ਹੀ ਗੁਰੂ ਚਰਨਾਂ 'ਚ ਕਰਦਾ, ਉਹ ਵੀ ਸਰਵ ਕਰ ਰਿਹਾ। ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661949484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣ ਬ੍ਰੇਕ, ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਗੱਲਬਾਤ ਕਰਾਂਗੇ ਕਿ ਪ੍ਰੈਜ਼ੀਡੈਂਟ ਟਰੰਪ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ਜਿਹੜਾ ਹੈ ਵਜਦ ਹਨ। ਸੋ ਇਸ ਸੰਬੰਧੀ ਉਹਨਾਂ ਨੇ ਸਵਿਟਜ਼ਰਲੈਂਡ ਦੇ ਡੈਵੋਸ ਸ਼ਹਿਰ ਵਿੱਚ ਹੋ ਰਹੀ ਵਰਲਡ ਇਕਨੋਮਿਕ ਫੋਰਮ ਦੀ ਕਾਨਫਰੰਸ ਵਿੱਚ ਖੁੱਲ੍ਹ ਕੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਔਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ ਭਾਸ਼ਣ ਜਿਹੜਾ ਹੈ ਬਹੁਤਿਆਂ ਲਈ ਹੈਰਾਨੀ ਭਰਿਆ ਹੈ, ਕਿਉਂਕਿ ਉਹ ਅਮਰੀਕਾ ਦੇ ਖਿਲਾਫ ਬੋਲਣ ਦੀ ਜ਼ਰੂਰਤ ਵਾਲਾ ਹੈ। ਸੋ ਜਦੋਂ ਕਿ ਨੈਟੋ ਦੇ ਬਹੁਤ ਸਾਰੇ ਮੁਲਕ ਅਜੇ ਉਲਝਣ ਵਿੱਚ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਅਮਰੀਕਨ ਖੁਫੀਆ ਆਪਰੇਸ਼ਨ ਜਿਹੜਾ ਜ਼ਾਹਰ ਹੈ CIA ਦੀ ਪਲੈਨਿੰਗ ਕਈ ਮਹੀਨਿਆਂ ਤੋਂ ਸੀ,
ਕਿਉਂਕਿ ਸਾਰਾ ਸਿਸਟਮ ਉਵੇਂ ਹੀ ਇੰਟੈਕਟ ਰਿਹਾ। ਉਹਦੇ ਜਿਹੜੇ ਮਾਰੇ ਗਏ ਸਿਰਫ ਕਿਊਬਨ 30 ਤੋਂ ਜ਼ਿਆਦਾ ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਕ੍ਰੀਮੇਸ਼ਨ ਵੀ ਹੋਈ, ਉਹਨਾਂ ਨੂੰ ਜਿਹੜਾ ਇਹਨਾਂ ਨੇ ਬੜਾ ਕਲੀਨ ਆਪਰੇਸ਼ਨ ਸੀ। ਲੇਕਿਨ ਹੁੰਦਾ ਇਹ ਹੈ ਵੀ ਗੱਲ ਕਈ ਵਾਰ ਜਿਵੇਂ ਸਾਡੇ ਪੰਜਾਬੀ ਦਾ ਬੜਾ ਜਿਹੜਾ ਉਹ ਕੀਮਤੀ ਅਖਾਣ ਹੈ ਕਿ ਗੱਲ ਸਹੇ ਦੀ ਨਹੀਂ ਹੈ, ਗੱਲ ਪਹੇ ਦੀ ਹੈ। ਔਰ ਕਿਸੇ ਨੇ ਵੀ ਜਿਹੜਾ ਈਵਨ ਰੂਸ ਔਰ ਚੀਨ ਜਿਹੜੇ ਇਨਫੈਕਟ ਉਹਦਾ ਸਭ ਤੋਂ ਜ਼ਿਆਦਾ ਵੈਨਜ਼ੂਏਲਾ ਦੇ ਤੇਲ ਦਾ ਫਾਇਦਾ ਚੁੱਕਦੇ ਸੀ ਸਣੇ ਭਾਰਤ ਦੇ, ਕਿਸੇ ਨੇ ਕੋਈ ਜਿਹੜਾ ਉਹ ਆਵਾਜ਼ ਨਹੀਂ ਕੱਢੀ। ਔਰ ਇਹ ਜ਼ਾਹਰ ਹੈ ਕਿ ਇੱਕ ਮੁਲਕ ਦੀ ਸੋਵਰਨਿਟੀ, ਦੂਸਰੇ ਤੀਸਰੇ ਇੰਟਰਨੈਸ਼ਨਲ ਲਾਅ, ਦੂਜੇ ਉਹਨਾਂ ਦੀਆਂ ਵਾਇਓਲੇਸ਼ਨ ਸੀ। ਇਸ ਨੂੰ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ। ਇਹ ਅੱਜ ਭਾਵੇਂ ਅਸੀਂ ਜੋ ਮਰਜ਼ੀ ਕਹੀਏ, ਲੇਕਿਨ ਇਹ ਇੱਕ ਆਪਣੇ ਆਪ ਦੇ ਵਿੱਚ, ਔਰ ਯੂਰਪ ਦੇ ਬਹੁਤੇ ਮੁਲਕ ਨੈਟੋ ਦੇ, ਉਹਨਾਂ ਨੇ ਰਾਦਰ ਵੈਲਕਮ ਕੀਤਾ। ਪ੍ਰੈਜ਼ੀਡੈਂਟ ਜਿਹੜਾ ਉਹਦੇ 36 ਖਾਮੀਆਂ ਹੋ ਸਕਦੀਆਂ, ਪਰ ਇਹ ਜਿਹੜਾ ਓਵਰਆਲ ਜਦੋਂ ਔਰ ਜਿਉਂ ਹੀ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਦਾਅਵਾ ਜਿਹੜਾ ਉਹ ਗ੍ਰੀਨਲੈਂਡ ਦੇ ਉੱਤੇ ਜਤਾਇਆ, ਔਰ ਉਹਨਾਂ ਨੇ ਇੱਥੋਂ ਤੱਕ ਕਿਹਾ, ਹੁਣ ਤਾਂ ਚਲੋ ਉਹਨਾਂ ਨੇ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਵਰਲਡ ਇਕਨੋਮਿਕ ਫੋਰਮ ਦੀ ਕਾਨਫਰੰਸ ਚੱਲ ਰਹੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਂ ਫੋਰਸ ਦਾ ਇਸਤੇਮਾਲ ਨਹੀਂ ਕਰਾਂਗਾ। ਨੈਗੋਸ਼ੀਏਸ਼ਨ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਔਰ ਇਹ ਅਮਰੀਕਨ ਇੰਟਰਸਟ ਦੇ ਵਿੱਚ ਹੈ। ਯੂਰਪ ਨੂੰ ਅਸੀਂ ਪ੍ਰੋਟੈਕਟ ਕਰਦੇ ਰਹੇ, ਅਸੀਂ ਤੁਹਾਡੇ ਤੋਂ ਕੁਝ ਜ਼ਿਆਦਾ ਨਹੀਂ ਮੰਗਦੇ। ਲੇਕਿਨ ਜ਼ਾਹਰ ਹੈ ਵੀ ਟਰੰਪ ਨੇ ਇਮੀਡੀਏਟਲੀ ਬਾਅਦ ਕਿਹਾ ਸੀ ਕਿ ਵੀ ਕੁਝ ਵੀ ਹੋਏ ਅਸੀਂ ਗ੍ਰੀਨਲੈਂਡ ਲੈਣਾ ਹੀ ਲੈਣਾ, ਉਹ ਬਾਈ ਮਿਲਟਰੀ ਫੋਰਸ ਵੀ ਹੋਏ ਬੇਸ਼ੱਕ। ਔਰ ਇਸ ਲਈ ਇਹ ਬੜਾ ਦਿਲਚਸਪੀ ਦਾ ਵਾਇਆ ਸੀ ਕਿ ਵਰਲਡ ਇਕਨੋਮਿਕ ਫੋਰਮ 'ਤੇ ਕਿਹੜਾ ਮੁਲਕ ਕੀ ਕੁਝ ਕਹਿੰਦਾ ਹੈ। ਔਰ ਇਸ ਪੀਰੀਅਡ 'ਚ ਜਦੋਂ ਇਹ ਸਾਰੀ ਡਿਬੇਟ ਸ਼ੁਰੂ ਹੋਈ, ਕਿਉਂਕਿ ਗ੍ਰੀਨਲੈਂਡ ਡੈਨਮਾਰਕ ਦਾ ਹਿੱਸਾ ਹੈ, ਆਬਾਦੀ ਉਹਨਾਂ ਦੀ 50,000 ਦੇ ਲਗਭਗ ਹੈ ਬੇਸ਼ੱਕ, ਲੇਕਿਨ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਡੈਨਮਾਰਕ, ਉਹਨਾਂ ਨੂੰ ਜਿਹੜੀ ਇਹ ਚੋਇਸ ਸੀ ਕਿ ਵੀ ਉਹ ਗ੍ਰੀਨਲੈਂਡ ਅੱਡ ਮੁਲਕ ਬਣਨਾ ਚਾਹੇ ਜਾਂ ਉਹ ਡੈਨਮਾਰਕ ਦਾ ਹਿੱਸਾ, ਪਰ ਕਿਉਂਕਿ ਡੈਨਮਾਰਕ ਉਹਨਾਂ ਨੂੰ ਫ੍ਰੀ ਐਜੂਕੇਸ਼ਨ, ਹੈਲਥ ਸਰਵਿਸਿਜ਼, ਦੂਸਰੀਆਂ ਚੀਜ਼ਾਂ ਪ੍ਰੋਵਾਈਡ ਕਰਦਾ, ਸੋ ਉਹਦੇ ਤੋਂ ਅੱਡ ਨਹੀਂ ਹੋਣਾ ਚਾਹੁੰਦੇ। ਲੇਕਿਨ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਕਿ ਵੀ ਜਿਹੜਾ ਵਰਲਡ ਆਰਡਰ ਖੁਦ ਹੀ ਅਮਰੀਕਾ ਨੇ ਸੈੱਟ ਕੀਤਾ ਪੋਸਟ ਸੈਕੰਡ ਵਰਲਡ ਵਾਰ, ਜਿਹਦੇ 'ਚ ਯੂਨਾਈਟਿਡ ਨੇਸ਼ਨਸ, ਇੰਟਰਨੈਸ਼ਨਲ ਲਾਅ, ਜਨੀਵਾ ਪ੍ਰੋਟੋਕਾਲ, ਸੋਵਰਨਿਟੀ ਦਾ ਕਾਨਸੈਪਟ, ਹਾਲਾਂਕਿ ਜਿਵੇਂ ਅਸੀਂ ਕਿਹਾ, ਔਰ ਇਹ ਗੱਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਿਸਟਰ ਕਾਰਨਿੰਗ, ਜਿਨ੍ਹਾਂ ਦੀ ਸਪੀਚ ਜਿਹੜੀ ਹੈ ਇਸ ਵੇਲੇ ਦੁਨੀਆ ਭਰ ਦੇ ਵਿੱਚ ਵਾਇਰਲ ਹੋਈ ਹੈ, ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਤੰਜ਼ ਕੀਤੀ ਹੈ, ਇਹਦੇ 'ਤੇ ਗੁੱਸਾ ਵੀ ਕੀਤਾ ਹੈ ਕਿ ਜੀ ਕੈਨੇਡਾ ਸਾਡੇ ਬਿਨਾਂ ਕੀ ਹੈ, ਅਸੀਂ ਤਾਂ ਕੈਨੇਡਾ ਨੂੰ ਇੰਨਾ ਕੁਝ ਬਚਾ ਰਹੇ। ਕਿਉਂਕਿ ਪਿਛਲੇ ਦਿਨਾਂ 'ਚ ਜਿਹੜਾ ਇੱਕ ਨਕਸ਼ਾ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਟਰੰਪ ਨੇ ਸ਼ੋਅ ਕੀਤਾ, ਉਹਦੇ 'ਚ ਕੈਨੇਡਾ ਨੂੰ ਵੀ ਅਮਰੀਕਾ ਦਾ ਸੂਬਾ ਬਣਾ ਤੋਂ ਪਹਿਲਾਂ ਵੀ ਕਹਿੰਦੇ ਰਹੇ 51st ਸਟੇਟ ਬਣ ਜਾਏ। ਸੋ ਭਰਿਆ ਪੀਤਾ ਕਾਰਨੀ ਜਿਹੜਾ, ਹਾਲਾਂਕਿ ਉਹ ਜਿਹੜੀ ਉਹਦੀ ਸਪੀਚ ਹੈ ਉਹਦਾ ਮੈਂ ਜ਼ਿਕਰ ਕਰਾਂਗਾ, ਕਿਉਂਕਿ ਕੁਝ ਚੀਜ਼ਾਂ ਹਿਸਟੋਰੀਕਲ ਹੁੰਦੀਆਂ, ਅਲਟੀਮੇਟਲੀ ਹੋਏਗਾ ਤਾਂ ਉਹੀ ਜਿਹੜੀ ਸਰਪੰਚ ਸਾਹਿਬ ਚਾਹਣਗੇ, ਉਹ ਤਾਂ ਅਲਟੀਮੇਟਲੀ ਗ੍ਰੀਨਲੈਂਡ ਜਾਂ ਦੂਜਾ ਉਹ ਅਮਰੀਕਾ ਦਾ ਹਿੱਸਾ ਬਣਦਾ ਹੈ ਸਿੱਧਾ ਅਮਰੀਕਨ ਝੰਡੇ ਤੋਂ। ਪਹਿਲਾਂ ਵੀ ਉੱਥੇ ਆਰਮੀ ਬੇਸ ਹੈ ਹੀ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੂੰ ਕੋਈ ਨਾ ਕੋਈ ਨੈਟੋ ਨੂੰ, ਔਰ ਦੂਸਰਾ ਯੂਰਪ ਹੁਣ ਤੱਕ ਇੰਨਾ ਕੁ ਡਿਪੈਂਡੈਂਟ ਸੀ ਅਮਰੀਕਾ ਦੇ ਉੱਤੇ, ਉਹਨਾਂ ਦੇ ਸਾਰੇ। ਪਹਿਲੀ ਗੱਲ ਤਾਂ ਇਹ ਜੀ ਅਸੀਂ ਤੁਹਾਨੂੰ ਬਚਾਇਆ, ਬਚਾ ਰਹੇ ਹਾਂ, ਵੀ ਬਣਾਇਆ ਵੀ ਤਾਂ ਨੈਟੋ ਕਿਨੇ, ਅਮਰੀਕਾ ਨੇ, ਕੈਨੇਡਾ ਵੀ ਨੈਟੋ ਦਾ ਮੈਂਬਰ ਹੈ। ਸੋ ਇਸ ਸਾਰੇ ਦੇ ਚੱਲਦੇ ਆ ਇਹ ਆਪਣੀ ਥਾਂ ਪਰ। ਪਹਿਲਾਂ ਅਸੀਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀਆਂ ਆਪਣੀਆਂ ਉਸ ਭਾਸ਼ਣ ਦੇ ਵਿੱਚ ਗੱਲਾਂ ਕਹੀਆਂ, ਉਹਦੇ 'ਚ ਪ੍ਰਮੁੱਖ ਤੌਰ ਦੇ ਉੱਤੇ ਉਹਨਾਂ ਨੇ ਪਹਿਲਾਂ ਤਾਂ ਯੂਰਪ ਨੂੰ ਹੀ ਕਿਹਾ ਵੀ ਤੁਸੀਂ ਠੀਕ ਡਾਇਰੈਕਸ਼ਨ 'ਚ ਨਹੀਂ ਜਾ ਰਹੇ, ਬਹੁਤ ਜ਼ਿਆਦਾ ਤੁਸੀਂ ਸਰਕਾਰੀ ਖਰਚ ਕਰਦੇ ਹੋ, ਵੱਡੇ ਪੈਮਾਨੇ ਦੇ ਉੱਤੇ ਇੱਥੇ ਜਿਹੜੀ ਹੈ ਉਹ ਇਮੀਗ੍ਰੇਸ਼ਨ ਹੋ ਰਹੀ ਹੈ, ਔਰ ਇਹਦੇ 'ਚ ਤੁਹਾਨੂੰ ਜਿਹਨੂੰ ਕਹੋ ਜੀ ਸਮੈਕਸ ਆਫ ਜਿਹੜਾ ਰੇਸਿਜ਼ਮ, ਕਿ ਜੀ ਯੂਰਪ ਦੇ ਕੁਝ ਹਿੱਸੇ ਤਾਂ ਪਛਾਣੇ ਹੀ ਨਹੀਂ ਜਾਂਦੇ। ਮਤਲਬ ਇਹ ਹੈ ਵੀ ਕਾਲੇ ਭੂਰੇ ਮੰਗਲੋਇਡ ਸ਼ਕਲਾਂ ਵਾਲੇ ਲੋਕ ਆ ਗਏ। ਇਸ ਤੋਂ ਵੱਧ ਕੇ ਕੀ ਰੇਸਿਜ਼ਮ ਹੈ ਕਿ ਵੀ ਇਹ ਜਿਹੜਾ ਇਹ ਤੁਹਾਡੀ ਬੜੀ ਤੁਸੀਂ ਜਿਹੜੀ ਹੈ ਉਹ ਲਿਆ ਰਹੇ ਹੋ, ਔਰ ਬਹੁਤ ਜ਼ਿਆਦਾ ਚੀਜ਼ਾਂ ਤੁਸੀਂ ਇੰਪੋਰਟ ਕਰ ਰਹੇ ਹੋ। ਇਹ ਹੁਣ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਹਾਡਾ ਇਹ ਫੇਲਿਅਰ ਹੈ, ਔਰ ਉਹਨਾਂ ਨੂੰ ਕਿਹਾ ਵੀ ਮੈਂ ਗ੍ਰੀਨਲੈਂਡ ਲੈਣ ਲਈ ਇੱਕਦਮ ਗੱਲਬਾਤ ਕਰਨਾ ਚਾਹੁੰਦਾ, ਔਰ ਇਹ ਜਿਹੜਾ ਵੱਡਾ ਬਰਫੀਲਾ ਇਲਾਕਾ ਹੈ ਇਹਦੀ ਜਿਹੜੀ ਸੁਰੱਖਿਆ ਹੈ ਜਾਂ ਦੂਜਾ ਹੈ ਮੈਂ ਹੀ ਕਰ ਸਕਦਾ, ਅਮਰੀਕਾ ਹੀ ਕਰ ਸਕਦਾ, ਨਹੀਂ ਤਾਂ ਇਹਨੂੰ ਰੂਸ ਖਾ ਜਾਏਗਾ, ਚੀਨ ਖਾ ਜਾਏਗਾ, ਤੁਹਾਡੇ ਪੱਲੇ ਕੁਛ ਨਹੀਂ ਹੈ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਹਾਲਾਂਕਿ ਇੱਕ ਦੋ ਵਾਰੀ ਉਹਨਾਂ ਤੋਂ ਗ੍ਰੀਨਲੈਂਡ ਦੀ ਥਾਂ ਆਈਸਲੈਂਡ ਹੀ ਕਹੀ ਗਏ, ਬੋਲਦੇ ਤਾਂ ਐਕਸਟੈਂਪੋਰ ਹੈ ਨਾ,
ਔਰ ਆਪਣੇ ਗੁੱਸੇ 'ਚ ਵੀ ਸੀ, ਕਿਉਂ ਕੈਨੇਡਾ ਦਾ ਤਾਂ ਗੁੱਸਾ ਖਾਸ ਤੌਰ 'ਤੇ ਲੱਗਿਆ। ਉਹਨਾਂ ਨੇ ਕਿਹਾ ਵੀ ਮੈਂ ਫੋਰਸ ਦਾ ਇਸਤੇਮਾਲ ਨਹੀਂ ਕਰਾਂਗਾ, ਪਰ ਅਸੀਂ ਜੇ ਕੁਝ ਤੁਹਾਨੂੰ ਇੰਨਾ ਕੁਝ ਦਿੰਦੇ ਹਾਂ ਤਾਂ ਬਦਲੇ 'ਚ ਸਾਨੂੰ ਕੀ ਮਿਲਿਆ ਹੁਣ ਤੱਕ, ਹੁਣ ਅਸੀਂ ਇਹ ਤੁਹਾਡੇ ਤੋਂ ਲੈਣਾ ਹੀ ਲੈਣਾ। ਉਹਨਾਂ ਨੇ ਕਿਹਾ ਜੀ ਦੇਖੋ ਅਮਰੀਕਾ 'ਚ ਇੰਨਾ ਵੱਡਾ ਇਕਨੋਮਿਕਲ ਮਿਰੈਕਲ ਹੋ ਰਿਹਾ, ਚਮਤਕਾਰ ਹੋ ਰਿਹਾ, ਮਹਿੰਗਾਈ ਘਟੀ ਹੈ ਔਰ ਆਰਥਿਕ ਵਿਕਾਸ ਬਹੁਤ ਤੇਜ਼ ਹੋਇਆ, ਇਹੋ ਜਿਹਾ ਚਮਤਕਾਰ ਪਹਿਲਾਂ ਕਿਸੇ ਮੁਲਕ ਨੇ ਨਹੀਂ ਦੇਖਿਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਇਹਦਾ ਰੀਜ਼ਨ ਇਹ ਹੀ ਹੈ ਕਿ ਮੈਂ ਟੈਰਿਫ ਲਾਏ ਨੇ ਤੁਹਾਡੇ ਤੇ, ਔਰ ਇਹ ਸਾਰੇ ਦੇ ਉੱਤੇ ਹੁਣ ਜਿਹੜਾ ਅਸੀਂ ਜਿਹੜਾ ਇਹ ਹਾਲਾਂ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਕਿਸੇ ਵੇਲੇ ਵੀ ਆ ਸਕਦਾ ਹੈ। ਔਰ ਇਹ ਅਮਰੀਕਾ ਜਾਣ ਤੋਂ ਪਹਿਲਾਂ ਡੇਵਿਸ ਟਰੰਪ ਨੇ ਕਿਹਾ ਵੀ ਜੇ ਸੁਪਰੀਮ ਕੋਰਟ ਨੇ ਕਿਹਾ ਕਿ ਵੀ ਅਸੀਂ ਟੈਰਿਫ ਨਹੀਂ ਲਾ ਸਕਦੇ ਤੇ ਫਿਰ ਸਾਨੂੰ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਵਾਪਸ ਕਰਨੇ ਪੈਣਗੇ। ਔਰ ਇਸ ਸਾਰੇ ਦੇ ਉੱਤੇ ਮੈਨੂੰ ਨਹੀਂ ਲੱਗਦਾ ਕਿ ਵੀ ਸੁਪਰੀਮ ਕੋਰਟ ਬਲੌਕ ਕਰੇਗਾ। ਫਿਰ ਉਹਨਾਂ ਨੇ ਪੁਤਿਨ ਦੀ ਵੀ ਤਾਰੀਫ ਕੀਤੀ ਔਰ ਚੀਨ ਦੀ ਵੀ ਕੀਤੀ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀ ਯੂਰਪ ਦੀ ਲਾਈਨ ਹੈ, ਉਹਨਾਂ ਨੇ ਯੂਰਪ ਦਾ ਤਾਂ ਇਹੀ ਕਹਿਣਾ ਹੈ ਕਿ ਵੀ ਸਰਟਨ ਪਲੇਸਿਸ ਇਨ ਯੂਰਪ ਨਾਟ ਈਵਨ ਰੈਕਗਨਾਈਜ਼ੇਬਲ ਐਨੀਮੋਰ। ਇਹ ਟਰੰਪ ਨੇ ਜਦੋਂ ਕਿਹਾ ਤੇ ਯੂਰਪ ਇਹ ਕਹਿ ਰਿਹਾ ਕਿ ਵੀ ਅਸੀਂ ਜਿਹੜਾ ਇਹ ਦੇਖਾਂਗੇ ਵੀ ਅਸੀਂ ਕਿ ਫਰਾਂਸ ਨੇ ਥੋੜ੍ਹਾ ਜਿਹਾ ਸਟੈਂਡ ਲਿਆ, ਜਰਮਨੀ ਨੇ ਲਿਆ, ਪਰ ਟਰੰਪ ਨੇ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਦੀ ਪਰਸਨਲ ਕਨਵਰਸੇਸ਼ਨ ਜਿਹੜੀ ਸੀ ਭੇਜੀ ਈਮੇਲ ਉਹ ਪਬਲਿਕ ਕਰਤੀ। ਸੋ ਮਤਲਬ ਇਸ ਵੇਲੇ ਇਹ ਕਹੋ ਵੀ ਫ੍ਰੀ ਫਾਰ ਆਲ ਵਾਂਗ ਕੋਈ ਤੁਸੀਂ ਕਿਸੇ ਨਾਲ ਕੌਨਫੀਡੈਂਸ 'ਚ ਵੀ ਗੱਲ ਕੀਤੀ ਤੇ ਉਹ ਵੀ ਜਿਹੜੀ ਹੈ ਪਬਲਿਕ ਹੋ ਗਈ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀ ਗੱਲ ਪ੍ਰਾਈਮ ਮਿਨਿਸਟਰ ਕਾਰਨੀ ਨੇ ਕਹੀ, ਔਰ ਜਿਵੇਂ ਮੈਂ ਕਿਹਾ ਵੀ ਉਹਨਾਂ ਦੀ ਸਪੀਚ ਵਾਇਰਲ ਹੀ ਨਹੀਂ ਹੋਈ, ਸਾਰੇ ਪਾਸੇ ਇਹ ਡਿਸਕਸ ਹੋ ਰਹੀ ਹੈ। ਉਹਦੇ 'ਚ ਉਹਨਾਂ ਨੇ ਜਿਹੜਾ ਵਰਲਡ ਇਕਨੋਮਿਕ ਫੋਰਮ ਦੇ ਹਿੱਸੇ ਹੀ ਉਹਨਾਂ ਨੇ ਕਿਹਾ ਕਿ ਵੀ ਨਿਊ ਵਰਲਡ ਆਰਡਰ ਦਾ ਉਹਨਾਂ ਨੇ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਵੀ ਹੁਣ ਜਦੋਂ ਸੁਪਰ ਪਾਵਰਸ ਦਾ ਵੱਡੀਆਂ ਤਾਕਤਾਂ ਦਾ ਭੇੜ ਹੈ, ਠੀਕ ਹੈ ਵੀ ਅਸੀਂ ਕਮਜ਼ੋਰ ਹੈ ਲੇਕਿਨ ਅਸੀਂ ਮਿਡਲ ਕਲਾਸ ਮਿਡਲ ਪਾਵਰ ਵਾਲੇ ਦੇਸ਼ ਹੈ। ਔਰ ਇਹ ਜਦੋਂ ਕਿ ਹੁਣ ਇਹ ਵੱਡੀਆਂ ਤਾਕਤਾਂ ਰੂਸ, ਚੀਨ, ਅਮਰੀਕਾ ਦੇ ਵਿੱਚ ਤਣਾਅ ਵੱਧ ਰਿਹਾ ਹੈ, ਔਰ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਆਪਣੇ ਜਿਹੜੇ ਸਹਿਯੋਗੀ ਮੁਲਕ ਨੇ ਉਹਨਾਂ ਦੇ ਉੱਤੇ ਹੀ ਟੈਰਿਫ ਲਾਉਣ ਦੀ ਧਮਕੀਆਂ ਦੇ ਰਹੇ ਨੇ, ਔਰ ਗ੍ਰੀਨਲੈਂਡ ਜਿਹੜਾ ਉਹ ਲੈਣ ਦੀ ਧਮਕੀ ਹੈ। ਔਰ ਇਸ ਸਾਰੇ ਦੇ ਚਲਦਿਆਂ ਹੁਣ ਸਾਨੂੰ ਜਿਹੜਾ ਕੌੜਾ ਸੱਚ ਬੋਲਣਾ ਵੀ ਪਏਗਾ, ਸਹਾਰਨਾ ਵੀ ਪਏਗਾ, ਲੇਕਿਨ ਉਸ ਦੇ ਲਈ ਸਾਨੂੰ ਨਵਾਂ ਵਰਲਡ ਆਰਡਰ ਕ੍ਰੀਏਟ ਕਰਨ ਦੀ ਲੋੜ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਜਿਸ ਪਾਸੇ ਇਹ ਵੱਡੀਆਂ ਤਾਕਤਾਂ ਜਾ ਰਹੀਆਂ ਨੇ, ਸਾਡੀ ਜਿਹੜੀ ਆਰਥਿਕ ਅਵਸਥਾ ਵੀ ਕਮਜ਼ੋਰ ਹੋ ਰਹੀ ਹੈ, ਔਰ ਤਾਕਤਵਰ ਦੇਸ਼ ਉਹੀ ਕਰਦੇ ਨੇ ਜਿਹੜਾ ਕਮਜ਼ੋਰਾਂ ਨੂੰ ਸਹਿਣਾ ਪੈਂਦਾ। ਫਿਰ ਉਹਨਾਂ ਨੇ ਜਿਹੜੀ ਇੱਕ ਵੱਡੀ ਗੱਲ ਕਹੀ ਕਿ ਵੀ ਇੱਕ ਚੈੱਕ ਰਿਪਬਲਿਕ ਦਾ ਇੱਕ ਜ਼ਮਾਨੇ ਦੇ ਵਿੱਚ ਬਾਗੀ ਨੇਤਾ ਹੁੰਦਾ ਸੀ ਮਿਸਟਰ ਹਾਵੇਲ, ਉਹਨੇ ਬਾਅਦ ਦੇ ਵਿੱਚ ਇੱਕ ਕਿਤਾਬ ਵੀ ਲਿਖੀ ਦਾ ਪਾਵਰ ਆਫ ਦਾ ਪਾਵਰਲੈਸ। ਉਹਦੇ 'ਚ ਉਹਨੇ ਇੱਕ ਕਹਾਣੀ ਕੋਟ ਕੀਤੀ ਮਿਸਟਰ ਕਾਰਨੀ ਨੇ। ਉਹਨਾਂ ਨੇ ਕਿਹਾ ਕਿ ਵੀ ਇੱਕ ਜਿਹੜਾ ਸਬਜ਼ੀ ਵੇਚਣ ਵਾਲਾ ਆਂਦਾ ਦੁਕਾਨ ਦੇ ਉੱਤੇ, ਉਹ ਇੱਕ ਰੋਜ਼ਾਨਾ ਦੁਕਾਨ ਦੀ ਖਿੜਕੀ ਦੇ ਉੱਤੇ ਇੱਕ ਬੋਰਡ ਲਾ ਦਿੰਦਾ ਹੈ, ਦੁਨੀਆ ਦੇ ਮਜ਼ਦੂਰੋ ਇੱਕ ਹੋ ਜਾਓ। ਪਰ ਨਾ ਉਹਦਾ ਵਿਸ਼ਵਾਸ ਹੈ ਉਹਦੇ ਲਈ ਕੁਝ ਕਰ ਰਿਹਾ, ਨਾ ਕਿਸੇ ਹੋਰ ਦਾ। ਪਰ ਹੌਲੀ ਹੌਲੀ ਸਾਰੇ ਹੀ ਲੋਕ ਜਿਹੜੇ ਗਾਹਕ ਵੀ ਨੇ, ਦੁਕਾਨਦਾਰ ਵੀ ਨੇ, ਉਹ ਕਿਉਂਕਿ ਕਮਿਊਨਿਸਟ ਰਜੀਮ ਦਾ ਨਾਰਾ ਸੀ ਕਿ ਦੁਨੀਆ ਦੇ ਮਜ਼ਦੂਰੋ ਇੱਕ ਹੋ ਜਾਓ, ਉਹ ਉਵੇਂ ਹੀ ਕਰਦਾ। ਪਰ ਉਹਦੇ ਤੇ ਵਿਸ਼ਵਾਸ ਨਹੀਂ ਹੈ, ਨਾ ਉਹਨੂੰ ਹੈ, ਨਾ ਕਸਟਮਰਸ ਨੂੰ ਹੈ, ਨਾ ਸ਼ਹਿਰ ਵਾਲਿਆਂ ਨੂੰ ਹੈ। ਲੇਕਿਨ ਉਹ ਆਪਣੀ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਦੇ ਲਈ ਉਹ ਲਾਈ ਜਾਂਦਾ, ਆਪਣੀ ਵਫਾਦਾਰੀ ਦਾ ਉਹ ਸਬੂਤ ਦਿੰਦਾ ਹੈ ਤਾਂ। ਔਰ ਲੇਕਿਨ ਇਸ ਸਾਰੇ ਦਾ ਨਤੀਜਾ ਇਹ ਹੁੰਦਾ ਹੈ ਕਿ ਵੀ ਲੋਕ ਉਸੇ ਹੀ ਜੀਵਨ 'ਚ ਜੀ ਜਾਂਦੇ ਨੇ, ਔਰ ਉਹ ਵੀ ਉਸ ਝੂਠ ਦਾ ਹਿੱਸਾ ਬਣ ਜਾਂਦੇ ਨੇ, ਨਾ ਚਾਹੁੰਦੇ ਹੋਏ ਵੀ। ਜਿਹੜਾ ਝੂਠ ਬੋਲਿਆ ਜਾ ਰਿਹਾ ਕਿ ਨਾ ਕਿਸੇ ਨੇ ਮਜ਼ਦੂਰਾਂ ਨੇ ਇਕੱਠੇ ਹੋਣਾ, ਨਾ ਉਹਨਾਂ ਨੇ ਕਰਨਾ, ਲੇਕਿਨ ਉਹ ਉਸ ਰਜੀਮ ਦੇ ਥੱਲੇ ਜਿਹੜਾ ਜ਼ਾਹਰ ਹੈ ਕਮਿਊਨਿਜ਼ਮ ਦਾ ਇਹ ਰਜੀਮ ਸੀ, ਉਸ ਦੇ ਨਾਲ ਆਪਣੀ ਜਿਹੜੀ ਹੈ ਨਿਸ਼ਠਾ ਜਾਂ ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਕਰਦੇ ਨੇ। ਉਹਨਾਂ ਨੇ ਕਿਹਾ ਜੀ ਲੱਗਦਾ ਕਿ ਵੀ ਇੱਕ ਡੈਕੋਰਮ ਬਣ ਗਿਆ। ਸੋ ਉਹਨਾਂ ਨੇ ਕਿਹਾ ਵੀ ਇਹੀ ਕਾਰਨ ਹੈ ਵੀ ਇਹ ਜਿਹੜਾ ਅੱਜ ਜਿਹੜਾ ਸਾਨੂੰ ਡਿਸਟਰਬ ਲੱਗ ਰਿਹਾ ਵਰਲਡ ਆਰਡਰ, ਅੱਜ ਦਾ ਨਹੀਂ ਡਿਸਟਰਬ, ਬਹੁਤ ਦੇਰ ਦਾ ਹੈ। ਪਰ ਕਿਉਂਕਿ ਸਾਨੂੰ ਲੱਗਦਾ ਸੀ ਵੀ ਸਾਡਾ ਵੀ ਸਰੀ ਜਾਂਦਾ, ਅਸੀਂ ਵੀ ਜਿਹੜਾ ਇਸ ਪਾਰਸ਼ਲ ਇਸ ਫਾਲਸਹੁੱਡ ਦਾ ਇੱਕ ਹਿੱਸਾ ਬਣੇ ਸੀ। ਪਰ ਹੁਣ ਉਹ ਵਕਤ ਆ ਗਿਆ ਕਿ ਉਹ ਅਸੀਂ ਤਖਤੀਆਂ ਉਤਾਰ ਦਈਏ ਕਿ ਵੀ ਅਸੀਂ ਮਜ਼ਦੂਰਾਂ ਦੇ ਨਾਲ ਹੈ। ਮਤਲਬ ਇਹ ਹੈ ਕਿ ਇਹ ਜਿਹੜੀ ਤਾਕਤਵਰਾਂ ਦੀ ਡੋਮੀਨੈਂਸ ਖਾਸ ਤੌਰ 'ਤੇ ਅਮਰੀਕਾ ਦੇ ਹਵਾਲੇ ਨਾਲ
ਜਾਂ ਰਸ਼ੀਆ ਦੇ ਹਵਾਲੇ ਨਾਲ ਵੀ ਜੋ ਉਹਨੇ ਯੂਕਰੇਨ 'ਚ ਕੀਤਾ ਹੈ। ਅੱਛਾ। ਔਰ ਉਹਨਾਂ ਨੇ ਕਿਹਾ ਵੀ ਕਈ ਦਹਾਕਿਆਂ ਤੋਂ ਕੈਨੇਡਾ ਜਿਹੜਾ ਹੈ ਉਸ ਦਾ ਹਿੱਸਾ ਰਿਹਾ ਉਹ ਸਾਰੇ ਇੰਟਰਨੈਸ਼ਨਲ ਸਿਸਟਮ ਦਾ। ਹੁਣ ਜਿਹੜਾ ਅਸੀਂ ਇਸ ਦੇ ਉੱਤੇ ਜਿਹੜਾ ਉਹ ਆਵਾਜ਼ ਚੁੱਕਾਂਗੇ, ਕਿਉਂਕਿ ਅਸੀਂ ਉਸ ਝੂਠੇ ਜਿਹੜਾ ਪ੍ਰਕਰਣ ਸੀ ਉਹਦਾ ਹੀ ਹਿੱਸਾ ਬਣੇ ਰਹੇ। ਔਰ ਸਾਨੂੰ ਠੀਕ ਹੈ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਅਮਰੀਕਾ ਦੀ ਡੋਮੀਨੈਂਸ ਨੇ ਪ੍ਰੋਵਾਈਡ ਕਰਵਾਈਆਂ, ਸਮੁੰਦਰੀ ਰਸਤੇ ਖੁੱਲ੍ਹੇ, ਇੱਕ ਫਾਈਨੈਂਸ਼ੀਅਲ ਸਿਸਟਮ ਬਣਿਆ, ਇੱਕ ਸਿਕਿਉਰਿਟੀ ਦਾ ਸਿਸਟਮ ਬਣਿਆ, ਲੇਕਿਨ ਅਸੀਂ ਜਿਹੜਾ ਹੈ ਤਖਤੀ ਲਾ ਕੇ ਰੱਖੀ ਕਿ ਜੀ ਸਭ ਠੀਕ ਚੱਲ ਰਿਹਾ। ਔਰ ਉਸ ਦਾ ਨਤੀਜਾ ਕਿ ਅੱਜ ਜਦੋਂ ਕਿ ਇਸ ਲੈਵਲ ਤੱਕ ਇਹ ਇਨਫੈਕਸ਼ਨ ਦੀ ਬਿਮਾਰੀ ਪਹੁੰਚ ਗਈ ਹੈ ਤੇ ਹੁਣ ਅਸੀਂ ਜਿਹੜਾ ਹੈ ਉਸ ਤੋਂ ਦੁਖੀ ਹਾਂ। ਪਰ ਇਸ ਸਾਰੇ ਨੂੰ ਹੁਣ ਬਦਲਣ ਦੀ ਲੋੜ ਹੈ। ਅਸੀਂ ਜਿਹੜੇ ਮਿਡਲ ਪਾਵਰ ਵਾਲੇ ਦੇਸ਼ ਹੈ ਉਹ ਅਸੀਂ ਇਕੱਠੇ ਹੋ ਸਕਦੇ ਹਾਂ। ਔਰ ਇਸ ਸਾਰੇ ਦੇ ਉੱਤੇ ਈਵਨ ਬਾਕੀਆਂ ਨੇ ਵੀ, ਹਾਲਾਂ ਡੈਨਮਾਰਕ ਨੇ ਇਸ ਦੇ ਉੱਤੇ ਜਿਹੜਾ ਪਹਿਲਾਂ ਹੀ ਇਹ ਕਿਹਾ ਕਿ ਵੀ ਅਸੀਂ ਜਿਹੜਾ ਗੱਲਬਾਤ ਤਾਂ ਕਰਾਂਗੇ ਲੇਕਿਨ ਅਸੀਂ ਆਪਣੀ ਸੋਵਰਨਿਟੀ ਔਰ ਦੂਸਰੀ ਚੀਜ਼ਾਂ ਨਹੀਂ ਛੱਡਾਂਗੇ। ਦੇਖੋ ਕੀ ਹੁੰਦਾ। ਪਰ ਇੱਕ ਗੱਲ ਜ਼ਾਹਰ ਹੈ ਕਿ ਇਹ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਪੁਰਾਣਾ ਵਰਲਡ ਆਰਡਰ ਖਤਮ, ਨਵਾਂ ਸ਼ੁਰੂ, ਹੁਣ ਇਹ ਜਦੋਂ ਮਿਡਲ ਕਲਾਸ ਦਾ, ਔਰ ਇਹ ਸਭ ਤੋਂ ਜ਼ਿਆਦਾ ਜਲੂਸ ਜਿਹੜਾ ਇੰਡੀਅਨ ਯੂਟਿਊਬਰ ਵੀ ਜਿਹੜੇ ਨੈਸ਼ਨਲਿਸਟ ਨੇ ਉਹ ਕਹਿੰਦੇ ਨੇ ਮੋਦੀ ਦਾ, ਭਾਰਤ ਦਾ ਨਿਕਲਿਆ ਹੋਇਆ ਹੈ ਕਿ ਵਿਸ਼ਵ ਗੁਰੂ ਕਿੱਥੇ ਹੈ। ਦੁਨੀਆ ਬੋਲ ਕੈਨੇਡਾ ਜਿਹੜਾ ਬੈਕਯਾਰਡ ਹੈ ਔਰ ਅਮਰੀਕਾ ਕਹਿ ਰਿਹਾ ਅਸੀਂ ਸਾਡਾ 51ਵਾਂ ਸੂਬਾ, ਉਹਨਾਂ ਦਾ ਪ੍ਰਾਈਮ ਮਿਨਿਸਟਰ ਦਾ ਉੱਥੇ ਵਰਲਡ ਇਕਨੋਮਿਕ ਫੋਰਮ 'ਚ ਖਲੋ ਕੇ ਬੋਲ ਰਿਹਾ। ਉਹਨਾਂ ਨੇ ਕਿਹਾ ਮੋਦੀ ਕਿੱਥੇ ਹੈ, ਭਾਰਤ ਕਿੱਥੇ ਹੈ। ਔਰ ਜ਼ਾਹਰ ਹੈ ਕਿ ਵੀ ਸਾਰੇ ਦੇ ਵਿੱਚ ਇੱਕ ਨਵੀਂ ਤਬਦੀਲੀ ਵੱਲ ਜਾ ਰਿਹਾ। ਹੋ ਸਕਦਾ ਵੀ ਇਸ ਮੁੱਦੇ ਤੇ ਗ੍ਰੀਨਲੈਂਡ ਦੇ ਤਾਂ ਅਲਟੀਮੇਟਲੀ ਨੈਟੋ ਨੂੰ ਬੋ ਕਰਨਾ ਪਏਗਾ, ਭਾਵੇਂ ਕੋਈ ਜੁਆਇੰਟ ਦਾ ਹੋਏ, ਉਹ ਤਾਂ ਨਹੀਂ ਜੋ ਟਰੰਪ ਨੇ ਠਾਣਿਆ ਹੋਇਆ। ਲੇਕਿਨ ਇਸ ਸਾਰੇ 'ਚੋਂ ਹੁਣ ਨਾ ਯੂਰਪ ਦਾ ਟਰਸਟ, ਨਾ ਨੈਟੋ ਦਾ, ਕੈਨੇਡਾ ਵੀ ਆਪਣੇ ਤੌਰ ਦੇ ਉੱਤੇ ਜਿਹੜੀ ਹੁਣ ਤੱਕ ਨਾ ਉਹਨੇ ਕੋਈ ਪ੍ਰੋਪਰ ਫੌਜ ਡਿਵੈਲਪ ਕੀਤੀ, ਨਾ ਕੋਈ ਹੋਰ ਕੀਤਾ। ਇਹ ਬਹੁਤ ਸਾਰੀਆਂ ਤਬਦੀਲੀਆਂ ਨਵੇਂ ਵਰਲਡ ਆਰਡਰ ਦੇ ਥੱਲੇ ਹੋਣ ਜਾ ਰਹੀਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਅਤੇ ਸਨੇ ਸਤਨੇ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। Accurate Accountants and Taxes। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਟਰੰਪ ਵੱਲੋਂ ਗਜ਼ਾ ਜਿਹੜੇ ਮਸਲੇ ਸਮੇਤ ਦੁਨੀਆ ਦੇ ਅੱਡ-ਅੱਡ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਬੋਰਡ ਆਫ ਪੀਸ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਸ਼ਾਮਲ ਹੋਣ ਲਈ 60 ਤੋਂ ਜ਼ਿਆਦਾ ਮੁਲਕਾਂ ਨੂੰ ਸੱਦਾ ਪੱਤਰ ਭੇਜਿਆ ਗਿਆ, ਜਿਨ੍ਹਾਂ ਵਿੱਚ ਭਾਰਤ ਤੇ ਪਾਕਿਸਤਾਨ ਵੀ ਸ਼ਾਮਲ ਨੇ। ਔਰ ਪਾਕਿਸਤਾਨ ਨੇ ਇਹ ਸੱਦਾ ਪੱਤਰ ਜਿਹੜਾ ਹੈ ਉਹ ਸਵੀਕਾਰ ਕਰ ਲਿਆ, ਜਦੋਂ ਕਿ ਭਾਰਤ ਅਜੇ ਭੰਬਲ ਭੁਸੇ ਦਾ ਸ਼ਿਕਾਰ ਹੈ।
ਸੋ ਇਸ ਜਿਹੜਾ ਬੋਰਡ ਆਫ ਪੀਸ ਨੂੰ ਯੂਨਾਈਟਿਡ ਨੇਸ਼ਨਸ ਦੇ ਬਦਲ ਵਜੋਂ ਹੀ ਦੇਖਿਆ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਅਕਸਰ ਬਹੁਤ ਸਾਰੇ ਫੋਰਮਸ ਤੇ ਖਾਸ ਤੌਰ ਤੇ ਸਾਊਥ ਏਸ਼ੀਅਨ ਫੋਰਮਸ ਤੇ ਡਿਸਕਸ ਹੁੰਦਾ ਹੈ ਵੀ ਐਸਾ ਕੀ ਹੋਇਆ ਭਾਰਤ ਦੇ ਨਾਲ ਟਰੰਪ ਦੇ ਰਿਸ਼ਤੇ ਇੱਕਦਮ ਕਿਵੇਂ ਵਿਗੜ ਗਏ। ਟਰੰਪ ਫਸਟ ਟਰਮ ਤੇ ਸੈਕੰਡ ਟਰਮ ਕਿਵੇਂ ਬਿਲਕੁਲ ਆਪੋਜ਼ਿਟ ਪਰਸਨੈਲਿਟੀਜ਼ ਨੇ। ਉਸ 'ਚ ਜ਼ਾਹਰ ਹੈ ਕਿ ਬਾਕੀ ਨੀਤੀਆਂ ਦੇ ਨਾਲ ਨਾਲ ਬਹੁਤਿਆਂ ਦਾ ਕਹਿਣਾ ਹੈ ਕਿ ਵੀ ਜਦੋਂ ਮੋਦੀ ਆਇਆ ਆਪਣੇ ਔਰ ਟਰੰਪ ਤਾਂ ਉਦੋਂ ਉਹਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ ਹੋਇਆ ਸੀ, ਪਰ ਇਹ ਕੋਈ ਚਾਂਸ ਨਹੀਂ ਸੀ ਵੀ ਜਿੱਤ ਸਕੇ। ਤੇ ਪਹਿਲਾਂ ਇਹ ਕਿਹਾ ਗਿਆ ਕਿ ਵੀ ਟਰੰਪ ਨੇ ਵੀ ਜਿਹੜਾ ਕੀਤਾ ਟਵੀਟ ਕਿ ਮੇਰਾ ਫਰੈਂਡ ਆ ਰਿਹਾ ਮਿਲੇਗਾ, ਪਰ ਇੱਥੇ ਮੋਦੀ ਨੇ ਆ ਕੇ ਮਿਲਣ ਤੋਂ ਨਾ ਕਰ ਦਿੱਤੀ ਕਿ ਜੀ ਮੈਂ ਬਹੁਤ ਬਿਜ਼ੀ ਹਾਂ। ਸਿੱਧਾ ਡੈਲਾਵੇਅਰ ਗਿਆ ਉਹਦੇ ਬਾਈਡਨ ਦੇ ਘਰ ਔਰ ਦੂਜੇ ਵੀ ਉਹਦੇ ਤੋਂ ਗੁੱਸਾ। ਪਰ ਜੋ ਵੀ ਹੋਏ, ਸੈਕੰਡ ਪਾਰਟ ਜਿਹੜਾ ਬਹੁਤ ਸਾਰਿਆਂ ਦਾ ਇਹ ਮੰਨਣਾ ਹੈ ਵੀ ਟਰੰਪ ਦਾ ਸਹੁੰ ਚੁੱਕ ਤੋਂ ਪਹਿਲਾਂ ਤੋਂ ਹੀ ਜਿਹੜਾ ਹੈ ਭਾਰਤ ਦੇ ਨਾਲ ਜੋ ਰਿਹਾ, ਲੇਕਿਨ ਆਪਰੇਸ਼ਨ ਸੰਦੂਰ ਤੋਂ ਬਾਅਦ ਇਹ ਹੋਰ ਵੀ ਜਿਹੜੀ ਹੈ ਉਹ ਬਿਲਕੁਲ ਬਿਟਰਨੈਸ ਹੋਈ। ਉਹਦੇ ਬਹੁਤ ਸਾਰੇ ਦੋ ਰੀਜ਼ਨ ਕਹੇ ਜਾਂਦੇ ਨੇ ਵੀ ਇੱਕ ਤਾਂ ਇਹਦੇ ਬਾਵਜੂਦ ਕਿ ਟਰੰਪ ਦੀ ਇੰਟਰਵੈਂਸ਼ਨ ਦੇ ਨਾਲ ਉਹਦੇ 'ਚ ਭਾਵੇਂ ਵਾਈਸ ਪ੍ਰੈਜ਼ੀਡੈਂਟ ਇਨਵੋਲਵ ਹੋਇਆ ਜਾਂ ਮਾਰਕੋ ਰੂਬੀਓ ਇਨਵੋਲਵ ਹੋਏ ਫੋਰਨ ਸੈਕਟਰੀ, ਔਰ ਟਰੰਪ ਨੇ ਕਿਹਾ ਵੀ ਮੈਂ ਰੁਕਵਾਇਆ ਜਿਹੜਾ ਇਹਨਾਂ ਦੇ ਵਿੱਚ ਨਹੀਂ ਤਾਂ ਲੱਖਾਂ ਲੋਕ ਮਾਰੇ ਜਾਣੇ ਸੀ। ਦੋਨੋਂ ਨਿਊਕਲੀਅਰ ਪਾਵਰਸ ਨੇ। ਪਾਕਿਸਤਾਨ ਨੇ ਫੌਰਨ ਨਾ ਸਿਰਫ ਇਹਨੂੰ ਮੰਨਿਆ ਸਗੋਂ ਨੋਬਲ ਪ੍ਰਾਈਜ਼ ਦੇ ਲਈ ਵੀ, ਨੋਬਲ ਪੀਸ ਪ੍ਰਾਈਜ਼ ਲਈ ਵੀ ਨੋਮੀਨੇਟ ਕੀਤਾ ਟਰੰਪ ਨੂੰ। ਤੇ ਭਾਰਤ ਇਸ ਸਭ ਦੇ ਬਾਵਜੂਦ ਅਜੇ ਤੱਕ ਨਾ ਮੰਨਣ ਨੂੰ ਤਿਆਰ ਹੈ ਕਿ ਵੀ ਇਹ ਪੀਸ ਅਮਰੀਕਾ ਨੇ ਕਰਾਈ। ਨੋਬਲ ਪੀਸ ਪ੍ਰਾਈਜ਼ ਲਈ ਤਾਂ ਕੀ ਰਿਕਮੈਂਡ ਕਰਨਾ ਸੀ। ਹੁਣ ਟਰੰਪ ਇੰਨਾ ਕੁ ਡਿਟਰਮਿੰਡ ਹੈ ਇਸ ਮੁੱਦੇ ਦੇ ਉੱਤੇ ਕਿ ਨਤੀਜੇ ਦੇ ਤੌਰ ਤੇ ਹੁਣ ਜਿਹੜੀ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਵਰਲਡ ਇਕਨੋਮਿਕ ਫੋਰਮ ਦੀ ਚੱਲ ਰਿਹਾ, ਉਹਦੇ 'ਚ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਸਪੀਚ ਕੀਤੀ, ਉਹਦੇ 'ਚ ਵੀ ਉਹਨਾਂ ਨੇ ਅਗੇਨ ਇਹ ਕਲੇਮ ਕੀਤਾ ਕਿ ਉਹਨਾਂ ਨੇ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਜਿਹੜੀ ਜੰਗ ਨੂੰ ਰੁਕਵਾਇਆ। ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਜੰਗਾਂ ਰੁਕਵਾਈਆਂ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਸੀਂ ਗ੍ਰੀਨਲੈਂਡ ਇਸ ਲਈ ਲੈਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜੀ ਹੈ ਲੈਂਡ ਨਹੀਂ ਹੈ, ਇਹ ਪੀਸ ਆਫ ਆਈਸ ਹੈ, ਪਰ ਇਹ ਕਿਉਂਕਿ ਸਟ੍ਰੈਟੇਜਿਕ ਰੀਜ਼ਨਸ ਨੇ, US ਚਾਈਨਾ ਔਰ ਰਸ਼ੀਆ ਦੇ ਵਿਚਾਲੇ ਹੈ ਔਰ ਅਰਥ ਮਿਨਰਲਸ ਵੀ ਦੇ ਥੱਲੇ ਪਏ ਹੋਏ ਨੇ। ਔਰ ਉਹਨੇ ਨਾਲ ਦੀ ਨਾਲ ਕਿਹਾ ਆਪਣੀ ਸਪੀਚ ਜਦੋਂ ਸ਼ੁਰੂ ਕੀਤੀ ਬਾਈ, ਉਹਨਾਂ ਨੇ ਕਿਹਾ ਕਿ ਬਾਈ ਗ੍ਰੀਟਿੰਗ ਸੋ ਮੈਨੀ ਫਰੈਂਡਸ ਪ੍ਰੈਜ਼ੈਂਟ ਐਂਡ ਅ ਫਿਊ ਐਨਮੀਜ਼। ਔਰ ਫਿਰ ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਦੋਸਤ ਤੇ ਕੁਝ ਦੁਸ਼ਮਣ। ਫਿਰ ਉਹਨਾਂ ਨੇ ਯੂਰਪ, ਨੈਟੋ, ਇਹਨਾਂ ਸਾਰਿਆਂ ਦਾ ਜਰਾ ਚੰਗਾ ਲਿਆ ਜਲੂਸ ਕੱਢਿਆ। ਨਾਲ ਦੀ ਨਾਲ ਸਲੀਪੀ ਜੋ ਬਾਈਡਨ, ਸਲੀਪੀ ਜੋ ਇਹ ਵੀ ਕਿਹਾ। ਉਸ ਤੋਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਕਿ ਇੰਡੀਆ ਪਾਕਿਸਤਾਨ ਕਨਫਲਿਕਟ ਜਿਹੜਾ ਹੈ ਉਹ ਮੈਂ ਰੁਕਵਾਇਆ। ਉਹਨਾਂ ਨੇ ਕਿਹਾ 80ਵੀਂ ਵਾਰ ਹੈ ਜਦੋਂ ਕਿ ਟਰੰਪ ਨੇ ਇਹ ਕਿਹਾ। ਹੁਣ ਇਸ ਮਾਮਲੇ 'ਚ ਵੀ ਭਾਰਤ ਦੇ ਨਾਲ ਜੋ ਬਿਟਰਨੈਸ, ਅਜੇ ਤੱਕ ਕੋਈ ਟ੍ਰੇਡ ਡੀਲ ਵੀ ਸਾਈਨ ਨਹੀਂ ਹੋਈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਦੇ ਸਾਹਮਣੇ ਉਹਦਾ ਇੱਕ ਆਪਣਾ ਵਿਜ਼ਨ ਹੈ ਕਿ ਉਸ ਨੇ ਯੂਨਾਈਟਿਡ ਨੇਸ਼ਨਸ ਔਰ ਦੂਸਰੇ ਤੀਸਰੇ ਜੋ ਹੈ ਉਹਦਾ ਬਦਲ ਦੇਣਾ ਹੈ। ਔਰ ਉਸ ਦੇ ਥੱਲੇ ਉਹਨਾਂ ਨੇ ਭਾਵੇਂ ਗਜ਼ਾ ਕਨਫਲਿਕਟ ਨੂੰ ਜਾਂ ਰੀਕਨਸਟਰਕਸ਼ਨ ਦੇ ਨਾਂ ਥੱਲੇ ਹੀ ਉਹਨੂੰ ਬੋਰਡ ਆਫ ਪੀਸ ਅਨਾਉਂਸ ਕੀਤਾ, ਪਰ ਜਦੋਂ ਤੁਸੀਂ ਉਹਦਾ ਚਾਰਟਰ ਦੇਖਦੇ ਹੋ, ਉਸ ਦੀਆਂ ਸ਼ਰਤਾਂ ਦੇਖਦੇ ਹੋ ਔਰ ਰਹਿਣਾ ਉਹਦਾ ਚੇਅਰਮੈਨ ਟਰੰਪ ਨਹੀਂ ਹੈ, ਭਾਵੇਂ ਪ੍ਰੈਜ਼ੀਡੈਂਟ ਟਰਮ ਜਦੋਂ ਮੁੱਕ ਵੀ ਗਈ ਫਿਰ ਵੀ ਕਿਉਂਕਿ ਟਰੰਪ ਐਜ਼ ਏ ਪਰਸਨ ਨਾਟ ਐਜ਼ ਏ ਪ੍ਰੈਜ਼ੀਡੈਂਟ ਉਹਦਾ ਹੋਏਗਾ। ਫਿਰ 3 ਸਾਲ ਦੀ ਟਰਮ ਤੋਂ ਬਾਅਦ ਜਿਹਨੇ ਮੈਂਬਰ ਰਹਿਣਾ ਉਹਨੂੰ $1 ਬਿਲੀਅਨ ਵੀ ਦੇਣਾ ਪਏਗਾ। ਔਰ ਇਸ ਸਾਰੇ 'ਚ ਜਿਹੜੀ ਵਾਈਟ ਹਾਊਸ ਤੋਂ ਜਾਣਕਾਰੀ ਜਾਂ ਅਦਰਵਾਈਜ਼ ਮੀਡੀਆ ਦੀ ਜਾਣਕਾਰੀ ਹੈ, ਉਸ ਦੇ ਵਿੱਚ ਲਗਭਗ 60 ਮੁਲਕਾਂ ਨੂੰ ਜਿਹੜਾ ਇਨਵੀਟੇਸ਼ਨ ਦਿੱਤਾ ਗਿਆ ਹੈ ਬੋਰਡ ਆਫ ਪੀਸ ਗਜ਼ਾ ਦੇ ਲਈ ਜੁਆਇਨ ਕਰਨ ਦੇ ਵਿੱਚ। ਔਰ ਇਸ ਦੇ ਵਿੱਚ ਮੇਰੇ ਕੋਲ ਲਿਸਟ ਹੈ ਸਾਰੇ 60 ਮੁਲਕਾਂ ਦੀ, ਮੈਂ ਡੀਟੇਲ 'ਚ ਨਹੀਂ ਜਾਵਾਂਗਾ, ਪਰ ਉਹਦੇ 'ਚ ਭਾਰਤ ਔਰ ਪਾਕਿਸਤਾਨ ਦੋਵੇਂ ਸ਼ਾਮਲ ਨੇ, ਚੀਨ ਔਰ ਰੂਸ ਵੀ। ਚੀਨ ਨੇ ਤਾਂ ਉਸ ਦੇ ਉੱਤੇ ਕਿਹਾ ਕਿ ਵੀ ਅਸੀਂ ਬੇਸ਼ੱਕ ਅਜੇ ਦੇਖਣਾ ਵੀ ਬੋਰਡ ਆਫ ਪੀਸ ਜੁਆਇਨ ਕਰਨਾ ਕਿ ਨਹੀਂ, ਲੇਕਿਨ ਅਸੀਂ ਯੂਨਾਈਟਿਡ ਨੇਸ਼ਨਸ ਨੂੰ ਨਹੀਂ ਡਿੱਗਣ ਦਿਆਂਗੇ, ਉਹਨੂੰ ਅਸੀਂ ਕਾਇਮ ਰੱਖਣਾ। ਔਰ ਪਾਕਿਸਤਾਨ ਨੇ ਕੁਇਕਲੀ ਉਹਨਾਂ ਨੇ ਕਿਹਾ ਪਾਕਿਸਤਾਨ ਟੂ ਜੁਆਇਨ ਟਰੰਪਸ ਬੋਰਡ ਆਫ ਪੀਸ ਔਨ ਗਜ਼ਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਪਾਕਿਸਤਾਨ ਹੋਪਡ
concrete steps will be taken towards implementation of permanent ceasefire as well as to boost aid Gaza's construction, foreign ministry said. So ਇਹਦੇ 'ਚ ਵੀ ਪਾਕਿਸਤਾਨ ਨੇ ਬਾਜ਼ੀ ਮਾਰੀ ਹੈ। ਹਾਲਾਂ ਵਿਦਿਨ ਪਾਕਿਸਤਾਨ ਬਹੁਤ ਕੁਝ ਚੱਲ ਰਿਹਾ ਕਿ ਜੀ ਪਾਕਿਸਤਾਨ ਰਬੜ ਸਟੈਂਪ ਬਣ ਗਿਆ। ਇਹ ਮੈਂ ਸਮਝਦਾ ਵੀ ਪਹਿਲਾਂ ਵੀ ਠੀਕ ਫੈਸਲਾ ਸੀ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦਾ, ਹਕੂਮਤ ਦਾ ਕ੍ਰੈਡਿਟ ਦੇਣਾ ਹੈ ਟਰੰਪ ਨੂੰ। ਪੀਸ ਪ੍ਰਾਈਜ਼ ਲਈ ਵੀ ਉਹਦਾ ਹੀ ਨਤੀਜਾ ਹੈ ਕਿ ਵੀ ਉਹਨਾਂ ਦੇ ਲਈ ਤਾਂ ਸਭ ਰਸਤੇ ਪੱਧਰੇ ਨੇ ਔਰ ਭਾਰਤ ਅਜੇ ਵੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਕਨਫਿਊਜ਼ਡ ਹੈ। ਔਰ ਪਹਿਲਾਂ ਤਾਂ ਉਹਨਾਂ ਨੇ ਜਿਹੜਾ ਹੈ ਉਹ ਬਹੁਤਾ ਇਹਦੇ 'ਤੇ ਕੋਈ ਰਿਐਕਸ਼ਨ ਅਜੇ ਕੀਤਾ ਹੀ ਨਹੀਂ ਹੈ ਔਰ ਅਜੇ ਇਹੀ ਹੈ ਕਿ ਜੀ ਅਸੀਂ ਜਿਹੜਾ ਵਿਚਾਰ ਕਰ ਰਹੇ ਹਾਂ ਵੀ ਕੀ ਕਰਨਾ। ਸੋ ਪਛੜ ਗਏ ਟਰੰਪ ਨੂੰ ਵੀ। ਇੱਕ ਤਾਂ ਜਿਵੇਂ ਹੈ ਵੀ ਸਕਸੈਸਫੁਲ ਲੋਕ ਪਸੰਦ ਨੇ। ਹੁਣ ਇੰਡੀਆ ਪਾਕਿਸਤਾਨ ਦੇ ਵਿਚਾਲੇ 4 ਰੋਜ਼ਾ 7, 8, 9, 10 ਮਈ 'ਚ ਪਾਕਿਸਤਾਨ ਦੀ ਆਸਮ ਮੁਨੀਰ ਇੱਕਦਮ ਇੰਸਟੈਂਟ ਉਹਨਾਂ ਦੇ ਹੀਰੋ ਬਣ ਗਏ, ਜੇਤੂ। ਔਰ ਜਿਹੜਾ ਫੈਸਲਾ ਟਰੰਪ ਕਰਦਾ ਉਹ ਐਕਸਪੈਕਟ ਕਰਦਾ ਹੈ ਵੀ ਯੈਸ ਸਰ ਕਰਕੇ ਤੁਸੀਂ ਜਿਹੜਾ ਉਹਨੂੰ ਐਂਡੋਰਸ ਕਰੋ। ਡਿਲੇ ਕਰਨਾ, ਸੋਚਣਾ ਉਹਦੇ 'ਚ ਫਿਰ ਉਹ ਭਾਵੇਂ ਕੋਈ ਵੀ ਹੋਏ ਜੋ ਜਿਸ ਲਿਹਾਜ਼। ਔਰ ਈਵਨ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਜਿਹੜਾ ਨਿਊ ਵਰਲਡ ਆਰਡਰ ਜਾਂ ਜਿਵੇਂ ਉਹਨਾਂ ਨੇ ਕਿ ਵੀ ਤਖਤੀਆਂ ਹੁਣ ਉਤਾਰ ਦਿਓ, ਉਸ ਵਾਲੇ ਨੂੰ ਵੀ ਉਹਦਾ ਵੀ ਉਹਨਾਂ ਨੇ ਕਿਹਾ ਟਰੰਪ ਨੇ ਕਿ ਦੇਖੋ ਕਿੰਨੇ ਅਕਿਰਤ ਘਣ ਨੇ ਕੈਨੇਡਾ ਵਾਲੇ, ਅਸੀਂ ਤਾਂ ਇਹਨਾਂ ਸਭ ਤੋਂ ਜ਼ਿਆਦਾ ਕੈਨੇਡਾ ਸਾਡੇ ਬਿਨਾਂ ਕੀ ਹੈ। ਲੇਕਿਨ ਮੈਂ ਸਮਝਦਾ ਵੀ ਕੁਛ ਚੀਜ਼ਾਂ ਹਿਸਟੋਰੀਕਲ ਹੁੰਦੀਆਂ ਨੇ। ਸੋ ਇਹ ਸਾਰੇ 'ਚ ਭਾਰਤ ਫਿਰ ਪਛੜਿਆ ਹੋਇਆ ਹੈ ਪਰ ਪਾਕਿਸਤਾਨ ਨੇ ਅਗੇਨ ਇਸ ਦੇ ਉੱਤੇ ਬਾਜ਼ੀ ਮਾਰੀ ਹੈ। ਔਰ ਹਾਲਾਂ ਕੀ ਚੱਲੇਗਾ ਕੀ ਨਹੀਂ ਚੱਲੇਗਾ, ਜੇ ਤੁਹਾਨੂੰ ਨਹੀਂ ਲੱਗਦਾ ਠੀਕ ਤੁਸੀਂ ਵਿਦਡਰਾਅ ਕਰ ਸਕਦੇ ਹੋ। ਮੁਫਤ ਜਿਹੜੇ 2-3 ਸਾਲ ਚੱਲਦੇ ਨੇ ਬਿਨਾਂ $1 ਬਿਲੀਅਨ ਦਿੱਤੇ ਉਹਨਾਂ ਕੱਢੋ। ਘੱਟੋ ਘੱਟ ਇਹ ਤਾਂ ਦੱਸਤਾ ਕਿ ਭਾਈ ਅਸੀਂ ਤੇਰੇ ਨਾਲ ਖੜੇ। ਸੋ ਭਾਰਤ ਇਸ ਮੁੱਦੇ ਦੇ ਉੱਤੇ ਵੀ ਉਹ ਦੇਖੇਗਾ ਕਿ ਵੀ ਜੇ ਜੁਆਇਨ ਕੀਤਾ ਤੇ ਰੂਸ ਕੀ ਕਹੇਗਾ, ਚੀਨ ਕੀ ਕਹੇਗਾ। ਹਾਲਾਂ ਰਸ਼ੀਆ ਨੇ ਆਪਣਾ ਕੰਸਰਨ ਦਿੱਤਾ, ਚਾਈਨਾ ਨੇ ਕਿਹਾ ਵੀ ਅਸੀਂ UN ਔਰ ਦੂਸਰੇ ਨੂੰ ਡੈਡ ਨਹੀਂ ਹੋਣ ਦਿਆਂਗੇ। ਦਾ ਮਤਲਬ ਇਹ ਹੈ ਕਿ ਕੰਡੀਸ਼ਨਲ ਉਹ ਜੁਆਇਨ ਵੀ ਕਰ ਸਕਦੇ ਨੇ। ਬਹੁਤ ਸਾਰੇ ਇਸਲਾਮਿਕ ਮੁਲਕ ਜਿਹੜੇ 8-10 ਜਿਹਨਾਂ ਨੂੰ ਇਨਵੀਟੇਸ਼ਨ ਹੈ ਉਹ ਆਲਮੋਸਟ ਸਾਰਿਆਂ ਨੇ ਸਣੇ, ਸਾਊਦੀ ਈਵਨ ਇਜ਼ਰਾਈਲ। ਹਾਲਾਂ ਬਹੁਤਿਆਂ ਦਾ ਇਹ ਸ਼ੱਕ ਸੀ ਕਿ ਇਜ਼ਰਾਈਲ ਨੂੰ ਨਹੀਂ ਐਕਸੈਪਟ ਕਰੇਗਾ। ਸੋ ਹੋ ਸਕਦਾ ਜੇ ਹੁਣ ਭਾਰਤ ਦਾ ਯਾਰ ਨਾਰਸਿਸਿਸਟ ਮੋਦੀ ਦਾ ਨਾਰਸਿਸਿਸਟ ਨੇਤਨਯਾਹੂ ਯਾਰ ਜੁਆਇਨ ਕਰ ਰਿਹਾ, ਭਾਰਤ ਵੀ ਜੁਆਇਨ ਕਰ ਲੈ। ਪਰ ਫਿਰ ਇਹ ਹੋਏਗਾ ਵੀ ਬ੍ਰਾਹਮਣ ਤੇ ਸ਼ੂਦਰ ਇਕੱਠੇ ਬੈਠੇ ਹੈ। ਪਾਕਿਸਤਾਨ ਨੂੰ ਤਾਂ ਸ਼ੂਦਰ ਹੀ ਕਹਿੰਦੇ ਨੇ ਨਾ ਕਿ ਵੀ ਉਹਨਾਂ ਦੇ। ਸੋ ਇਹ ਵੀ ਉਹਨਾਂ ਦੇ ਲਈ ਐਂਬੈਰਸਮੈਂਟ ਹੈ। ਸੋ ਉਹ ਜਿਵੇਂ ਇੱਕ ਨੇ ਕਿਹਾ ਉੱਥੇ, ਉਹਨਾਂ ਨੇ ਕਿਹਾ ਜੀ ਮੋਦੀ ਕੀ ਹੈ, ਮੋਦੀ ਦੇ ਪਿੱਛੇ ਕਹਿੰਦੇ ਵੀ ਚਟਾਨ ਹੈ ਅੱਗੇ ਟੋਆ ਹੈ, ਉਹ ਕਿਤੇ ਵੀ ਜਾਏ ਉਹਨੇ ਡਿੱਗਣਾ ਹੀ ਡਿੱਗਣਾ ਹੈ। ਸੋ ਹੁਣ ਲੈਟ ਵੀ ਸੀ ਕਿ ਇਸ ਮੁੱਦੇ ਤੇ ਕੀ ਡਿਸਾਈਡ ਕਰਦੇ ਨੇ। ਪਰ ਹਾਲ ਦੀ ਘੜੀ ਭੰਬਲ ਭੂਸਾ ਨਜ਼ਰ ਆਉਂਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣੇ ਬ੍ਰੇਕ ਵਿਊਅਰਸ ਤਾਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ।
ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ 에ਅਰ ਫੋਰਸ ਦੇ ਮੁਖੀ ਨੇ ਇੱਕ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਵੈਨਜ਼ੂਏਲਾ ਅਤੇ ਇਰਾਕ ਦੀਆਂ ਤਾਜ਼ਾ ਘਟਨਾਵਾਂ ਦੱਸਦੀਆਂ ਹਨ ਕਿ ਫੌਜੀ ਤਾਕਤ ਹੀ ਅਖੀਰ ਵਿੱਚ ਹਾਵੀ ਹੁੰਦੀ ਹੈ, ਆਰਥਿਕ ਤੌਰ ਤੇ ਤਾਕਤਵਰ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਸੋ ਜੇ ਇਹ ਸੱਚਾਈ ਹੈ ਤਾਂ ਭਾਰਤੀ ਫੌਜੀ ਮੁਖੀ ਅਖੌਤੀ ਆਪਰੇਸ਼ਨ ਸਿੰਦੂਰ ਦੌਰਾਨ ਭਾਰਤ ਦੀ ਪਾਕਿਸਤਾਨ ਤੋਂ ਜਿਹੜੀ ਹੋਈ ਹਾਰ ਸ਼ਰਮਨਾਕ ਦਾ ਜਿਹੜੀ ਹੱਥੀ ਜਿਹੜੀ ਹੋਈ ਉਹਨਾਂ ਦੀ ਸ਼ਰਮਨਾਕ ਹਾਰ ਦਾ ਇਕਬਾਲ ਜਿਹੜਾ ਉਹ ਕਿਉਂ ਨਹੀਂ ਕਰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਮੁੱਢਲੇ ਦਹਾਕੇ ਸੀ 47 ਤੋਂ ਬਾਅਦ ਦੇ ਨਹਿਰੂ ਜਾਂ ਸ਼ਾਸਤਰੀ ਜਾਂ ਈਵਨ ਇੰਦਰਾ ਗਾਂਧੀ ਪੀਰੀਅਡ ਵੀ ਔਰ 90s ਤੱਕ ਵੀ, ਈਵਨ ਵਾਜਪਾਈ ਦੀ ਪਹਿਲੀ ਟਰਮ ਵੇਲੇ ਵੀ, ਉਦੋਂ ਫੌਜ ਇੱਕ ਫਰਕ ਲੱਗਦਾ ਸੀ ਭਾਰਤ ਔਰ ਪਾਕਿਸਤਾਨ ਦੀ ਫੌਜ ਦੇ ਹਵਾਲੇ ਨਾਲ, ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਜਿਹੜਾ ਅਯੂਬ ਖਾਨ ਨੇ ਟੇਕ ਓਵਰ ਕਰ ਲਿਆ ਸੀ ਲੇਟ 50s ਦੇ ਵਿੱਚ ਪਾਕਿਸਤਾਨ ਦੀ ਹਕੂਮਤ ਨੂੰ। ਸੋ ਉਹਨਾਂ ਦਾ ਹਾਈਬ੍ਰਿਡ ਜਿਹਾ ਮਾਡਲ ਚੱਲ ਰਿਹਾ ਸੀ, ਲੇਕਿਨ ਵਿਦਨ ਇੰਡੀਆ ਬੜੀ ਕਲੀਅਰਲੀ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਸੀ ਉਹ ਇੰਡੀਪੈਂਡੈਂਟਲੀ ਡਿਸੀਜਨ ਲੈਂਦਾ ਸੀ। ਫੌਜ ਜਿਹੜੀ ਹੈ ਉਹਦੀ ਬੈਕ ਐਂਡ ਕਾਲ ਤੇ ਸੀ। ਫੌਜ ਦਾ ਇਹ ਨਹੀਂ ਸੀ ਕਿ ਫੌਜ ਕੋਈ ਪੋਲੀਟੀਕਲ ਸਟੇਟਮੈਂਟਸ ਦੇ, ਲੇਕਿਨ ਮੋਦੀ ਦੇ 2014 ਦੇ ਜਿਹੜੀ ਹੈ ਕਾਰਜਕਾਲ ਤੋਂ ਬਾਅਦ ਅਸੀਂ ਦੇਖਦੇ ਕਿ ਫੌਜ ਦਾ ਵੀ ਪੂਰੀ ਤਰ੍ਹਾਂ ਹਿੰਦੂਕਰਨ ਤਾਂ ਕਰ ਹੀ ਦਿੱਤਾ ਗਿਆ, ਲੇਕਿਨ ਈਵਨ ਜਿਵੇਂ ਪੋਲੀਟੀਕਲ ਲੋਕ ਉਹਨਾਂ ਦੇ ਡਿਫੈਂਸ ਮਿਨਿਸਟਰ ਜਾਂ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਜਿਸ ਲੈਵਲ ਦੇ ਝੂਠ ਆਧਾਰਿਤ ਬਿਆਨ ਦਿੰਦੇ ਨੇ, ਉਹ ਅਸੀਂ ਖਾਸ ਤੌਰ ਤੇ ਪਹਿਲਾਂ ਜਦੋਂ 2019 ਦੇ ਵਿੱਚ ਬਾਲਾਕੋਟ ਸਟ੍ਰਾਈਕ ਦੂਜੇ ਤੀਜੇ ਦੇ ਵੇਲੇ ਵੀ ਦੇਖਿਆ। ਫੌਜੀ ਜਰਨੈਲਾਂ ਤੋਂ ਭਾਵੇਂ ਇਨਫੈਂਟਰੀ ਵਾਲੇ ਨੇ ਜਾਂ 에ਅਰਫੋਰਸ ਝੂਠ ਬੁਲਵਾਇਆ ਗਿਆ, ਔਰ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਜਿਹੜਾ 7, 8, 9, 10 ਮਈ ਨੂੰ ਟੋਟਲ ਇਹਨਾਂ ਦੀ ਛਿਤਰੌਲ ਹੋਈ, ਖਾਸ ਤੌਰ ਤੇ ਇਹਨਾਂ ਦੀ 에ਅਰਫੋਰਸ ਦੀ। ਔਰ ਦੂਸਰਾ, ਲੇਕਿਨ ਇਹਦੇ ਬਾਵਜੂਦ ਉਹ ਤਾਂ ਝੂਠ ਬੋਲ ਹੀ ਰਹੇ ਨੇ ਸਿਆਸੀ ਲੋਕ, ਜਿਵੇਂ ਕਿ ਜੀ ਦੇਖੋ ਸਾਡੀ ਸੰਦੂਰ 'ਚ ਕਿੰਨੀ ਵਿਕਟਰੀ ਹੋਈ, ਕਿੰਨਾ ਕੀ ਹੋਇਆ, ਪਰ ਲਗਾਤਾਰਤਾ ਨਾਲ ਫੌਜ ਦੇ ਮੁਖੀ ਤੋਂ ਵੀ ਔਰ ਖਾਸ ਤੌਰ ਤੇ ਝੂਠਾ ਜਿਹਾ ਪੱਗ ਵਾਲਾ ਦਾੜੀ ਕੱਟਾ ਸਿੱਖ AP ਸਿੰਘ, ਇਹ ਲਗਾਤਾਰਤਾ ਨਾਲ ਇਸ ਨੂੰ ਜਿਹੜਾ ਉਹ ਸ਼ਕਤੀ ਦੇ ਪ੍ਰਤੀਕ ਦੇ ਤੌਰ ਤੇ ਕਰ, ਜਦੋਂ ਕਿ 6 ਡਿਗੇ ਕਿ 7 ਡਿਗੇ ਕਿ 8 ਡਿਗੇ ਰਾਫੇਲ ਲੜਾਈ ਤਾਂ ਇਨਫੈਂਟਰੀ ਦੇ ਤਾਂ ਹੋਈ ਨਹੀਂ, ਫੌਜਾਂ ਤਾਂ ਅੱਗੇ ਵਧੀਆਂ ਹੀ ਨਹੀਂ ਹੈ। ਦੋਨੋਂ ਪਾਸਿਓਂ ਡਰੋਨ ਔਰ ਮਿਸਲ ਵਾਰਫੇਅਰ ਹੋਈ ਔਰ 에ਅਰਫੋਰਸ ਦਾ ਬੇੜਾ ਗਰਕ ਹੋਇਆ ਇੰਡੀਆ ਦਾ। ਲੇਕਿਨ ਇਹਨੂੰ ਹੀ ਝੂਠੇ ਜਿਹੇ ਬੰਦੇ ਨੂੰ ਉਹ ਪ੍ਰੈਸ ਕਾਨਫਰੰਸ ਜਾਂ ਕਿਤੇ ਸੈਮੀਨਾਰਾਂ 'ਚ ਬਿਠਾ ਕੇ ਜਾਂ ਕਿਤੇ ਦੂਜੇ ਇਹ ਦੱਸ ਰਹੇ ਨੇ ਕਿ ਦੇਖੋ ਸਾਡੀ ਮਿਲਟਰੀ ਪ੍ਰੋਸੈਸ ਕਿੰਨੀ ਹੈ। ਹੁਣ ਇੱਕੋ ਸੁਬਾਲਟੋ ਮੁਖਰਜੀ ਸੈਮੀਨਾਰ ਹੈ ਜਿਸ ਨੂੰ ਇਹ ਐਡਰੈਸ ਕਰ ਰਿਹਾ, ਔਰ ਉਹਦੇ 'ਚ ਕਹਿ ਰਿਹਾ ਕਿ ਮਿਲਟਰੀ ਪਾਵਰ ਇਜ਼ ਅਲਟੀਮੇਟ ਆਰਬਿਟਰ ਆਫ ਨੈਸ਼ਨਲ ਸਟਰੈਂਥ। ਔਰ ਇਹ ਕਹਿ ਰਿਹਾ ਜੀ ਅਲਟੀਮੇਟਲੀ ਦੇਖੋ ਜਿਹੜੀ ਫੌਜੀ ਤਾਕਤ ਹੈ ਇਹੀ ਕੌਮੀ ਤਾਕਤ ਦਾ ਅਲਟੀਮੇਟ ਪੈਮਾਨਾ ਹੈ। ਔਰ ਉਸ 'ਚ ਉਹਨੇ ਕਿਹਾ ਕਿ ਦੇਖੋ ਵੈਨਜ਼ੂਏਲਾ ਔਰ ਇਰਾਕ ਜਿਨ੍ਹਾਂ ਨੂੰ US ਨੇ ਟਾਰਗੇਟ ਕੀਤਾ ਔਰ ਉਹਨਾਂ ਦੇ ਪੱਲੇ ਮਿਲਟਰੀ ਪਾਵਰ ਨਹੀਂ ਸੀ, ਇਸ ਲਈ ਉਹਨਾਂ ਨੇ ਮਾਰ ਖਾਧੀ। ਇਹਦਾ ਮਤਲਬ ਇਹ ਹੈ ਕਿ ਵੀ ਹੁਣ ਤੱਕ ਤੁਸੀਂ ਜਦੋਂ ਪਾਕਿਸਤਾਨ ਨੂੰ ਫੇਲਡ ਸਟੇਟ, ਇਕਨੋਮਿਕਲ ਫੇਲਡ ਸਟੇਟ ਤੇ ਫਲਾਣਾ ਤੇ ਡੈਟਰ ਔਰ ਉਹ ਸਾਰਾ ਜਿਹੜਾ ਪ੍ਰਚਾਰ ਦੇ ਰਹੇ ਹੋ, ਹੁਣ ਹਾਲ ਆਪਣਾ ਇਹਨਾਂ ਦਾ ਇਹ ਹੋਇਆ ਕਿਉਂਕਿ ਜਿਹੜੀ ਆਪਣੇ ਆਪ ਨੂੰ ਇੱਕ ਇਕਨੋਮਿਕਲ ਪਾਵਰ ਅਸੀਂ ਚੌਥੀ ਬਣ ਗਏ, ਅਸੀਂ ਹੁਣ ਹਾਲ ਇਹ ਹੈ। ਅੱਜ ਦੀਆਂ ਮੇਨ ਖਬਰਾਂ ਨੇ ਰੂਪੀ ਹਿਟਸ ਆਲ ਟਾਈਮ ਲੋ ਆਫ 91.65 ਅਗੇਂਸਟ US ਡਾਲਰ, ਮਾਰਕੀਟਸ ਬਲੀਡ ਫॉर थर्ड डे, ਬਲੀਡ ਫॉर ਤੀਸਰਾ ਦਿਨ ਹੈ ਕਿ ਕਈ ਹਜ਼ਾਰ ਕਰੋੜ ਜਿਹੜੇ ਵਿਚਾਰੇ ਸ਼ੇਅਰ ਬਾਜ਼ਾਰ 'ਚ ਇਨਵੈਸਟ ਕਰ ਉਹਨਾਂ ਦਾ ਉੱਡ ਗਿਆ ਮਾਰਕੀਟ 'ਚੋਂ। ਹੁਣ ਆਲਮੋਸਟ 92 ਰੁਪਏ ਦੇ ਉੱਤੇ ਆ ਗਏ। ਨਹੀਂ ਤਾਂ ਦੇਖੋ ਇਹ ਕਹਿੰਦੇ ਸੀ ਕਿ ਜੀ ਦੇਖੋ ਜੀ ਸਾਡੀ ਇਕੋਨਮੀ ਕਿੰਨੀ ਸਟਰੋਂਗ, ਔਰ ਦੂਸਰਾ ਔਰ ਹਾਲ ਜਿਹੜਾ ਅਮਰੀਕਾ ਦੇ ਵਿੱਚ ਆ ਕੇ ਇੱਥੋਂ ਇਹਨਾਂ ਦੇ ਟੈਕਨੋਕਰੈਟ ਔਰ H1B ਵੀਜ਼ਾ ਇਹਨਾਂ ਦੀ ਹਾਲ ਇਹ ਦੇਖ ਲਓ। ਇੰਡੀਅਨ ਸਟੂਡੈਂਟ ਐਨਰੋਲਮੈਂਟ ਇਨ US ਡਾਊਨ 75% ਇਨ ਫਸਟ ਈਅਰ ਆਫ ਟਰੰਪ ਸੈਕਿੰਡ ਟਰਮ, ਕਿ ਜਿਹੜੀ ਦੂਸਰੀ ਟਰਮ ਹੈ 75% ਸਟੂਡੈਂਟ ਜਿਹੜੇ ਨੇ ਉਹ ਇਸ ਸਾਲ ਦੇ ਵਿੱਚ ਇੰਡੀਆ ਦੇ ਘਟ ਗਏ ਨੇ। ਹੁਣ ਜਿਹੜੇ ਸਟੂਡੈਂਟ ਬਣ ਕੇ ਆਉਂਦੇ ਸੀ ਉਹਨਾਂ 'ਚ ਕੋਈ ਵਾਪਸ ਤਾਂ ਨਹੀਂ ਜਾਂਦਾ, OPT ਪ੍ਰੋਗਰਾਮ ਦੇ ਥੱਲੇ ਲੱਗ ਗਏ, ਫਿਰ H1B 'ਚ ਵੜ ਗਏ, ਫਿਰ ਗ੍ਰੀਨ ਕਾਰਡਾਂ 'ਚ ਆ ਗਏ ਕੋਈ ਦੂਜੇ।
ਸੋ ਜਿਹੜੀ ਇਹਨਾਂ ਦਾ ਹਾਲ ਇਕਨੋਮਿਕਲੀ ਹੋ ਰਿਹਾ ਹੈ ਇਸ ਵੇਲੇ, ਹੁਣ ਇਹਨਾਂ ਨੂੰ ਲੱਗਦਾ ਵੀ ਅੱਗੇ ਤਾਂ ਅਸੀਂ ਕਹਿੰਦੇ ਸੀ ਦੇਖੋ ਪਾਕਿਸਤਾਨ ਇੱਕ ਫੇਲਡ ਸਟੇਟ ਹੈ ਔਰ ਸਾਡੀ ਇਕਨੋਮੀ ਕਿੱਥੇ ਜਾ ਰਹੀ ਹੈ। ਹੁਣ ਕਿਉਂਕਿ ਇਕਨੋਮਿਕਲੀ ਬਹੁਤ ਬੁਰੀ ਤਰ੍ਹਾਂ ਲੁੜਕੇ ਹੋਏ ਨੇ, ਹੁਣ ਕਹਿ ਰਹੇ ਨੇ ਨਹੀਂ ਜੀ ਇਹ ਮਿਲਟਰੀ ਸਟਰੈਂਥ ਮੈਟਰ ਕਰਦੀ ਹੈ। ਉਹ ਕਹਿ ਰਿਹਾ ਇਕਨੋਮੀ ਮੈਟਰ ਨਹੀਂ ਕਰਦੀ। ਉਹ ਕਹਿੰਦਾ ਮਿਲਟਰੀ ਪਾਵਰ ਸਟੈਂਡਸ ਐਜ਼ ਦਾ ਅਲਟੀਮੇਟ ਆਰਬਿਟਰ ਆਫ ਨੈਸ਼ਨਲ ਪਾਵਰ, ਆਲ ਇੰਸਟਰੂਮੈਂਟਸ ਆਫ ਨੈਸ਼ਨਲ ਪਾਵਰ ਵਿਲ ਟੇਕ ਯੂ ਨੋਵੇਅਰ ਇਫ ਯੂ ਡੂ ਨਾਟ ਹੈਵ ਏ ਸਟਰੋਂਗ ਮਿਲਟਰੀ। ਉਹਨੇ ਕਿਹਾ ਜੀ ਆਰਥਿਕ ਤੌਰ ਤੇ ਤੁਸੀਂ ਜਿੰਨੇ ਮਰਜ਼ੀ, ਨੇਸ਼ਨ ਕੈਨ ਬੀ ਇਕਨੋਮਿਕਲੀ ਸਟਰੋਂਗ ਬਟ ਦੈਟ ਡਜ਼ਨਟ ਗਾਰੰਟੀ ਸਿਕਿਉਰਿਟੀ। ਹੁਣ ਕਿਉਂਕਿ ਆਰਥਿਕ ਤੌਰ ਤੇ ਇਹਦੇ ਲਈ ਵੀ ਝੂਠ ਬੁਲਾਉਣ ਲਈ ਇਸ ਜਾਲੀ ਜਿਹੇ ਸਿੱਖ ਨੂੰ ਖੜਾ ਕੀਤਾ ਕਿ ਜੀ ਦੇਖੋ ਇਹ ਜਿਹੜਾ ਹੋਲ ਜਿਹੜੀ ਪਾਵਰ ਹੈ ਮਿਲਟਰੀ ਪਾਵਰ ਇਜ਼ ਇੰਪੋਰਟੈਂਟ, ਪਰ ਇਸ ਤੋਂ ਵੀ ਇੰਪੋਰਟੈਂਟ ਹੈ ਇਜ਼ ਦਾ ਵਿਲ ਟੂ ਯੂਜ਼ ਦੈਟ ਪਾਵਰ। ਔਰ ਦੇਖੋ ਸਾਡੇ ਪ੍ਰਾਈਮ ਮਿਨਿਸਟਰ ਦੀ ਕਿੰਨੀ ਵਿਲ ਹੈ, ਉਹਨੇ ਕਿਵੇਂ ਆਪਰੇਸ਼ਨ ਸੰਦੂਰ ਕੀਤਾ, ਕਿਵੇਂ ਜਿਹੜਾ ਇਹ ਜਿਹੜਾ ਵਿਦਆਊਟ ਦਾ ਵਿਲ ਰੈਸਟ੍ਰੇਂਟ ਇਜ਼ ਸੀਨ ਐਜ਼ ਏ ਵੀਕਨੈਸ। ਓਨਲੀ ਵੈਨ ਯੂ ਆਰ ਸਟਰੋਂਗ ਇਨਫ ਡਜ਼ ਰੈਸਟ੍ਰੇਂਟ ਰਿਫਲੈਕਟ ਕੈਪੇਬਲ। ਮਾਰ ਰਹੇ ਨੇ ਜਬਲੀਆਂ ਜਿਵੇਂ ਹੁੰਦਾ ਨਾ ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ। ਇਹਨਾਂ ਦਾ ਆਪਣਾ ਹਾਲ ਇਹ ਹੈ ਕਿ ਵੀ ਜੇ ਸੱਚਮੁੱਚ ਹੀ ਤੁਹਾਨੂੰ ਇਸ ਗੱਲ ਦੀ ਸਮਝ ਆਈ ਕਿ ਵੀ ਜਿਹਦਾ ਕਸੁੰਨ ਤਗੜਾ ਹੈ, ਅਲਟੀਮੇਟਲੀ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਵੀ ਉਹ ਆਮ ਸਾਡੇ ਪੰਜਾਬੀ 'ਚ ਕਹਿੰਦੇ ਨੇ ਕਿ ਰੱਬ ਨੇੜੇ ਕਿ ਕਸੁੰਨ। ਹੁਣ ਰੱਬ ਹੈ, ਉਹਨੂੰ ਕਹਿੰਦਾ ਰੱਬ ਤੋਂ ਬਾਅਦ 'ਚ ਮਾਫੀ ਮੰਗ ਲਾਂਗੇ, ਪਹਿਲਾਂ ਤਾਂ ਕਸੁੰਨ ਤੋਂ ਬਚੋ। ਉਹ ਕਹਿੰਦੇ ਨਹੀਂ ਜੀ ਨਹੀਂ, ਇਹ ਤੁਹਾਡਾ ਕਸੁੰਨ ਬਹੁਤ ਤਗੜਾ ਹੈ, ਰੱਬ ਦੀ ਤਾਕਤ ਕਿਹਨੇ ਦੇਖੀ ਹੈ। ਇਹ ਤਾਂ ਸਮਝ ਆਈ। ਹੁਣ ਇਹ ਕਿਹੜੀ ਕੋਈ ਨਵੀਂ ਗੱਲ ਕਹਿ ਰਿਹਾ, ਪਰ ਇਹਨੂੰ ਜਦੋਂ ਆਪਰੇਸ਼ਨ ਸੰਦੂਰ ਨਾਲ, ਇੰਡੀਆ ਦੇ ਮਿਲਟਰੀ ਮਾਈਟ ਨਾਲ, ਔਰ ਉਹਨਾਂ ਦੀ ਹੁਣ ਜਦੋਂ ਫੇਲ ਹੋ ਰਿਹਾ ਉਹਨਾਂ ਦਾ ਬੜੀ ਬੁਰੀ ਤਰ੍ਹਾਂ ਇਕਨੋਮੀ ਥੱਲੇ ਨੂੰ, ਕਿੰਨੀ ਅਨਇੰਪਲੋਇਮੈਂਟ ਹੈ, ਉਹਨਾਂ ਦੀ ਲੈਦਰ ਇੰਡਸਟਰੀ, ਉਹਨਾਂ ਦੇ ਹੁਣ ਪਿਛਲੇ ਜਿਹੜੇ, ਔਰ ਉਹਨਾਂ ਦਾ ਕੱਲ ਇੱਕ ਐਕਸਪਰਟ ਕਹਿ ਰਿਹਾ ਸੀ ਕਿ ਵੀ ਜਿਹੜੇ ਆਰਡਰ ਪਾਈਪਲਾਈਨ 'ਚ ਸੀ ਉਹ ਵੀ ਉੱਥੇ ਹੀ ਰੁਕ ਕੇ ਵਾਪਸ ਆ ਗਏ ਨੇ, ਉਹਨਾਂ ਨੂੰ ਕੋਈ ਲੈ ਨਹੀਂ ਰਿਹਾ। ਅਮਰੀਕਾ ਦੇ ਨਾਲ ਬੁਰਾ ਹਾਲ, ਕੋਈ ਡੀਲ ਕਿਤੇ ਵੀ ਅਜੇ ਯੂਰਪੀਅਨ ਯੂਨੀਅਨ ਨਾਲ ਹੁਣ ਉਹਨੇ ਜਾਣਾ। ਯੂਰਪੀਅਨ ਯੂਨੀਅਨ ਦੀ ਲੀਡਰ ਦੂਜੇ 26 ਜਨਵਰੀ ਦਾ ਉਹਨਾਂ ਨੂੰ ਛੁੰਛੁਣਾ ਫੜਾਇਆ ਹੋਇਆ, ਉਦੋਂ ਕੋਈ ਸਾਈਨ ਹੋ ਜਾਏ। ਸੋ ਇਸ ਸਾਰੇ ਦੇ ਚੱਲਦੇ ਆ ਇਹ ਨਜ਼ਰ ਆ ਰਿਹਾ ਕਿ ਵੀ ਜੇ ਤੁਸੀਂ ਸੱਚਮੁੱਚ ਹੀ ਤੁਹਾਨੂੰ ਲੱਗਦਾ ਹੈ ਕਿ ਮਿਲਟਰੀ ਪਾਵਰ, ਮਿਲਟਰੀ ਮਾਈਟ ਮੈਟਰ ਕਰਦਾ, ਜਿਹੜਾ ਕਰਦਾ ਤੇ ਫਿਰ ਇੰਨਾ ਹੀ ਇਕਬਾਲ ਕਰ ਲਓ ਵੀ ਤੁਹਾਡੇ ਛਤਰੋਲ ਹੋਈ ਹੈ ਚੰਗੀ ਤਰ੍ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਨਕੋਦਰ ਸਾਕੇ ਦੇ ਅਮਰ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾ, ਭਾਈ ਹਰਮਿੰਦਰ ਸਿੰਘ, ਭਾਈ ਬਲਤੀਰ ਸਿੰਘ, ਭਾਈ ਢਿਲਮਣ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਪਾਵਨ ਯਾਦ ਵਿੱਚ ਇੱਕ ਮਹਾਨ ਸ਼ਹੀਦੀ ਸਮਾਗਮ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਯੂਥ ਆਫ ਅਮਰੀਕਾ, ਸਿੱਖਸ ਫॉर ਜਸਟਿਸ ਅਤੇ ਸਮੂਹ ਪੰਥਕ ਜਥੇਬੰਦੀਆਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੁੱਕਰਵਾਰ 6 ਫਰਵਰੀ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਐਤਵਾਰ 8 ਫਰਵਰੀ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਐਤਵਾਰ ਨੂੰ ਨਕੋਦਰ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਦੀਵਾਨ ਸਜਾਇਆ ਜਾਵੇਗਾ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਅਤੇ ਪੰਥਕ ਵਿਦਵਾਨ ਹਾਜ਼ਰੀਆਂ ਭਰਨਗੇ। ਮੁੱਖ ਬੁਲਾਰੇ ਦੇ ਤੌਰ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵਿਚਾਰਾਂ ਦੀ ਸਾਂਝ ਪਾਉਣਗੇ। ਸਮੂਹ ਸੰਗਤਾਂ ਨੂੰ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਪਰਿਵਾਰ ਸਮੇਤ ਸ਼ਾਮਿਲ ਹੋਣ ਦੀ ਨਿਮਰ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਆਓ ਸ਼ਹੀਦਾਂ ਦੀ ਯਾਦ ਨੂੰ ਨਮਨ ਕਰੀਏ ਅਤੇ ਪੰਥਕ ਏਕਤਾ ਦਾ ਸਬੂਤ ਦਈਏ ਜੀ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਦੁਨੀਆ ਭਰ ਵਿੱਚ ਖਾਲਿਸਤਾਨ ਦਾ ਮੁੱਦਾ ਗਰਮਾਇਆ ਹੋਇਆ ਹੈ। ਖਾਲਿਸਤਾਨ ਰੈਫਰੈਂਡਮ ਰਾਹੀਂ ਡਾਇਸਪੋਰਾ ਸਿੱਖਾਂ ਨੇ ਖਾਲਿਸਤਾਨ ਸੰਬੰਧੀ ਆਪਣੀ ਨਿਸ਼ਠਾ ਪ੍ਰਗਟਾਈ ਹੈ। ਸੋ ਪੰਜਾਬ ਵਿੱਚ ਗੈਂਗਸਟਰਾਂ ਦੇ ਨਾਂ ਥੱਲੇ ਸਿੱਖ ਨੌਜਵਾਨਾਂ ਨੂੰ ਮਾਰਨ ਦਾ ਆਪਰੇਸ਼ਨ ਜਿਹੜਾ ਤੇਜ਼ੀ ਨਾਲ
ਜਿਹੜਾ ਚੱਲ ਰਿਹਾ ਹੈ। ਸੋ ਪਿਛਲੇ ਦਿਨੀ ਬਾਕੂ ਅਜ਼ਰਬਾਈਜਾਨ ਵਿੱਚ ਖਾਲਿਸਤਾਨ ਸੰਬੰਧੀ ਹੋਈ ਕਾਨਫਰੰਸ ਸਿੱਖਾਂ ਦੇ ਵੱਧ ਰਹੇ ਅੰਤਰਰਾਸ਼ਟਰੀ ਪ੍ਰਭਾਵ ਦੀ ਇੱਕ ਝਲਕ ਹੈ। ਸੋ ਇਸ ਪਿਛੋਕੜ ਵਿੱਚ ਭਾਰਤੀ ਖੁਫੀਆ ਏਜੰਸੀਆਂ ਨੇ ਇਹ ਖਬਰ ਪਲਾਂਟ ਕੀਤੀ, ਜਿਸ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ISI ਤੇ ਦੋਸ਼ ਲਾਇਆ ਗਿਆ ਕਿ ਉਹ ਪੰਜਾਬ ਵਿੱਚ ਡਰੱਗਸ, ਹਥਿਆਰ ਤੇ ਐਮੂਨੇਸ਼ਨ ਭੇਜ ਕੇ ਖਾਲਿਸਤਾਨ ਦੀ ਲਹਿਰ ਨੂੰ ਬੜਾਵਾ ਦੇ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਐਕਟੀਵਿਟੀ ਵੱਧਦੀ ਹੈ ਖਾਲਿਸਤਾਨ ਦੀ, ਉਦੋਂ ਅਸੀਂ ਦੇਖਦੇ ਹਾਂ ਵੀ ਕੋਈ ਨਾ ਕੋਈ ਜਿਹੜੀਆਂ ਫੇਕ ਸਟੋਰੀਜ਼ ਪਲਾਂਟ ਕਰਨ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ। ਔਰ ਤਿੰਨ ਇਹਨਾਂ ਦੇ, ਹਾਲਾਂਕਿ ਸਾਰਾ ਗੋਦੀ ਦਰਬਾਰੀ ਮੀਡੀਆ PMO ਪ੍ਰਾਈਮ ਮਿਨਿਸਟਰ ਆਫਿਸ ਤੋਂ ਇੰਸਟਰਕਸ਼ਨਾਂ ਲੈਂਦਾ, ਪਰ ਜਿਹੜੇ ਰਾਅ ਦੀਆਂ ਤਿੰਨ ਆਊਟਫਿਟਸ ਇਹਨਾਂ ਦੀ ਇੰਟਰਨੈਸ਼ਨਲ ਰੀਚ ਹੈ, ਉਹਨਾਂ ਦੇ ਵਿੱਚ ਜ਼ਾਹਰ ਹੈ ਇੱਕ ANI ਹੈ, ਇੱਕ IANS ਹੈ, ਔਰ ਜੇ ਤੁਸੀਂ ਲਗਭਗ ਰੋਜ਼ਾਨਾ 1 ਘੰਟੇ ਦਾ ਪਲਕੀ ਸ਼ਰਮਾ ਦਾ ਸ਼ੋਅ ਵੈਂਟੇਜ ਦੇਖੋ ਤਾਂ ਫਿਰ ਤੁਹਾਨੂੰ ਨਜ਼ਰ ਆਉਂਦਾ ਹੈ ਵੀ ਉਹਨਾਂ ਦੇ ਵਿੱਚ ਕਿਵੇਂ ਐਂਟੀ ਪਾਕਿਸਤਾਨ ਲਾਈਨ, ਐਂਟੀ ਖਾਲਿਸਤਾਨ ਲਾਈਨ, ਔਰ ਅੱਜ ਕੱਲ੍ਹ ਜਿਹੜੀ ਈਵਨ ਟਰੰਪ ਨੂੰ ਲੈ ਕੇ ਜਾਂ ਐਂਟੀ ਅਮਰੀਕਾ ਲਾਈਨ ਵੀ ਜਿਹੜੀ ਹੈ ਉੱਥੇ ਉਹ ਪਲੇ ਕਰ ਰਹੇ ਨੇ, ਕਿਉਂਕਿ ਜਦੋਂ ਮੌਕੇ 'ਤੇ ਉਹਨਾਂ ਨੂੰ ਨਜ਼ਰ ਆਇਆ, ਕਿਉਂਕਿ ਪੋਲੀਟੀਕਲੀ ਤਾਂ ਉਹਨਾਂ ਨੇ ਮੌਨ ਰੱਖਿਆ ਹੋਇਆ ਹੈ, ਉਹਨੇ ਮੋਦੀ ਨੇ ਵੀ, ਅਮਿਤ ਸ਼ਾਹ ਨੇ ਵੀ, ਸਰਕਾਰੀ ਹਲਕਿਆਂ ਨੇ, ਪਰ ਆਲਰੇਡੀ ਗਰਾਊਂਡ ਤਿਆਰ ਕਰ ਰਹੇ ਨੇ। ਜੇ ਇਹਨਾਂ ਨੂੰ ਅਮਰੀਕਾ ਦੇ ਖਿਲਾਫ ਵੀ ਭੁਗਤਣਾ ਪਿਆ ਤੇ ਉਹਦੇ ਲਈ ਵੀ ਮੈਂ, ਕਿਉਂਕਿ ਉਹਨੂੰ ਪਲਕੀ ਸ਼ਰਮਾ ਨੂੰ ਫੋਲੋ ਕਰਦਾ ਤੇ ਮੈਂ ਦੇਖ ਰਿਹਾ ਵੀ ਹੌਲੀ ਉਹ ਈਵਨ ਟਰੰਪ ਦਾ ਮਜ਼ਾਕ ਉਡਾਉਣ ਤੱਕ ਲਾਈਨ ਜਾ ਰਹੀ ਹੈ। ਸਿੱਖਾਂ ਦੇ ਹਵਾਲੇ ਨਾਲ ਜ਼ਾਹਰ ਹੈ ਕਿ ਜਿਹੜੀ ਰਾਹ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਉਹਨਾਂ ਦਾ ਲੀਡ ਰੋਲ ਅਮਿਤ ਸ਼ਾਹ ਦੀ ਡਾਇਰੈਕਟ ਕਮਾਂਡ ਦੇ ਥੱਲੇ ਅਜੀਤ ਡੋਵਾਲ, ਜਿਹਨੇ ਇਹ ਸਾਰੀ ਐਗਰੈਸਿਵ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਨੂੰ ਦਿੱਤਾ, ਉਹ ਆਪਣੇ ਮੂੰਹੋਂ ਤਾਂ ਕੁਛ ਨਹੀਂ ਬੋਲਦਾ ਹੈ, ਉਹ ਤਾਂ ਉਸ ਦੇ ਜਿਹੜੇ ਚਮਚੇ ਨੇ ਉਹਨੂੰ ਜੇਮਸ ਬੌਂਡ ਔਰ ਫਲਾਣਾ ਤੇ ਟਿਮਕਾ, ਔਰ ਉਹ ਕਿਸੇ ਹੱਦ ਤੱਕ ਉਸ ਗੱਲੋਂ ਸ਼ਾਇਦ ਸੁਰਖਰੂ ਵੀ ਮਹਿਸੂਸ ਕਰਦੇ ਹੋਣਗੇ ਕਿ ਦੇਖੋ ਕੈਨੇਡਾ ਦੇ ਵਿੱਚ ਅਸੀਂ ਕਿਲਿੰਗ, ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡੇ ਦੀਆਂ ਕੀਤੀਆਂ, ਉਹਦੇ 'ਤੇ ਉਹਨੇ ਰਿਸ਼ੀ ਸੂਨਕ ਜਿਹੜਾ ਪ੍ਰਾਈਮ ਮਿਨਿਸਟਰ ਸੀ, ਉਹਦੇ 'ਤੇ ਉਹਨੇ ਜਿਹੜੀ ਹੈ ਉਹ ਮਿੱਟੀ ਪੋਚ ਦਿੱਤੀ, ਕੋਈ ਨਹੀਂ ਹੋਇਆ। ਔਰ ਉਸ ਤੋਂ ਬਾਅਦ ਜਿਹੜੀ ਹੁਣ ਦੀ ਹਕੂਮਤ ਵੀ ਹੈ, ਲੇਬਰ ਹਕੂਮਤ, ਨਾ ਜੂਨ 84 ਨੂੰ ਲੈ ਕੇ ਕੋਈ ਟਰੂਥ ਕਮਿਸ਼ਨ ਦੀ ਗੱਲ, ਨਾ ਫਰਦਰ ਅੱਗੇ ਜਾਣ ਦੀ ਗੱਲ। ਈਵਨ ਅਵਤਾਰ ਸਿੰਘ ਖੰਡੇ ਦੇ ਮਰਡਰ ਨੂੰ ਵੀ ਦੇ ਬਾਵਜੂਦ ਕਿ ਬ੍ਰਿਟਿਸ਼ ਇੰਟੈਲੀਜੈਂਸ ਨੇ ਆ ਕੇ ਕੈਨੇਡਾ 'ਚ ਜਿਹੜਾ ਬਰੀਫ ਕੀਤਾ ਕੈਨੇਡੀਅਨ ਇੰਟੈਲੀਜੈਂਸ ਨੂੰ ਕਿ ਜੀ 3 ਉਹਨਾਂ ਦੇ ਟਾਰਗੇਟ ਤੇ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਪੰਨੂ, ਲੇਕਿਨ ਕੋਈ ਤੁਹਾਨੂੰ UK ਦੇ ਵਿੱਚ ਕੋਈ ਉਸ ਦਾ ਨਜ਼ਰ ਨਹੀਂ ਆਇਆ। ਅਮਰੀਕਾ, ਕਿਉਂਕਿ ਇੱਕ ਟਰਾਇਲ ਜਦੋਂ ਚੱਲੇਗਾ ਨਿਖਿਲ ਗੁਪਤਾ ਦਾ ਸਾਹਮਣੇ ਆਏਗਾ, ਪਰ ਅਜੇ ਤੱਕ ਕੁਛ ਇਸ ਕਿਸਮ ਦਾ ਨਹੀਂ ਆਇਆ ਵੀ ਅਮਰੀਕਾ ਨੇ ਇੰਡੀਆ ਦੇ ਸਾਹਮਣੇ ਯੀਲਡ ਕੀਤਾ ਹੋਏ ਕੋਈ ਵਪਾਰਕ ਹਿੱਤਾਂ ਨੂੰ ਰੱਖ ਕੇ ਸਿੱਖ ਇਸ਼ੂ ਦੇ ਉੱਤੇ। ਕੱਲ੍ਹ ਨੂੰ ਕੀ ਹੁੰਦਾ ਹੈ ਕੀ ਨਹੀਂ ਸਾਨੂੰ ਨਹੀਂ ਪਤਾ, ਇਨ ਦਾ ਐਂਡ ਆਫ ਦਾ ਡੇ ਟ੍ਰੇਡ ਟੇਕ ਓਵਰ ਕਰ ਲੈਂਦਾ ਬਾਕੀ ਸਾਰੀਆਂ ਗੱਲਾਂ ਨੂੰ। ਹੁਣ ਇਸ ਸਾਰੇ ਦੇ ਚੱਲਦਿਆਂ ਖਾਲਿਸਤਾਨ ਰੈਫਰੈਂਡਮ ਜਿਹੜਾ ਪਿਛਲੇ ਪੀਰੀਅਡ ਦੇ ਵਿੱਚ ਪੂਰੀ ਇੱਕ ਮੁਹਿੰਮ ਵਾਂਗ, ਜਿਹਦੇ 'ਚ ਕਿ ਡਾਇਸਪੋਰਾ ਸਿੱਖਾਂ ਨੇ ਆਪਣੀ ਖੁੱਲ੍ਹ ਕੇ ਹਮਾਇਤ ਦਿੱਤੀ ਹੈ, ਹੁਣ ਵੀ ਜਿਹੜਾ ਨੈਕਸਟ ਜਿਹੜਾ 22 ਮਾਰਚ ਨੂੰ ਸੀਐਟਲ ਦੇ ਵਿੱਚ ਹੈ। ਦੂਸਰੇ ਪਾਸੇ ਜਿਵੇਂ ਅਸੀਂ ਕੱਲ੍ਹ ਜ਼ਿਕਰ ਵੀ ਕੀਤਾ, ਕੱਲ੍ਹ ਫੁੱਲ 4 ਘੰਟੇ ਚੱਲਿਆ ਪ੍ਰੋਗਰਾਮ ਬਾਕੂ ਅਜ਼ਰਬਾਈਜਾਨ ਦੇ ਵਿੱਚ, ਜਿਹੜੀ ਸਿੱਖ ਸੋਵਰਨਟੀ ਦੇ ਉੱਤੇ ਇੱਕ ਰੋਜ਼ਾ ਕਾਨਫਰੰਸ, ਕਿ ਵੀ ਇਹ ਹੁਣ ਦਾਇਰਾਕਾਰ ਬਾਹਰ NGOs ਦੇ ਰਾਹੀਂ ਵੀ ਗੱਲ ਅੱਗੇ ਵੱਧ ਰਹੀ ਹੈ। ਇਸੇ ਤਰ੍ਹਾਂ ਬਾਕੀ ਅੱਡ-ਅੱਡ ਥਾਵਾਂ ਦੇ ਉੱਤੇ ਵੀ ਜਿਹੜੀ ਐਕਟੀਵਿਟੀ ਹੈ ਉਹ ਫਾਈਵ ਆਈਜ਼ ਕੰਟਰੀਜ਼ ਹੋਣ, ਅਮਰੀਕਾ ਦੇ ਹਵਾਲੇ ਨਾਲ ਕੁਛ ਨਾ ਕੁਛ, ਜਿੱਥੇ ਪ੍ਰੋਟੈਸਟ ਵੀ ਹੁੰਦੇ ਨੇ, ਰੈਲੀਜ਼ ਵੀ ਹੁੰਦੀਆਂ, ਔਰ ਐਸਰਟ ਵੀ ਕੀਤਾ ਜਾਂਦਾ ਹੈ। ਗੁਰਦੁਆਰਿਆਂ ਦੇ ਮਾਹੌਲ ਦੇ ਵਿੱਚ ਵੀ ਜਿਹੜਾ ਖਾਲਿਸਤਾਨ ਦੀ ਗੱਲ ਹੁੰਦੀ ਹੈ। ਔਰ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਬੜੀ ਤੇਜ਼ੀ ਨਾਲ ਜੋ ਅਸੀਂ ਦੇਖ ਰਹੇ ਹਾਂ ਕਿ ਵੀ ਪਹਿਲੇ ਪੀਰੀਅਡ 'ਚ 84 ਤੋਂ ਬਾਅਦ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਕਿਹਾ ਕਿ ਸਿੱਖ ਨੌਜਵਾਨ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰੇ। ਫਿਰ ਡਰੱਗਸ ਦੇ ਹਵਾਲੇ ਕਰਕੇ ਜਿਹੜਾ ਪਾਰਟ ਅੱਜ ਵੀ ਚੱਲ ਰਿਹਾ ਉਸ ਲੈਵਲ 'ਤੇ। ਹੁਣ ਤੁਸੀਂ ਦੇਖੋਗੇ ਕਿ ਪੰਜਾਬ ਨੂੰ ਇਕੱਲਾ ਇਹੀ ਨਹੀਂ ਕਿ ਬਾਹਰ ਇਹਨਾਂ ਨੇ ਕਿਵੇਂ ਐਕਸਟੋਰਸ਼ਨ ਔਰ ਦੂਸਰੀਆਂ ਗੈਂਗਸਟਰਸ ਰਾਹੀਂ, ਲਾਰੈਂਸ ਬਿਸ਼ਨੋਈ ਉਹ ਕੈਨੇਡਾ 'ਚ ਉਹਦਾ ਭਰਾ ਆ ਗਿਆ, ਉਹਦਾ ਅਮਰੀਕਾ 'ਚ ਆ ਗਿਆ, ਹੁਣ ਵਾਪਸ ਚਲਾ ਗਿਆ, ਹੁਣ ਸਾਬਰਮਤੀ 'ਚ ਆ, ਹੁਣ ਦਿੱਲੀ 'ਚ ਬਿਠਾ ਦਿੱਤਾ ਹੈ।
ਔਰ ਇਹ ਜਿਹੜਾ ਕੈਨੇਡਾ ਦੇ ਵਿੱਚ ਬਰਾਬਰ ਗੋਲੀਆਂ ਵੀ ਚੱਲ ਰਹੀਆਂ ਨੇ, ਮਰਡਰ ਵੀ ਹੋ ਰਹੇ ਨੇ, ਐਕਸਟ੍ਰਾਜਿਸਟ ਆਪਣੇ ਕੰਮ ਤੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਜ਼ਾਹਰ ਹੈ ਐਮਬੈਸੀ ਹੈਂਡਲ ਕਰਦੀ ਹੈ। ਪਰ ਪੰਜਾਬ ਦੇ ਵਿੱਚ ਵੀ ਇੰਨਾ ਜ਼ਿਆਦਾ ਕ੍ਰਾਈਮ ਹੈ, ਇੰਨਾ ਜ਼ਿਆਦਾ ਜਿਹੜਾ ਲਾਅ ਐਂਡ ਆਰਡਰ ਦੀ ਪ੍ਰੋਬਲਮ, ਔਰ ਹਰ ਖਾਂਦੇ ਪੀਂਦੇ ਨੂੰ ਜਿਹੜਾ ਐਕਸਟ੍ਰਾਜਿਸਟ ਰਾਹੀਂ, ਔਰ ਉਹਨਾਂ ਦੀਆਂ ਏਜੰਸੀਆਂ ਆਪਰੇਟ ਕਰ ਰਹੀਆਂ। ਹੁਣ ਉਹਨਾਂ ਨੇ, ਕਿਉਂਕਿ ਭਗਵੰਤ ਮਾਨ ਜਿਹੜਾ ਇੱਕ ਬਿਲਕੁਲ ਐਕਸਟੈਂਸ਼ਨ ਹੀ ਹੈ ਅਮਿਤ ਸ਼ਾਹ ਦੀਆਂ ਨੀਤੀਆਂ ਦੀ, ਔਰ ਉਹ ਜੋ ਨੈਸ਼ਨਲ ਸਿਕਿਉਰਿਟੀ ਏਜੰਸੀ ਦੇ ਨਾਂ ਥੱਲੇ ਅਜੀਤ ਡੋਵਲ ਪੰਜਾਬ ਦੇ 23 ਜ਼ਿਲ੍ਹਿਆਂ 'ਚ ਉਹਨਾਂ ਨੇ ਆਪਣੇ ਦਫ਼ਤਰ ਬਣਾ ਕੇ ਬੈਠੇ ਨੇ, ਕਿਲਿੰਗ ਉਹਨਾਂ ਦੀਆਂ ਬਰਾਬਰ ਉਕਾਰੀ ਰਹੇ ਨੇ। ਹੁਣ ਜਿਹੜਾ ਗੌਰਵ ਯਾਦਵ ਔਰ ਉਹਨਾਂ ਦੇ ਜਿਹੜੇ ਪੁਲਿਸ, ਉਹਨਾਂ ਨੇ ਕਿਹਾ ਜੀ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਹੜੀ ਗੈਂਗਸਟਰਾਂ ਦਾ ਸਫਾਇਆ ਕਰਨ ਦਾ, ਔਰ ਉਹ ਜਿਹੜਾ ਚੀਫ ਮਿਨਿਸਟਰ ਵੀ ਕਹਿ ਰਿਹਾ ਕਿ ਮੈਂ ਜਿਹੜਾ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿਆਂਗਾ। ਔਰ ਐਵਰੀਡੇ, ਔਰ ਮੀਡੀਆ 'ਚੋਂ ਖਬਰਾਂ ਗਾਇਬ ਨੇ। ਤੁਹਾਨੂੰ ਪ੍ਰਾਈਵੇਟਲੀ ਸੋਸ਼ਲ ਮੀਡੀਆ 'ਚੋਂ ਲੱਗਦਾ ਹੈ ਜੀ ਫਲਾਣੀ ਥਾਂ ਪੁਲਿਸ ਨੇ ਰੇਡ ਕੀਤਾ, ਮਾਰੇ ਗਏ 2 ਗੈਂਗਸਟਰ ਜਿਨ੍ਹਾਂ ਨੇ ਫਲਾਣੀ ਮੰਗ ਕੀਤੀ ਸੀ, ਉਹ ਮਾਰੇ ਗਏ, ਜਿਨ੍ਹਾਂ ਨੇ ਫਲਾਣਾ ਕੀਤਾ ਸੀ ਫਲਾਣਾ ਜ਼ਖਮੀ ਹੋ ਗਿਆ। ਲੇਕਿਨ ਇੱਕ ਸਿਸਟੇਮੈਟਿਕ ਤਰੀਕੇ ਨਾਲ ਮੈਨੂੰ ਲੱਗਦਾ ਹੈ ਵੀ ਇਹਨਾਂ ਨੇ ਆਉਣ ਵਾਲੇ ਹਫ਼ਤਿਆਂ ਮਹੀਨਿਆਂ ਤੱਕ, ਅਗਲੇ ਤੱਕ ਪਹੁੰਚਦੇ ਆ, ਇਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਨੇ ਗੈਂਗਸਟਰ ਕਹਿ ਕੇ ਐਲੀਮੀਨੇਟ ਕਰਨੇ। ਹੁਣ ਜਦੋਂ ਤੁਸੀਂ ਇਕੱਲਾ ਕਹੋਗੇ ਇੱਕ ਸਟੇਜ 'ਤੇ, ਸ਼ੱਕ ਨਾ ਹੋਏ ਕਿ ਭਾਈ ਅਲਟੀਮੇਟਲੀ ਇਹ ਤਾਂ ਮਕਸਦ ਹੀ ਉਹਨਾਂ ਦੇ ਹੀ ਖੜੇ ਕੀਤੇ ਹੋਏ, ਔਰ ਇਹ ਨੋਨ ਹੈ ਵੀ ਖੜੇ ਵੀ ਉਹਨਾਂ ਨੇ ਕੀਤੇ, ਇਸਤੇਮਾਲ ਵੀ ਕਰਦੇ ਨੇ ਔਰ ਐਲੀਮੀਨੇਟ ਕਰ, ਅਲਟੀਮੇਟਲੀ ਉਹਨਾਂ ਦਾ ਪਾਰਟ ਹੈ ਵੀ ਲੋਕਾਂ 'ਚ ਖੌਫ ਵੀ ਰਹੇ। ਅੱਛਾ, ਇੰਨਾ ਕੁ ਲੋਕਾਂ ਨੂੰ ਅਕਾ ਦਿੱਤਾ ਹੈ ਕਿ ਹੁਣ ਜਦੋਂ ਮਾਰਨਗੇ ਲੋਕ ਕਹਿਣਗੇ ਸ਼ੁਕਰ ਹੋਇਆ ਜੀ ਸਾਡਾ ਤਾਂ ਜੀਣਾ ਆਰਾਮ ਕਰਤਾ ਸੀ। ਠੀਕ ਉਸੇ ਤਰ੍ਹਾਂ ਜਿਵੇਂ ਬਲੈਕ ਕੈਟਸ ਉਹਨਾਂ ਨੇ ਜੁਝਾਰੂਆਂ ਦੇ ਵਿੱਚ ਵਾੜ ਕੇ ਉਹਨਾਂ ਤੋਂ ਜੋ ਕੁਕਰਮ ਕਰਵਾਏ ਲੋਕਾਂ ਦੇ ਵਿੱਚ ਹੋਇਆ ਜੀ, ਇਹ ਜੁਝਾਰੂ ਕਰ ਰਹੇ ਨੇ। ਔਰ ਜਦੋਂ ਇਹਨਾਂ ਨੇ ਫਿਰ ਮਾਰਨਾ ਸ਼ੁਰੂ ਕੀਤਾ ਉਦੋਂ ਲੱਗਾ ਜੀ ਚਲੋ ਸਾਡਾ ਜਾਨ ਛੁੱਟੀ ਇਹਨਾਂ ਤੋਂ। ਹੁਣ ਦੂਸਰੇ ਪਾਸੇ ਕਿਉਂਕਿ ਇੰਟਰਨੈਸ਼ਨਲ ਐਕਟੀਵਿਟੀ ਹੈ, ਨਵੇਂ ਵਰਲਡ ਆਰਡਰ ਦੀ ਗੱਲ ਵੀ ਹੋ ਰਹੀ ਹੈ, ਅਸੀਂ ਵੀ ਆਪਣਾ ਜਿਹਨੂੰ ਕਹਿੰਦਾ ਵੀ ਸਾਹ ਰੋਕ ਕੇ ਬੈਠੇ ਹੈ ਕਿ ਵੀ ਇਸ ਸਾਰੇ ਚੋਂ ਸਿੱਖ ਫੈਕਟਰ ਦੀ ਜਿਹੜੀ ਹੈ ਕਿਵੇਂ ਪਜ਼ੀਰਾਈ ਹੁੰਦੀ ਹੈ। ਔਰ ਇਹਨਾਂ ਨੇ ਉਹਨਾਂ ਦੀ ਜਿਹੜੀ ਰਾਹ ਦੀ ਆਊਟਫਿਟ ਆਈ ਹੈ NSA, ਉਹਨਾਂ ਰਾਹੀਂ ਇਹ ਸਟੋਰੀ ਪਲਾਂਟ ਕਰਵਾਈ ਹੈ, ਇੰਟੈਲੀਜੈਂਸ ਫਲੈਗਸ ISI ਪਲਾਨ ਟੂ ਪੁਸ਼ ਡਰੱਗਸ ਐਂਡ ਆਰਮਸ ਇਨਟੂ ਪੰਜਾਬ। ਔਰ ਤੁਸੀਂ ਦੇਖੋ ਵੀ ਸਟੋਰੀ ਪਲਾਂਟ ਕਿਵੇਂ ਕੀਤੀ ਜਾਂਦੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਜੀ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਅੱਗੇ ਲਾ ਕੇ ਲਾਹੌਰ ਦੇ ਵਿੱਚ ਜਿਹੜੀ ਹੈ ਇੱਕ ਮੀਟਿੰਗ ਹੋਈ, ਜਿਹੜੀ ਮੀਟਿੰਗ ਹੈਲਡ ਇਨ ਲਾਹੌਰ, ਜਿਹਦੇ 'ਚ ਕਿ ਇਹ ਡਿਸਾਈਡ ਹੋਇਆ ਕਿ ਇਹ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਡਰੱਗਸ, ਵੈਪਨਸ ਔਰ ਐਮੂਨੀਸ਼ਨ ਇਹ ਪੁਸ਼ ਕੀਤਾ ਜਾਏ, ਔਰ ਇਸ ਨੂੰ ਲੀਡ ਜਿਹੜਾ ਉਹ ਬੱਬਰ ਖਾਲਸਾ ਕਰੇ, ਔਰ ਇਹ ਸਾਰੇ ਦਾ ਇਸ ਨੂੰ ਜਿਹੜਾ ਪੰਜਾਬ ਨੂੰ ਫਲੱਡ ਕਰ ਦਿਓ ਡਰੱਗਸ, ਆਰਮਸ ਔਰ ਐਮੂਨੀਸ਼ਨ ਦੇ ਨਾਲ। ਫਿਰ ਉਹਨਾਂ ਨੇ ਕਿਹਾ ਕਿ ਬਈ ਇਸ ਦੇ ਨਾਲ ਫਾਇਦਾ ਕੀ ਹੋਏਗਾ, ਇਹ ISI ਦੀ ਮਦਦ ਕਰੇਗੀ ਖਾਲਿਸਤਾਨ ਮੂਵਮੈਂਟ ਨੂੰ ਪੰਜਾਬ ਦੇ ਵਿੱਚ ਦੁਬਾਰਾ ਖੜਾ ਕਰਨ ਦੇ ਲਈ, ਔਰ ਫਿਰ ਪੰਜਾਬ ਰਾਹੀਂ ਜਿਹੜੀਆਂ ਡਰੱਗਸ ਔਰ ਐਮੂਨੀਸ਼ਨ ਔਰ ਵੈਪਨ ਨੇ ਉਹ ਜੰਮੂ ਕਸ਼ਮੀਰ 'ਚ ਵੀ ਸਮਗਲ ਕਰਨ ਦੀ ਲਾਈਨ ਹੈ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਖਾਲਿਸਤਾਨੀ ਜਥੇਬੰਦੀਆਂ ਵੀ ਇਕੱਠੀਆਂ ਕਰਕੇ ਇੱਕ ਥਾਂ ਜਿਹੜਾ ਉਹਨਾਂ ਨੂੰ ਆਰਡਰ ਕੀਤਾ ਹੈ, ਅਤੇ ਕਸ਼ਮੀਰੀਆਂ ਦੀਆਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਕੱਠਾ ਕੀਤਾ, ਔਰ ਇਹ ਉਹਨਾਂ ਨੇ ਕਿਹਾ ਵੀ ISI ਜਿਹੜੀ ਹੈ ਉਹਦੇ 'ਤੇ ਬੜਾ ਪ੍ਰੈਸ਼ਰ ਹੈ ਖਾਲਿਸਤਾਨ ਐਲੀਮੈਂਟਸ ਦਾ, ਜਿਹੜੇ ਕੈਨੇਡਾ ਔਰ ਬਾਹਰਲੇ ਮੁਲਕਾਂ ਤੋਂ ਆਪਰੇਟ ਕਰਦੇ ਨੇ, ਕਿ ਵੀ ਤੁਸੀਂ ਪੰਜਾਬ 'ਚ ਕੁਛ ਨਹੀਂ ਕਰ ਰਹੇ ਹਾਂਜੀ ਵੀ ਅਸੀਂ ਦੇਖੋ ਕਿੰਨਾ ਜਿਹੜਾ ਇਸ ਮੂਵਮੈਂਟ ਨੂੰ ਚੱਕਿਆ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਵੀ ਕਿਉਂਕਿ ਸੈਂਟਰਲ ਏਜੰਸੀਆਂ ਤੇ ਪੰਜਾਬ ਪੁਲਿਸ ਪੰਜਾਬ 'ਚ ਇੰਨੀ ਇੱਕ ਜਿਹੜੀ ਹੈ ਉਹ ਐਕਟਿਵ ਹੈ ਵੀ ਉਹਨਾਂ ਨੇ ਪੰਜਾਬ 'ਚ ਖਾਲਿਸਤਾਨੀ ਆਈਡੀਓਲੋਜੀ 'ਤੇ ਬੇਸਡ ਜਿਹੜੇ ਆ ਰਿਕਰੂਟਮੈਂਟ ਨਹੀਂ ਹੋਣ ਦਿੱਤੀ, ਔਰ ਹੁਣ ਇਹ ਡਰੱਗਸ ਔਰ ਮਨੀ ਔਰ ਐਮੂਨੀਸ਼ਨ ਰਾਹੀਂ ਯੂਥ ਨੂੰ ਐਲਿਓਰ ਕਰਨ ਦੀ ਲਾਈਨ ਹੈ ਤਾਂ ਕਿ ਪੰਜਾਬ ਦੇ ਯੂਥ ਨੂੰ ਰੈਡੀਕਲਾਈਜ਼ ਕੀਤਾ ਜਾਏ। ਔਰ ਇਸ ਸਾਰੇ 'ਚ ਉਹਨਾਂ ਨੇ ਕਿਹਾ ਵੀ ਕਿਉਂਕਿ ਪੰਜਾਬ 'ਚ ਇਹਨਾਂ ਦੀ ਖਾਲਿਸਤਾਨੀਆਂ ਦੀ ਦਾੜ ਨਹੀਂ ਗਲ ਰਹੀ, ਜਿਹੜੀ ਬਜ਼ੁਰਗ ਜਨਰੇਸ਼ਨ ਹੈ ਉਹ ਯੰਗਰ ਨੂੰ ਸਮਝਾ ਚੁੱਕੀ ਹੈ ਜਾਂ ਸਮਝਾ ਰਹੀ ਹੈ ਕਿ ਖਾਲਿਸਤਾਨ ਕੋਈ ਚੰਗਾ ਆਈਡੀਆ ਨਹੀਂ ਹੈ। ਔਰ ਫਿਰ ਹੁਣ ਤੁਸੀਂ ਦੇਖੋ ਵੀ ਜਿਹੜੀ ਮਿਸ ਇਨਫੋਰਮੇਸ਼ਨ ਪਲਾਂਟ ਕਿਵੇਂ ਹੁੰਦੀ ਹੈ ਕਿ ਇਹ ਜਿਹੜੀ ਮੀਟਿੰਗ ਹੈ ਉਹ ਕਹਿੰਦਾ ਜੀ ਗੁਲਬਰਗ ਲੋਕੈਲਿਟੀ ਦੇ ਵਿੱਚ ਲਾਹੌਰ ਦੇ ਵਿੱਚ ਹੋਈ, ਜਿਹਦੇ 'ਚ ਡੀਟੇਲ ਡਿਸਕਸ ਕੀਤੀ ਗਈ, ਔਰ ਇਹ ਜਿਹੜਾ ਡਰੱਗਸ ਐਂਡ ਮਨੀ ਔਰ ਇਹ ਕਿਵੇਂ ਪੁਸ਼ ਕਰਨੀ ਹੈ ਪੰਜਾਬ 'ਚ ਇਹਦੇ 'ਤੇ ਫੈਸਲਾ ਹੋਇਆ। ਔਰ ਫਿਰ ਉਹਨਾਂ ਨੇ ਕਿਹਾ ਕਿ ਬੱਬਰ ਖਾਲਸਾ ਨੇ
ਜਿਹੜੀਆਂ ਉਹਨਾਂ ਦੀਆਂ ਫੈਸਿਲਿਟੀਜ਼ ਨੇ ਉਹ ਲਾਹੌਰ, ਇਸਲਾਮਾਬਾਦ ਤੇ ਫੈਜ਼ਾਬਾਦ ਦੇ ਵਿੱਚ ਨੇ। ਔਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਉਹਨਾਂ ਨੇ ਬੱਬਰ ਖਾਲਸਾ ਨੇ ਵੇਅਰ ਹਾਊਸ ਜਿਹੜੇ ਨੇ ਔਰ ਦੂਸਰਿਆਂ ਦੇ ਵਿੱਚ ਇਹ ਸਾਰੀਆਂ ਕੰਸਾਈਨਮੈਂਟਸ ਇਕੱਠੀਆਂ ਕੀਤੀਆਂ ਔਰ ਇਹ ਇੰਟਰਨੈਸ਼ਨਲ ਕੈਂਪੇਨ ਹੈ। ਔਰ ਉਹਦੇ 'ਚ ਫਿਰ ਜਿਹੜੀ ਗੱਲ ਉਹਨਾਂ ਨੇ ਐਡਮਿਟ ਕੀਤੀ, ਉਹਨੂੰ ਕਹਿੰਦੇ ਨੇ ਲੈਫਟ ਹੈਂਡਡ ਜਿਹੜਾ ਹੈ, ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿਹੜੇ ਨੇ ਪੰਜਾਬ 'ਚ ਤਾਂ ਖਾਲਿਸਤਾਨੀਆਂ ਦੀ ਪੇਸ਼ ਨਹੀਂ ਚੱਲ ਰਹੀ, ਹਾਊਐਵਰ देयर ਇੰਟਰਨੈਸ਼ਨਲ ਕੈਂਪੇਨਸ ਹੈਵ ਬੀਨ ਲਾਰਜਲੀ ਸਕਸੈਸਫੁਲ। ਕਿ ਬਾਹਰਲੀਆਂ ਜਿਹੜੀਆਂ ਉਹਨਾਂ ਦੀਆਂ ਮੁਹਿੰਮਾਂ ਨੇ ਉਹ ਬਹੁਤ ਵੱਡੇ ਪੈਮਾਨੇ 'ਤੇ ਕਾਮਯਾਬ ਨੇ। ਉਹਨਾਂ ਨੇ ਫਿਰ ਖਾਲਿਸਤਾਨ ਰੈਫਰੈਂਡਮ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੀ ਸੋਸ਼ਲ ਮੀਡੀਆ ਦੇ ਉੱਤੇ ਵੀ ਇੰਡੀਆ ਦੇ ਖਿਲਾਫ ਹੇਟ ਜਿਹੜੀ ਹੈ ਉਹ ਫੈਲਾਈ ਜਾ ਰਹੀ ਹੈ। ਔਰ ਇੰਟਰਨੈਸ਼ਨਲ ਪਲੇਅਰ ਜਿਹੜੇ ਨੇ ਉਹ ISI ਨੂੰ ਪੁੱਛਦੇ ਨੇ ਕਿ ਉਹਨਾਂ ਦਾ ਇੰਡੀਆ ਆਪਰੇਸ਼ਨ ਕਿਉਂ ਨਹੀਂ ਸਕੇਲ ਅਪ ਹੋ ਰਿਹਾ ਔਰ ਉਹਨਾਂ ਨੂੰ ਪਾਕਿਸਤਾਨ ਦੀ ਮਦਦ ਦੀ ਲੋੜ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜੇ ਟ੍ਰੇਨਿੰਗ ਕੈਂਪ ਨੇ ਪਾਕਿਸਤਾਨ 'ਚ, ਤੁਸੀਂ ਦੇਖੋ ਕਿੰਨੇ ਸ਼ਹਿਰਾਂ ਦੇ ਨਾ ਇੰਨੇ ਤਾਂ ਬੰਦੇ ਨਹੀਂ ਹੈਗੇ ਜਿਹੜੇ ਉਹ ਵਿਚਾਰੇ ਇੱਕ ਦੋ ਬਜ਼ੁਰਗ ਬੈਠੇ ਨੇ। ਪਰਮਜੀਤ ਸਿੰਘ ਪੰਜਵਾੜ ਨੂੰ ਐਲੀਮੀਨੇਟ ਕਰਤਾ, ਪਾਕਿਸਤਾਨ 'ਚ ਕਿਹੜਾ ਖਾਲਿਸਤਾਨੀ ਐਲੀਮੈਂਟ ਬੈਠਾ ਹੈ? ਉਹਦੇ 'ਚੋਂ ਕਹਿ ਰਹੇ ਨੇ ਟ੍ਰੇਨਿੰਗ ਕੈਂਪ ਹੈਜ਼ ਬੀਨ ਐਕਟੀਵੇਟਡ ਐਟ ਅਟਕ ਨਾਟ ਲਖਪਤ। ਹੁਣ ਉਹ ਲਖਪਤ 'ਚ ਨਹੀਂ ਹੈ, ਚਕਵਾਲ, ਗੁਜਰਾਂਵਾਲਾ। ਔਰ ਇਹ ਸਾਡੀਆਂ ਏਜੰਸੀਆਂ ਨੂੰ ਪਤਾ ਲੱਗਿਆ ਕਿ ਵੀ ਅਟਕ ਦੇ ਵਿੱਚ ਔਰ ਚਕਵਾਲ ਤੇ ਗੁਜਰਾਂਵਾਲਾ 'ਚ ਜਿਹੜੇ ਨੇ ਉਹ ਟ੍ਰੇਨਿੰਗ ਕੈਂਪ ਐਸਟੈਬਲਿਸ਼ ਕੀਤੇ ਨੇ। ਔਰ ਇਹ ਜਿਹੜੀ ਗੁਲਬਰਗ ਲੋਕੈਲਿਟੀ ਦੇ ਵਿੱਚ ਮੀਟਿੰਗ ਹੋਈ, it was reiterated by ISI that all Khalistani terror groups should work as one entity। ਉਹ ਹੈ ਕਿੰਨੇ ਨੇ ਜਿਹੜੇ ਤੁਸੀਂ ਇੰਨੇ ਗਰੁੱਪ ਬਣਾਤੇ। ਫਿਰ ਜਦੋਂ ਤੱਕ ਉਹ ਲਸ਼ਕਰੇ ਤੋਇਬਾ ਤੇ ਦੂਜੇ ਨੂੰ ਨਾਲ ਨਾ ਜੋੜਨ ਕਹਾਣੀ ਮੁਕੰਮਲ ਨਹੀਂ ਹੁੰਦੀ। ਉਹਨਾਂ ਨੇ ਕਿਹਾ ਜੀ ਹੁਣ ISI ਨੇ ਲਸ਼ਕਰੇ ਤੋਇਬਾ, ਜੈਸ਼-ਏ ਮੁਹੰਮਦ ਨੂੰ ਵੀ ਇਕੱਠੇ ਕਰਕੇ ਕਿਹਾ ਕਿ ਵੀ ਤੁਸੀਂ ਇਟ ਹੈਡ ਨੋ ਸੱਚ ਪ੍ਰੋਬਲਮ ਕਿ ਵੀ ਤੁਸੀਂ ਖਾਲਿਸਤਾਨੀ ਗਰੁੱਪਾਂ ਨਾਲ ਰਲ ਕੇ ਕੰਮ ਕਰੋ। ਵਾਈਲ ਦਾ ਰਿਵਾਈਵਲ ਆਫ ਖਾਲਿਸਤਾਨ ਮੂਵਮੈਂਟ ਇਜ਼ ਦਾ ਮੇਨ ਏਜੰਡਾ ਬਿਹਾਈਂਡ ਦਿਸ ਫ੍ਰੀ ਪੁਸ਼, ਏਜੰਸੀਜ਼ ਆਲਸੋ ਵਾਰਨ that strategy includes ਜੰਮੂ ਐਂਡ ਕਸ਼ਮੀਰ ਕਿ ਦੋਨੋਂ ਸਾਈਡ ਬਾਈ ਸਾਈਡ। ਔਰ ਕਿਉਂਕਿ ਹੁਣ ਜਿਹੜਾ ਕਸ਼ਮੀਰ ਦੇ ਨਾਲ ਜਿਹੜਾ ਬਾਰਡਰ ਹੈ ਉਹ ਬਹੁਤ ਟਾਈਟ ਕੀਤਾ ਹੋਇਆ, ISI ਲਈ ਮੁਸ਼ਕਲ ਹੋ ਰਹੀ ਹੈ ਸਮਗਲ ਡਰੱਗ ਐਮਨੀਸ਼ਨ ਕਰਨਾ। ਔਰ ਇਸ ਦੇ ਥੱਲੇ ਹੁਣ ਜਿਹੜਾ ਖਾਲਿਸਤਾਨੀਆਂ ਦੇ ਜ਼ਿੰਮੇ ਲਾਇਆ ਗਿਆ ਔਰ ਹੁਣ ਪਾਕਿਸਤਾਨ ਬਹੁਤ ਵੱਡੇ ਪੈਮਾਨੇ 'ਤੇ ਪੰਜਾਬ ਦੇ ਵਿੱਚ ਭੇਜੇਗਾ ਜਿਹੜਾ ਡਰੱਗ ਔਰ ਐਨਫੋਰਸਮੈਂਟ। ਔਰ ਇਨ ਦਾ ਆਫਟਰਮੈਥ ਆਫ ਆਪਰੇਸ਼ਨ ਸੰਦੂਰ ISI ਹੈਜ਼ ਬਿਨ ਟਰਾਈਂਗ ਟੂ ਨਰਚਰ ਹੋਮ ਗਰਾਊਂਡ ਟੈਰਰਿਸਟ। ਔਰ ਹੁਣ ਤੱਕ ਉਹ ਫਿਰ ਹੁਣ ਇਹ ਤੁਸੀਂ ਜਦੋਂ ਦੋਨਾਂ ਨੂੰ ਜੋੜ ਕੇ ਦੇਖਦੇ ਹੋ, ਪੰਜਾਬ ਦੇ ਵਿੱਚ ਉਹਨਾਂ ਦਾ DGP ਚੀਫ ਮਿਨਿਸਟਰ ਕਹਿ ਰਿਹਾ ਜੀ ਬਹੁਤ ਗੈਂਗਸਟਰ ਨੇ, ਅਸੀਂ ਇਹਨਾਂ ਦਾ ਸਫਾਇਆ ਕਰ ਦਿਆਂਗੇ। ਉਧਰੋਂ ਉਹਨਾਂ ਨੇ ਇਹ ਬਰਾਬਰ ਸਟੋਰੀ ਪਲਾਂਟ ਕਰ ਦਿੱਤੀ ਕਿ ਜੀ ਆਲਰੇਡੀ ISI ਨੇ ਗੁਲਬਰਗ 'ਚ ਮੀਟਿੰਗ ਕੀਤੀ, ਫਲਾਣਾ ਹੋਇਆ ਇੱਧਰ ਆ, ਤਾਂ ਕਿ ਜਸਟੀਫਿਕੇਸ਼ਨ ਹੋਏ। ਦੇਖੋ ਜੀ ਜਿਹੜੇ ਅਸੀਂ ਮਾਰ ਰਹੇ ਹਾਂ, ਹੁਣ ਤੁਸੀਂ ਦੇਖੋਗੇ ਜਿਹੜੇ ਮਾਰੇ ਜਾਣਗੇ ਉਹਨਾਂ ਦੀ ਖਬਰ ਹੋਏਗੀ ਜੀ ਇੰਨੇ AK-47 ਮਿਲੀਆਂ, ਇੰਨੀ ਹੈਰੋਇਨ ਮਿਲੀ, ਇੰਨੀ ਕ੍ਰੈਕ ਕੋਕੇਨ ਮਿਲੀ, ਕਿਉਂਕਿ ਜਿਹੜੀਆਂ ਖਬਰਾਂ ਨੇ ਇੱਕ ਦੂਜੇ ਦੇ ਨਾਲ ਜੋੜ ਕੇ ਹੀ ਪਲਾਂਟ ਕੀਤੀਆਂ ਜਾਂਦੀਆਂ ਨੇ। ਹੁਣ ਇਸ ਬਾਰੇ ਹਾਲਾਂ ਇੱਕ ਚੰਗਾ ਮੂਵ ਹੈ ਕਿ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ 26 ਜਨਵਰੀ ਨੂੰ ਸਰਬੱਤ ਖਾਲਸਾ ਜਿਹੜਾ ਉਸ ਦੀ 40ਵੀਂ ਯਾਦ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ 26 ਜਨਵਰੀ 1986 ਨੂੰ ਅਕਾਲ ਤਖਤ ਤੇ ਸਰਬੱਤ ਖਾਲਸਾ ਹੋਇਆ ਸੀ, ਜਿਸ ਦੇ ਵਿੱਚ 5 ਮੈਂਬਰੀ ਪੰਥਕ ਕਮੇਟੀ ਦਾ ਐਲਾਨ ਕੀਤਾ ਗਿਆ ਸੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ, ਜਿਨ੍ਹਾਂ ਨੇ ਖਾਲਿਸਤਾਨ ਦੀ ਸਟਰਗਲ ਨੂੰ ਲੀਡ ਕੀਤਾ। ਔਰ ਉਸੇ ਹੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਸੋ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ। ਆਲਰੇਡੀ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਹੈ। ਸੋ ਮੈਨੂੰ ਲੱਗਦਾ ਵੀ ਸਾਰੀ ਬੈਕਗਰਾਊਂਡ ਦੇ ਵਿੱਚ ਇਹ ਅਗੇਨ ਇਸ ਵਾਰ ਪੰਜਾਬ ਦੇ ਵਿੱਚ ਵੱਡੇ ਪੈਮਾਨੇ 'ਤੇ ਗੈਂਗਸਟਰਾਂ ਦੇ ਨਾਂ ਥੱਲੇ ਇਹਨਾਂ ਨੇ ਹੁਣ ਨੌਜਵਾਨ ਆਉਣ ਵਾਲੇ ਹਫ਼ਤਿਆਂ ਦਿਨਾਂ 'ਚ ਔਰ ਇਹ ਮਾਰ ਮਰਾਈ ਆ ਇਹਨਾਂ ਨੇ 2027 ਤੱਕ ਜਾਰੀ ਰੱਖਣਾ ਹੈ, ਤਾਂ ਕਿ ਜਿਹੜਾ ਚੋਣਾਂ ਦੇ ਵਿੱਚ ਇਹ ਆਪਣਾ ਸੌਦਾ ਵੇਚਣ। ਦੂਸਰੇ ਪਾਸੇ ਬਾਹਰਲੇ ਖਾਲਿਸਤਾਨੀਆਂ ਨੂੰ ਬਦਨਾਮ ਕਰਨ ਦੇ ਲਈ ਅਗੇਨ ISI ਫੈਕਟਰ ਵਿੱਚ ਜੋੜ ਦਿੱਤਾ ਗਿਆ। ਸੋ ਇਹ ਸਾਰੀ ਕਹਾਣੀ ਬੜੀ, ਇਹਦੇ ਲਈ ਕੋਈ ਵੱਡੀ ਰਾਕਟ ਸਾਇੰਸ ਦੀ ਲੋੜ ਨਹੀਂ ਹੈ। ਤੁਸੀਂ ਥੋੜਾ ਜਿਹਾ ਵੀ ਓਪਨ ਮਾਈਂਡ ਦੇ ਨਾਲ ਦੇਖੋ ਤੇ ਤੁਹਾਨੂੰ ਇਹਨਾਂ ਦੀ ਗੇਮ ਸਮਝ ਆ ਜਾਂਦੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਗੁਸਕੇ ਜਿਹੜੇ ਸਾਡੇ ਪਹਿਲੇ ਵਿਊਅਰ ਨੇ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਬਲਜੀਤ ਬਰਾਜ ਜੀ ਵੀ, ਸੋਨਮਾਲ ਜੀ ਵੀ, ਹਰਮਨ ਪੰਨੂ ਜੀ ਵੀ,
और फिर इसी तरह मोहम्मद याकूब जी भी कहते डॉक्टर साहब आपको याद होगा कि मैंने कहा था कि इंडिया और यूएई ने डिफेंस डील कर ली है और ये खबर पक्की है, आप इसके बारे में क्या कहते हैं? देखो डिफेंस ਡੀਲ ਤਾਂ ਨਹੀਂ ਕੀਤੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵੱਡੇ ਟ੍ਰੇਡ ਸਮਝੌਤੇ ਕੀਤੇ ਨੇ, ਕਿਉਂਕਿ ਯੂਏਈ ਨੇ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਹੋਇਆ। ਸੋ ਯੂਏਈ, ਇਜ਼ਰਾਈਲ ਔਰ ਅਮਰੀਕਾ ਇੱਕ ਲਾਈਨ ਨੂੰ ਹੀ ਫੋਲੋ ਕਰ ਰਹੇ ਨੇ, ਲੇਕਿਨ ਡਿਫੈਂਸ ਪੈਕਟ ਇੰਡੀਆ ਚਾਹੁੰਦਾ ਸੀ ਯੂਏਈ ਨਾਲ ਹੋਏ, ਔਰ ਜਿੰਨੀ ਕੁ ਸਾਡੀ ਜਾਣਕਾਰੀ ਹੈ ਉਹ ਯੂਏਈ ਠੀਕ ਹੈ, ਯੂਏਈ ਔਰ ਸਾਊਦੀ ਅਰੇਬੀਆ ਦੀ ਟੈਨਸ਼ਨ ਚੱਲ ਰਹੀ ਹੈ, ਯਮਨ ਦੇ ਮਾਮਲੇ 'ਚ ਵੀ कोई होर भी, लेकिन डिफेंस डील नहीं हुई है कोई भी उस लेवल। और फिर इसी तरह कहते हैं जी असली फोकस खालिस्तान में खालिस्तान ही होना चाहिए, और फिर कहते खालिस्तान खालसा कौम के ने ही कहते बनाना है और किसी ने नहीं बनाना है। बिल्कुल ठीक फरमा और रहे हैं। इकबाल सिंह जी भी, और फिर इसी तरह साढ़े को इंद्रजीत सिंह संधू जी भी, मोहम्मद याकूब जी कहते हैं कि लेकिन अफसोस आज भी बहुत से खालसा इंडिया इंडिया ही करते हैं। ਇਹ ਰਹਿਣੇ ਨੇ ਯਾਕੂਬ ਸਾਹਿਬ ਨਾਲ ਹੀ ਰਹਿਣੇ ਨੇ, ਇਹ ਵੀ ਜ਼ੀਰੋ ਵੀ ਬੜੇ ਨੇ, ਹੀਰੋ ਵੀ ਬੜੇ ਨੇ। बिल्कुल। राजनप्रीत सिंह जी भी, गुरमिंदर मान जी भी, और बिल्ला मोहन जी भी, फिर तरह मिश्रा जी भी, लखविंदर सिंह जी भी, और फिर इसी तरह साढ़े कोल गुरप्रीत सिंह जी भी भारत ਵਿੱਚ ਕਹਿੰਦੇ ਸਿੱਖ ਖਤਰੇ ਵਿੱਚ ਨਹੀਂ ਅੰਧੇਰੇ ਵਿੱਚ ਹਨ, ਇਹ ਅੰਧੇਰਾ ਮਹਾਰਾਜ ਦੂਰ ਕਰੇ, ਖਾਲਸਾ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਖਤਰੇ 'ਚ ਵੀ ਨੇ, ਹਨੇਰੇ 'ਚ ਵੀ ਨੇ, ਦੋਵੇਂ ਹੀ ਨੇ। ਤੁਹਾਡੀ ਵੀ ਗੱਲ ਮੰਨ ਲੈਣਾ। ਹਾਂਜੀ। ਔਰ ਇਸੇ ਤਰ੍ਹਾਂ ਮੁਹੰਮਦ ਯੂਨਸ ਜੀ ਵੀ ਜਿਹੜੇ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ, ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਖਾਲਿਸਤਾਨੀ ਫੌਜੀ ਜੀ ਵੀ, ਔਰ ਇਹ ਸਾਨੂੰ ਦੇਖ ਰਹੇ ਨੇ ਜਾਰਡਨ ਤੋਂ, ਕਹਿੰਦੇ ਤੁਹਾਡਾ ਲਾਈਵ ਸ਼ੋਅ ਦੇਖ ਰਹੇ ਹਾਂ, ਖਾਲਸਾ ਜ਼ਿੰਦਾਬਾਦ, ਥੈਂਕ ਯੂ ਸੋ ਮਚ। ਰਾਜਵਿੰਦਰ ਕੌਰ ਜੀ ਵੀ, ਜਸਪਾਲ ਜੀ ਵੀ, और इसे तो सतनाम सिंह जी भी, और खालसा देश पंजाब जी भी, और गिल जी भी, और गुरप्रीत जी भी, और नुपा जी भी, और राजनप्रीत सिंह जी गैंगस्टर ਦੇ ਨਾਮ ਹੇਠਾਂ ਕਹਿੰਦੇ ਸਰਕਾਰ ਪੰਜਾਬ ਵਿੱਚ ਵਾਰਸ ਪੰਜਾਬ ਦੇ ਨੌਜਵਾਨਾਂ ਨੂੰ ਘਰਾਂ ਵਿੱਚੋਂ ਚੁੱਕ ਰਹੀ ਹੈ। ਬਿਲਕੁਲ ਠੀਕ ਖਬਰ ਹੈ। और बसरा जी भी, और फिर इसी तरह साढ़े को जतिंदर सिंह जी भी, सब का बहुत बहुत शुक्रिया। सो इस तरह अपने व्यूज़ को लेने इजाजत। व्यूअर्स साडे प्रोग्राम का समय इत्थे मुकदा, तुसीं अपना राय ते सुझाव सानूं भेजना भुलना साडे इस पते ते SOS@tvrefor.tv ते असीं अपना प्रोग्राम लैके फिर दोबारा तुहाडे सामने मुकावांगे। तद तक लई मैनूं ते अपना सुना के दो, देखते रहो TV रिफो, बुला दिओ फतेह। वाहिगुरू जी का खालसा, वाहिगुरू जी की फतेह। रब राखा।